ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸੈਟਰਡੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰ ਸ਼ਨੀਚਰਵਾਰ ਨੂੰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਇਮੀਗ੍ਰੇਸ਼ਨ US ਦੀ ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਲੈ ਕੇ ਕੀ ਕੁਛ ਚੱਲ ਰਿਹਾ ਆ, ਵੱਖ-ਵੱਖ ਕੇਸਾਂ ਦੇ ਉੱਤੇ ਜਿਹੜੀ ਆ ਉਹ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤੇ ਇਸ ਦੇ ਬਾਬਤ ਗੱਲਬਾਤ ਕਰਨ ਦੇ ਲਈ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਅਟਰਨੀ ਟੇਰਕੀਆਣਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਅਮਰਜੀਤ ਸਿੰਘ ਦੋਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟ੍ਰੀਅਸ ਟਰੱਕਿੰਗ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦਿੱਤੇ। ਇਸ ਮੌਕੇ ਇਹ ਜਿਹੜੇ ਜੀ ਬਹੁਤ ਵਧੀਆ ਜਿਹੜੇ ਤੁਹਾਨੂੰ ਇਹ ਟਰੱਕ ਚਲਾਉਣ ਦੇ ਲਈ ਮਿਲਦੇ ਹਨ। ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। 5592663737। ਨਾਲ ਹੀ ਨਛੱਤਰ ਸਿੰਘ ਸੰਗਾ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਆਪਾਂ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ। ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਤੱਕ ਆਪਾਂ ਪਹੁੰਚਾਉਂਦੇ ਹਾਂ। ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜੇ ਅਹਿਮ ਟੌਪਿਕਸ ਆ, ਖਬਰਾਂ ਹੁੰਦੀਆਂ ਉਸ ਦੇ ਉੱਤੇ ਨਜ਼ਰ ਆ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਉਹ ਲਵਾਂਗੇ। ਸੋ ਅਟਰਨੀ ਟੇਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਨੂੰ ਛੂਹ ਰਹੇ ਹਾਂ ਜੀ? ਅੱਜ ਤਾਂ ਜੀ ਜਿਹੜਾ ਲੇਟੈਸਟ ਤਾਂ ਇਮੀਗ੍ਰੇਸ਼ਨ ਰਿਫਾਰਮ ਦਾ ਜਿਹੜਾ ਬਿੱਲ ਪੇਸ਼ ਕੀਤਾ ਹੋਇਆ ਉਹਦੇ ਬਾਰੇ ਡਿਸਕਸ ਕਰਾਂਗੇ। ਸੋ ਇਹਦੇ ਬਾਰੇ ਜਿਹੜੀ ਪੋਲਿਟਿਕਸ ਕੀ ਹੈਗੀ ਹੈ ਇਮੀਗ੍ਰੇਸ਼ਨ ਦੀ, ਕਿਉਂਕਿ ਕਾਫੀ ਜਿਹੜੇ ਕਲਾਇੰਟਸ ਆਉਂਦੇ ਆ, ਕਾਫੀ ਚਿਰ ਉਹਨਾਂ ਨੇ ਕੁਝ ਨਹੀਂ ਕੀਤਾ ਹੁੰਦਾ, ਫਿਰ ਉਹਨਾਂ ਤੋਂ ਪੁੱਛੀਦਾ ਕਿ ਇੰਨੇ ਚਿਰ ਕਿਉਂ ਨਹੀਂ ਕੀਤਾ ਸੀਗਾ। ਕਹਿੰਦਾ ਮੇਰਾ 10 ਸਾਲ ਪਹਿਲਾਂ ਮੇਰੇ ਵਕੀਲ ਨੇ ਸਲਾਹ ਦਿੱਤੀ ਸੀ ਕੁਝ ਪਾਸ ਹੋ ਜਾਣਾ, ਤੇ ਆਪਾਂ ਉਹਦੀ ਵੇਟ ਕਰ ਰਹੇ ਹਾਂ, ਤੇ ਉਦੋਂ ਦੇ ਉਹ ਵੇਟ ਹੀ ਕਰੀ ਜਾ ਰਹੇ ਆ। ਸੋ ਜੋ ਅੱਜ ਮੈਂ ਡਿਸਕਸ ਕਰਨਾ ਚਾਹੁੰਦਾ, ਮੈਂ ਡਿਸਕਸ ਕਰਨਾ ਚਾਹੁੰਦਾ ਕਿ ਇਮੀਗ੍ਰੇਸ਼ਨ ਦੀ ਪੋਲਿਟਿਕਸ ਕਿੱਦਾਂ ਕੰਮ ਕਰਦੀਆਂ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਦੇਸ਼ ਕਿਸ ਹਿਸਾਬ ਨਾਲ ਚੱਲਦਾ। ਹੁਣ ਇੰਡੀਆ ਉਹ ਹੋਰ ਹਿਸਾਬ ਨਾਲ ਚੱਲਦਾ, ਜਿਹੜੇ ਉੱਥੇ ਦੇ ਪੋਲਿਟਿਕਸ ਆ ਉਹ ਟੋਟਲੀ ਡਿਫਰੈਂਟ ਆ, ਜਿਹੜੇ ਇੱਥੇ ਦੇ ਪੋਲਿਟਿਕਸ ਆ ਕਾਫੀ ਐਡਵਾਂਸ ਆ। ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਚੱਲਦਾ ਕੀ ਨਹੀਂ ਚੱਲਦਾ। ਇਸ ਤੋਂ ਇਲਾਵਾ ਛੋਟੀਆਂ ਮੋਟੀਆਂ ਹੋਰ ਖਬਰਾਂ ਆਪਾਂ ਕਰਾਂਗੇ। ਫਿਰ ਮੇਨ ਜਿਹੜੀ ਇੰਡੀਆ ਤੋਂ ਖਬਰ ਆ, ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਹੁਣ ਜਿਹੜੇ ਮੋਦੀ ਨੇ ਫਾਰਮਿੰਗ ਬਿੱਲ ਜਿਹੜੇ ਵਾਪਸ ਲੈ ਲਏ ਆ, ਥੋੜੀ ਜਿਹੀ ਉਹਦੇ ਤੇ ਡਿਸਕਸ਼ਨ ਕਰਾਂਗੇ। ਪਰ ਉਹ ਫਿਰ ਅਗਲਾ ਟੌਪਿਕ ਆ, ਜਦੋਂ ਐਕਚੁਅਲ ਦੇ ਵਿੱਚ ਸਾਰੇ ਬਿੱਲ ਬੁੱਲ ਰੱਦ ਹੋ ਜਾਂਦੇ ਆ, ਧਰਨੇ ਟੁੱਟ ਜਾਂਦੇ ਆ, ਤਾਂ ਫਿਰ ਗੱਲ ਕਰਾਂਗੇ ਪ੍ਰੋਪਰ ਉਹਦੇ ਪਰ, ਥੋੜਾ ਜਿਹਾ ਉਹਦੇ ਉੱਤੇ ਟੱਚ ਕਰਾਂਗੇ। ਕੁਛ ਇੱਕ ਹਾਊਸਕੀਪਿੰਗ ਰੂਲਸ ਹੈਗੇ ਆ। ਮੇਨ ਜਿਹੜਾ ਮੈਂ ਗੱਲ ਇਹ ਕਰਨਾ ਚਾਹੁੰਦਾ ਕਿ ਕਾਫੀ ਸਾਰੇ ਕਲਾਇੰਟ ਆ, ਕਈ ਜਿਹੜੇ ਵਰਕ ਪਰਮਿਟਸ ਵਗੈਰਾ ਉਹਨਾਂ ਦੇ ਫਾਈਲ ਕੀਤੇ ਹੋਏ ਆ, ਜਿਹੜੇ ਕਿ 13 ਤੋਂ 14 ਮਹੀਨੇ ਲੱਗ ਰਹੇ ਨੇ ਹੁਣ ਵਰਕ ਪਰਮਿਟ ਆਉਣ ਦੇ ਵਿੱਚ ਜੀ। ਤੇ ਉਹ ਜਿਹੜੇ ਵਰਕ ਪਰਮਿਟ ਤੁਹਾਡੇ ਜਿਹੜੇ ਪੈਂਡਿੰਗ ਹੈਗੇ ਆ, ਆਪਾਂ ਕੁਝ ਨਹੀਂ ਕਰ ਸਕਦੇ, ਉਹ ਪੈਂਡਿੰਗ ਆ। ਤੇ ਜਿਹੜੀ ਟਾਈਮਲਾਈਨ ਉਹਦੀ ਹੁੰਦੀ ਆ ਉਹ ਸਾਡੇ ਹੱਥ ਵਸ ਨਹੀਂ ਹੁੰਦੀ, ਸੋ ਉਹਦੀ ਵੇਟ ਕਰਨੀ ਪੈਣੀ ਹੈ। ਸੋ ਇਦਾਂ ਹੀ ਜਿਹੜੇ ਪੁਰਾਣੇ ਅਸਾਲਮ ਦੇ ਕੇਸ ਫਾਈਲ ਕੀਤੇ ਸੀਗੇ, ਉਹਨਾਂ ਨੇ ਆਪਣੀ ਪਾਲਿਸੀ ਬਣਾਈ ਹੈ ਕਿ ਜਿਹੜੇ ਨਵੇਂ ਵਾਲੇ ਕੇਸਿਸ ਆ ਉਹ ਪਹਿਲਾਂ ਆਪਾਂ ਸੁਣਨੇ ਆ, ਲਾਸਟ ਇਨ ਫਸਟ ਆਊਟ ਪਾਲਿਸੀ ਦੇ ਥੱਲੇ, ਤੇ ਜਿਹੜੇ ਪੁਰਾਣੇ ਵਾਲੇ ਆ ਉਹ ਜੇ ਪੈਂਡਿੰਗ ਹੀ ਰਹੂਗੇ। ਤੇ ਜੇ ਕੋਈ ਪੁੱਛਦਾ ਕਿ 2015 16 17 18 ਵਾਲੇ ਇਹਨਾਂ ਨੂੰ ਕਿੰਨੀ ਦੇਰ ਲੱਗੂਗੀ ਅਸਾਲਮ ਦੇ ਕੇਸਿਸ ਨੂੰ, ਤੁਹਾਨੂੰ 3-4 ਸਾਲ 5 ਸਾਲ ਹੋਰ ਲੱਗ ਸਕਦੇ ਨੇ। ਸੋ ਤੁਹਾਨੂੰ ਵੇਟ ਕਰਨਾ ਪਊਗਾ। ਤੇ ਜਿਨ੍ਹਾਂ ਦੇ ਪਿੱਛੇ ਫੈਮਿਲੀ ਮੈਂਬਰਸ ਹੈਗੇ ਨੇ, ਮਤਲਬ ਕਿ ਸਪਾਊਸ ਜਾਂ ਬੱਚੇ, ਉਹ ਵਾਲੇ ਲੋਕ ਆਪਣਾ ਜਿਹੜਾ ਕੇਸ ਆ ਉਹ ਐਕਸਪੀਡਾਈਟ ਕਰਾ ਸਕਦੇ ਨੇ। ਸਿਰਫ ਪੈਰੈਂਟਸ ਦੇ ਬੇਸ ਤੇ ਉਹ ਕੇਸ ਜਿਹੜੇ ਹੈਗੇ ਐਕਸਪੀਡਾਈਟ ਨਹੀਂ ਕਰ ਰਹੇ।
ਸੋ ਜੇ ਤੁਹਾਡੇ ਪਿੱਛੇ ਕਿਸੇ ਫੈਮਿਲੀ ਮੈਂਬਰ ਬਚੇ ਹੋਏ ਆ ਉਹਦੇ ਬੇਸ ਤੇ ਤੁਸੀਂ ਐਕਸਪੀਡਾਈਟ ਕਰਾ ਸਕਦੇ ਹੋ। ਜੀ ਜੀ। ਸੋ ਬੜੇ ਚਿਰ ਦੀ ਅਟਾਰਨੀ ਟਿਕਟ ਜੀ ਤਾਂਗ ਸੀਗੀ, ਬੜੇ ਲੋਕ ਅੱਖਾਂ ਟਿਕਾ ਕੇ ਦੇਖ ਰਹੇ ਸੀਗੇ ਇਸ ਪ੍ਰਸ਼ਾਸਨ ਵੱਲ ਵੀ ਇਹਨਾਂ ਨੇ ਇਮੀਗ੍ਰੇਸ਼ਨ ਦੇ ਕੋਈ ਰਿਫਾਰਮ ਕਰਨੇ ਆ। ਇੱਕ ਚੀਜ਼ ਫਿਰ ਦੱਸਦੇ ਜਾਈਏ, ਅਜੇ ਇਹ ਪੂਰਨ ਤੌਰ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਰਿਫਾਰਮ ਦੀ ਗੱਲ ਕਰ ਰਹੇ ਆ ਇਹ ਅਜੇ ਵਿੱਚ ਵਿਚਾਲੇ ਆ। ਪਹਿਲੀ ਪੌੜੀ ਇਹ ਚੜਿਆ ਆ, ਸੈਨੇਟ ਦੇ ਵਿੱਚ ਇਸਨੇ ਜਾਣਾ ਆ। ਸੋ ਜਿਹੜਾ ਬਿਲਡ ਬੈਕ ਬੈਟਰ ਵਾਲਾ ਸੀਗਾ 1.7 ਟ੍ਰਿਲੀਅਨ ਡਾਲਰ ਦਾ ਹਾਊਸ ਦੇ ਵਿੱਚ ਇੱਕ ਸਪੈਂਡਿੰਗ ਬਿੱਲ ਪਾਸ ਹੋਇਆ ਆ, ਜਿਸ ਦੇ ਵਿੱਚ ਇਤਿਹਾਸਿਕ ਤੌਰ ਦੇ ਉੱਤੇ ਇਮੀਗ੍ਰੇਸ਼ਨ ਰਿਫਾਰਮ ਦੀ ਇਸ ਦੇ ਵਿੱਚ ਚਰਚਾ ਹੈਗੀ ਆ। ਜੇ ਤੁਸੀਂ ਇਸ ਦੇ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ ਕੀ ਇਸ ਦੇ ਵਿੱਚ ਹੈਗਾ ਆ ਤੇ ਕੀ ਇਸ ਦੇ ਪਿੱਛੇ ਹੁਣ, ਕਿਉਂਕਿ ਆਪਾਂ ਪੋਲਿਟਿਕਸ ਵੱਲ ਨੂੰ ਵੀ ਇਸ ਦੇ ਵੱਲ ਨੂੰ ਜਾਵਾਂਗੇ ਜੀ। ਹਾਂਜੀ, ਸੋ ਪੋਲਿਟਿਕਸ ਇਹ ਹੈ ਕਿ ਇਸ ਤੋਂ ਪਹਿਲਾਂ ਟਿਕਟੌਕ ਫਿਰ ਦੁਬਾਰਾ ਐਕਟਿਵ ਹੋਵੇ, ਲੋਕੀ ਕਹਿਣ ਕਿ ਇਮੀਗ੍ਰੇਸ਼ਨ ਰਿਫਾਰਮ ਪਾਸ ਹੋ ਗਿਆ। ਲੋਕੀ ਜਿਹੜੇ ਆਪਣੇ ਪੰਜਾਬੀ ਬੰਦੇ ਆ ਉਹ ਸਿਰਫ ਆਹੀ ਸੁਣਦੇ ਕਿ ਇਮੀਗ੍ਰੇਸ਼ਨ ਰਿਫਾਰਮ, ਉਹ ਉਹਨੂੰ ਲਿੰਕ ਕਰਦੇ ਆ ਕਿ ਰੇਗਨ ਨੇ ਜਿਹੜਾ 30 ਸਾਲ ਪਹਿਲਾਂ ਪਾਸ ਕੀਤਾ ਸੀਗਾ ਕਿ ਹੁਣ ਪੱਕਾ ਹੀ ਕਰ ਦੇਣਾ। ਸੋ ਇਮੀਗ੍ਰੇਸ਼ਨ ਰਿਫਾਰਮ ਪਹਿਲੀ ਗੱਲ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰਿਆਂ ਨੂੰ ਪੱਕਾ ਕਰ ਦੇਣਾ। ਸੋ ਇਹ ਜਿਹੜਾ ਇੱਕ ਸੋਸ਼ਲ ਸਪੈਂਡਿੰਗ ਬਿੱਲ ਆ, ਬਜਟ ਦੇ ਨਾਲ ਸੰਬੰਧ ਰੱਖਦਾ, ਤੇ ਪਿਛਲੇ ਹਫਤੇ ਫਰਾਈਡੇ ਨੂੰ ਇਹਨਾਂ ਨੇ 220 ਦੀ 220:213 ਮਤਲਬ 220 ਦੀ ਮੈਜੋਰਟੀ ਵੋਟ ਦੇ ਨਾਲ ਇਹਨਾਂ ਨੇ ਪਾਸ ਕੀਤਾ। ਇਹ ਜਿਹੜਾ ਬਿੱਲ ਹੈਗਾ ਹੁਣ ਤੱਕ ਦਾ, ਜਿਹੜੇ ਪਿਛਲੇ ਰੇਗਨ ਤੋਂ ਬਾਅਦ ਜਿਹੜਾ ਆਪਾਂ ਕਹੀਏ ਕਿ 35 ਸਾਲਾਂ ਦੇ ਵਿੱਚ ਜੇ ਇਹ ਪਾਸ ਹੋ ਜਾਂਦਾ ਤਾਂ ਸਭ ਤੋਂ ਜ਼ਿਆਦਾ ਕਹਿ ਲਓ ਕਿ ਐਕਸਟੈਂਸਿਵ ਇੱਕ ਇਮੀਗ੍ਰੇਸ਼ਨ ਰਿਫਾਰਮ ਹੋਊਗਾ। ਅਜੇ ਇਹ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਦਿੰਦਾ, ਪਰ ਇਹ ਕੀ ਕਰਦਾ ਹੈਗਾ ਕਿ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਹੈਗੇ ਆ 2011 ਤੋਂ ਪਹਿਲਾਂ 2011 ਸਾਲ ਤੋਂ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਆਏ ਸੀ ਤੇ ਇੱਥੇ ਰਹਿ ਰਹੇ ਆ, ਉਹਨਾਂ ਨੂੰ ਆਪਾਂ ਇੱਕ ਵਰਕ ਪਰਮਿਟ ਦੀ ਆਪਸ਼ਨ ਦੇਵਾਂਗੇ। 10 ਸਾਲ ਦਾ ਉਹਨਾਂ ਨੂੰ ਵਰਕ ਪਰਮਿਟ ਮਿਲੂਗਾ। ਸੋ ਇਹਨਾਂ ਨੂੰ ਕਹਿ ਲਓ ਕਿ ਜਿਹੜੇ ਤੁਹਾਡੇ ਨਾਰਮਲੀ ਇਮੀਗ੍ਰੇਸ਼ਨ ਲਾਜ਼ ਹੁੰਦੇ ਆ ਉੱਥੋਂ ਵੇਵਰ ਹੈਗਾ, ਤੇ ਇੱਕ ਪ੍ਰੋਸੈਸ ਹੁੰਦਾ ਉਹਨੂੰ ਕਹਿੰਦੇ ਆਪਾਂ ਪੇਰੋਲ। ਸੋ ਉਹਨਾਂ ਨੂੰ ਇਹ ਪੇਰੋਲ ਦੇ ਦਿੰਦੇ ਆ। ਸੋ ਕਹਿੰਦੇ ਕਿ ਪਹਿਲਾਂ ਆਪਾਂ ਤੁਹਾਨੂੰ 5 ਸਾਲ ਦਾ ਪੇਰੋਲ ਦੇਵਾਂਗੇ, ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ 5 ਸਾਲ ਦਾ ਹੋਰ ਐਕਸਟੈਂਡ ਕਰ ਸਕਦੇ ਹੋ। ਸੋ ਇਹ ਪੇਰੋਲ ਦੇ ਨਾਲ 6.5 ਤੋਂ 7 ਮਿਲੀਅਨ ਲੋਕਾਂ ਨੂੰ ਫਾਇਦਾ ਹੋ ਸਕਦਾ, ਤੇ ਤਕਰੀਬਨ ਇਹਦੇ ਵਿੱਚ ਜਿਹੜੇ 3 ਮਿਲੀਅਨ ਲੋਕ ਆ ਉਹ ਪੱਕੇ ਵੀ ਹੋ ਸਕਦੇ ਨੇ। ਸੋ ਸਾਰੇ ਜਣੇ ਇਹਦੇ ਵਿੱਚ ਪੱਕੇ ਨਹੀਂ ਹੋਊਗੇ, ਸਿਰਫ ਇੱਕ ਪੇਰੋਲ ਦਾ ਪ੍ਰੋਸੈਸ ਆ ਤੇ ਇੱਕ ਵਰਕ ਪਰਮਿਟ ਦਾ ਪ੍ਰੋਸੈਸ ਹੈ। ਇਹਦੇ ਵਿੱਚ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਮਿਲਣਾ ਸਾਰਿਆਂ ਨੂੰ। ਜੀ। ਸੋ ਜਿੱਦਾਂ ਤੁਸੀਂ ਵੀ ਕਿਹਾ, ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਇਹ ਅਜੇ ਕਾਨੂੰਨ ਨਹੀਂ ਬਣਿਆ, ਇਹ ਦੱਸਦੇ ਸੀਗੇ ਕਾਨੂੰਨ ਬਣਨ ਦੇ ਲਈ ਜਿਹੜੇ ਦੋਨੋਂ ਸਦਨ ਆ, ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਤੇ ਸੈਨੇਟ, ਇਹਨਾਂ ਦੋਨਾਂ 'ਚ ਪਾਸ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਵੀ ਰਾਸ਼ਟਰਪਤੀ ਹੁੰਦੇ ਆ, ਜੇ ਉਹ ਵੀਟੋ ਨਹੀਂ ਕਰ ਦਿੰਦੇ ਅਜਿਹੇ ਕਿਸੇ ਬਿੱਲ ਨੂੰ ਲੈ ਕੇ, ਵੀ ਉਹਨਾਂ ਦੇ ਵੀ ਸਾਈਨ ਹੋਣਗੇ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਬਿੱਲ ਬਣਦਾ ਆ। ਸੋ ਇੱਕ ਜਿਹੜਾ ਇਨਫਰਾਸਟ੍ਰਕਚਰ ਵਾਲਾ ਬਿੱਲ ਆ ਉਹ ਕਾਨੂੰਨ ਬਣ ਗਿਆ ਆ, ਉਹਦੇ ਵਿੱਚ ਜਿਹੜੀ ਆ ਇਮੀਗ੍ਰੇਸ਼ਨ ਰਿਫਾਰਮ ਦੀ ਗੱਲ ਨਹੀਂ ਆ, ਉਹ 'ਚ ਸਿਰਫ ਸੜਕਾਂ ਪੁਲਾਂ ਨੂੰ ਲੈ ਕੇ ਬ੍ਰੌਡਬੈਂਡ ਯੂਟਿਲਿਟੀਜ਼ ਉਸ ਦੀ ਜਿਹੜੀ ਉਸ ਦੇ ਵਿੱਚ ਚਰਚਾ ਹੈ ਉਹ ਵੱਖਰਾ ਹੈ, ਦੋਨਾਂ ਨੂੰ ਆਪਸ 'ਚ ਮਿਕਸ ਨਾ ਕਰਿਓ। ਸੋ ਹਾਊਸ ਨੇ ਜਿਹੜਾ ਆ ਇਹ ਹੁਣ ਪਾਸ ਕਰ ਦਿੱਤਾ ਹੈਗਾ। ਸੋ ਜੇ ਤੁਸੀਂ ਅੱਜ ਦੱਸੋ ਵੀ ਐਕਸਪਲੇਨ ਤੁਸੀਂ ਕਰੋ ਵੀ ਇਹ ਰਾਈਟ ਨਾਓ ਕਿੱਥੇ ਖੜਾ ਆ ਤੇ ਕੀ ਇਸ ਦੇ ਵਿੱਚ ਹੋਣ ਵਾਲਾ ਹੋਰ ਬਾਕੀ ਹੈਗਾ ਜੀ। ਸੋ 1.7 ਟ੍ਰਿਲੀਅਨ ਦਾ ਬਿੱਲ ਇਹ ਹੈਗਾ ਹੈ ਨਾ, 1.7 ਟ੍ਰਿਲੀਅਨ ਦਾ ਬਿੱਲ ਆ, ਤੇ ਸੋਸ਼ਲ ਸਪੈਂਡਿੰਗ ਕਿ ਪੈਸੇ ਕਿੱਥੇ ਖਰਚਣੇ ਆ, ਤੇ ਕਲਾਈਮੇਟ ਕੰਟਰੋਲ ਦੀ ਜਿਹੜੀ ਪ੍ਰੋਵੀਜ਼ਨਸ ਆ ਉਹਦੇ ਰਿਲੇਟਡ ਇਹ ਬਿੱਲ ਸੰਬੰਧ ਰੱਖਦਾ, ਤੇ ਇਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਦੀਆਂ ਪ੍ਰੋਵੀਜ਼ਨਸ ਵੀ ਪਾਈਆਂ ਹੋਈਆਂ। ਸੋ ਇਸੇ ਪੋਲਿਟਿਕਸ ਬਾਰੇ ਆਪਾਂ ਡਿਸਕਸ ਕਰਾਂਗੇ ਕਿ ਇਹ ਜਿਹੜਾ ਸਪੈਂਡਿੰਗ ਬਿੱਲ ਹੈਗਾ ਇਹਦੇ ਵਿੱਚ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਕਿੱਦਾਂ ਆ ਗਈਆਂ। ਸੋ ਜਿਹੜੀ ਸੋ ਹਾਊਸ ਨੇ ਇਹਨੂੰ ਪਾਸ ਕਰਤਾ, ਸੈਨੇਟ ਦੇ ਕੋਲ ਆਪਾਂ ਉਮੀਦ ਕਰ ਸਕਦੇ ਹਾਂ ਕਿ ਸ਼ਾਇਦ ਇਹ ਕ੍ਰਿਸਮਸ ਤੋਂ ਪਹਿਲਾਂ ਪਾਸ ਹੋ ਜਾਵੇ। ਤੇ ਹੁਣ ਪੁਆਇੰਟ ਇਹ ਹੈ, ਜਿੱਦਾਂ ਤੁਸੀਂ ਦੱਸਿਆ ਕਿ ਦੋਨੋਂ ਹਾਊਸਾਂ ਨੇ ਜਿਹੜਾ ਹੈਗਾ, ਹਾਊਸ ਤੇ ਸੈਨੇਟ ਨੇ, ਉਹਨੇ ਆਇਡੈਂਟੀਕਲ ਬਿੱਲ ਪਾਸ ਕਰਨਾ ਹੁੰਦਾ। ਜੇ ਹਾਊਸ ਜੇ ਉੱਤੋਂ ਸੈਨੇਟ ਜਾ ਕੇ ਕੋਈ ਵੀ ਚੇਂਜ ਕਰ ਦੇਵੇ ਉਹਦੇ ਉੱਤੇ, ਫਿਰ ਉਹ ਵਾਲਾ ਬਿੱਲ ਪਾਸ ਹੁੰਦਾ, ਪੁਰਾਣਾ ਵਾਲਾ ਰੱਦ ਹੋ ਜਾਂਦਾ, ਫਿਰ ਦੁਬਾਰਾ ਥੱਲੇ ਹੋ ਜਾਂਦਾ। ਤਾਂ ਮਤਲਬ ਕਿ ਦੋਨੋਂ ਜਿਹੜੇ ਬਿੱਲ ਆ ਉਹ ਆਇਡੈਂਟੀਕਲ ਹੋਣੇ ਚਾਹੀਦੇ ਆ। ਤੇ ਜਿਹੜੇ ਡੈਮੋਕ੍ਰੈਟਿਕ ਚੱਕ ਸ਼ੂਮਰ ਆ ਮੈਜੋਰਟੀ ਲੀਡਰ, ਉਹਨੂੰ ਸਾਰੇ ਜਿਹੜੇ ਡੈਮੋਕ੍ਰੈਟਸ ਹੈਗੇ 50 ਦੇ 50 ਉੱਤੇ 100% ਜੇ ਸਪੋਰਟ ਜਿਹੜੀ ਆ ਉਹ ਚਾਹੀਦੀ ਆ। ਇੱਕ ਵੀ ਬੰਦਾ ਜੇ ਮੁੱਕਰ ਗਿਆ ਤਾਂ ਫਿਰ ਇਹ ਬਿੱਲ ਜਿਹੜਾ ਹੈਗਾ ਉਹ ਪਾਸ ਨਹੀਂ ਹੋ ਸਕਦਾ। ਸੋ ਹੁਣ ਇਹਦੇ ਵਿੱਚ ਜਿਹੜਾ ਮੇਨ ਮੁੱਦਾ ਜਿਹੜਾ ਅਜੇ ਕਿ ਅਨਰਿਜ਼ੋਲਵਡ ਹੈਗਾ, ਹੁਣ ਇਹ ਤਾਂ ਆਪਾਂ ਕਈ ਵਾਰੀ ਸੁਣ ਲਿਆ, ਇਹ ਤਾਂ ਸਾਡੀ ਆਡੀਅנס ਨੂੰ ਪਤਾ ਹੀ ਆ ਕਿ 2 ਹਾਊਸ ਆ, ਇੱਕ ਸੈਨੇਟ ਆ ਤੇ ਇੱਕ ਹਾਊਸ ਆ, ਤੇ ਪ੍ਰੈਜ਼ੀਡੈਂਟ ਨੇ ਫਿਰ ਸਾਈਨ ਕਰਨੇ ਹੁੰਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਜਿਹੜਾ ਮੇਨ ਮੁੱਦਾ ਇਹਦੇ ਵਿੱਚ ਇਹ ਹੈਗਾ ਕਿ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਹੈਗਾ, ਉਹਦਾ ਜਿਹੜਾ ਐਡਵਾਈਜ਼ਰੀ ਓਪੀਨੀਅਨ ਹੈਗਾ, ਉੱਤੇ ਸਾਰੀ ਗੱਲ ਟਿਕੀ ਹੋਈ ਹੈ ਕਿ ਐਡਵਾਈਜ਼ਰੀ ਓਪੀਨੀਅਨ ਵਿੱਚ ਇਹ ਰਿਕਿਲੈਂਸ ਬਿੱਲ ਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ।
ਕਿ ਕੀ ਉਹਨੂੰ ਇਮੀਗ੍ਰੇਸ਼ਨ ਦੇ ਬਾਰੇ ਵੀ ਕਮੈਂਟ ਦੇਣਾ ਚਾਹੀਦਾ ਕਿ ਸਿਰਫ ਇਹ ਜਿਹੜਾ ਬਜਟ ਦੀਆਂ ਲਾਈਨ ਆਈਟਮ ਹੈਗੀਆਂ ਉਹਦੇ ਉੱਤੇ ਕਮੈਂਟ ਜਿਹੜਾ ਉਹ ਫੋਕਸ ਰੱਖੇ? ਜੀ ਬਿਲਕੁਲ। ਸੋ ਇੱਕ ਚੀਜ਼ ਇਹ ਵੀ ਬੀਤੇ ਦਿਨਾਂ 'ਚ ਸੁਣੀ ਸੀਗੀ ਵੀ ਜਿਹੜਾ ਸੈਨੇਟ ਪਾਰਲੀਮੈਂਟੇਰੀਅਨ ਆ ਉਹਨਾਂ ਨੇ ਤਾਂ ਇਨਫੈਕਟ ਆਪਣਾ ਉਸ ਟਾਈਮ ਦੇ ਉੱਤੇ ਓਪੀਨੀਅਨ ਦਿੱਤਾ ਸੀਗਾ ਵੀ ਇਮੀਗ੍ਰੇਸ਼ਨ ਦਾ ਇਸ ਰੀਕਨਸੀਲੀਏਸ਼ਨ ਦੇ ਜਿਹੜਾ ਪ੍ਰੋਸੈਸ ਆ ਉਸ ਬਿੱਲ ਦੇ ਤਹਿਤ ਨਹੀਂ ਹੋਊਗਾ। ਪਰ ਜਿਹੜਾ ਹੁਣ ਹਾਊਸ ਨੇ ਪਾਸ ਕੀਤਾ ਆ ਇਹਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਹੈਗਾ ਆ। ਹੁਣ ਇਹ ਸੈਨੇਟ ਵਾਲੇ ਵੇਖਦੇ ਆ ਵੀ ਇਹ ਕੀ ਕਰਦੇ ਆ। ਸੋ ਪਾਰਲੀਮੈਂਟੇਰੀਅਨ ਦੀ ਪੋਜੀਸ਼ਨ ਦੱਸਦੇ ਜਾਈਏ ਇੱਕ ਨਿਊਟਰਲ ਪੋਜੀਸ਼ਨ ਜਿਹੜੀ ਹੁੰਦੀ ਆ, ਪਾਰਟੀਜ਼ਨ ਪੋਜੀਸ਼ਨ ਜਿਹੜੀ ਆ ਇਹ ਨਹੀਂ ਹੁੰਦੀ। ਸੋ ਦੇਖੋ ਅੱਗੇ ਇਹ ਕੀ ਕਰਦੇ ਆ। ਸੋ ਆਡੀਅנס ਨੂੰ ਜੇ ਤੁਸੀਂ ਥੋੜਾ ਜਿਹਾ ਪਾਰਲੀਮੈਂਟੇਰੀਅਨ ਦੇ ਬਾਰੇ ਤੁਸੀਂ ਅੰਡਰਸਟੈਂਡ ਕਰਵਾਓ, ਥੋੜਾ ਜਿਹਾ ਦੱਸੋ, ਐਕਸਪਲੇਨ ਕਰੋ ਵੀ ਕੀ ਉਹਦਾ ਰੋਲ ਆ, ਕੀ ਉਸਨੇ ਜਿਹੜਾ ਇਹ ਕਰਨਾ ਆ, ਤੇ ਉਹ ਕੀ ਲੱਗਦਾ ਹੈ ਵੀ ਆਪਾਂ ਨੂੰ ਇਮੀਗ੍ਰੇਸ਼ਨ ਵਾਲਾ ਮੁੱਦਾ ਇਸ ਦੇ ਵਿੱਚ ਐਡ ਹੋਣ ਦੇਣਗੇ? ਜੀ ਬਿਲਕੁਲ। ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਦੋਂ ਪਹਿਲਾਂ ਇਮੀਗ੍ਰੇਸ਼ਨ ਰਿਫਾਰਮ ਬਿੱਲ ਜਿਹੜੇ ਪਾਸ ਕੀਤੇ ਸੀਗੇ ਕਿ ਥੱਲੋਂ ਹਾਊਸ ਨੇ ਹਮੇਸ਼ਾ ਮੈਜੋਰਟੀ ਨਾਲ ਪਾਸ ਕਰਨਾ ਹੁੰਦਾ ਤੇ ਸੈਨੇਟ ਦੇ ਵਿੱਚ ਜਾ ਕੇ 100 ਚੋਂ ਤੁਹਾਨੂੰ 60 ਸੀਟਾਂ ਚਾਹੀਦੀਆਂ ਹੁੰਦੀਆਂ ਹਨਾ ਜੀ। ਤੇ ਉਹ ਫਿਲੀਬਸਟਰ ਪ੍ਰੋਸੈਸ ਆਪਾਂ ਐਕਸਪਲੇਨ ਕੀਤਾ ਸੀਗਾ ਕਿ ਜੇ 10 ਵੀ ਜਾਣੇ ਜਿੱਦਾਂ ਜੇ 60 ਸੀਟਾਂ ਨਹੀਂ ਮਿਲੀਆਂ ਉਹ ਅਟਕ ਗਏ ਤਾਂ ਬਿੱਲ ਕੋਈ ਵੀ ਜਿਹੜਾ ਹੈਗਾ ਕਾਨੂੰਨ ਬਣ ਨਹੀਂ ਸਕਦਾ। ਕੋਈ ਵੀ ਜਿਹੜਾ ਸੈਨੇਟਰ ਹੈਗਾ ਜੇ ਉਹ ਅਟਕਾ ਕੇ ਬਹਿ ਗਿਆ ਕੋ ਅਨਲਿਮਿਟਿਡ ਟਾਈਮ ਹੈਗਾ ਤੇ ਉਹ ਜਿਹੜਾ ਪੂਰਾ ਕਾਰਜਕਾਲ ਆ ਉਹ ਮੁਕਾ ਦਿੰਦੇ ਫਿਲੀਬਸਟਰ ਪ੍ਰੋਸੈਸ ਦੇ ਥੱਲੇ। ਸੋ ਪਾਰਲੀਮੈਂਟੇਰੀਅਨ ਕਾਫੀ ਜਿਹੜੀ ਇੱਕ ਕਹ ਲਓ ਨਿਊਟਰਲ ਪੋਜੀਸ਼ਨ ਆ। ਹੁਣ ਨਿਊਟਰਲ ਵਰਡ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਾਂ ਦੇਖਿਆ ਕਿ ਕਰਪਸ਼ਨ ਹਰ ਕਿਤੇ ਹੈਗੀ, ਇੰਡੀਆ, ਅਮਰੀਕਾ, ਹਰੇਕ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਫਾਰਿਸ਼ ਕਰਨਾ ਚਾਹੁੰਦਾ। ਇਹ ਹਿਊਮਨ ਮੈਂਟੈਲਿਟੀ ਹੈ ਕਿ ਮੇਰਾ ਕੰਮ ਪਹਿਲਾਂ ਹੋ ਜਾਵੇ, ਸਾਡਾ ਕੰਮ ਬਣ ਜਾਵੇ ਹਨਾ। ਸੋ ਪਾਰਲੀਮੈਂਟੇਰੀਅਨ ਦਾ ਜਿਹੜਾ ਆਫਿਸ ਹੈਗਾ ਇਹ ਇੱਕ ਤਰ੍ਹਾਂ ਦਾ ਜਿਹੜਾ ਸੈਨੇਟ ਨੂੰ ਇੱਕ ਐਡਵਾਈਜ਼ਰੀ ਪੋਜੀਸ਼ਨ ਦੇ ਵਿੱਚ ਇਹ ਉਹਨਾਂ ਨੂੰ ਦੱਸਦੇ ਆ ਕਿ ਤੁਹਾਡੇ ਜਿਹੜੇ ਰੂਲਸ ਹੈਗੇ ਆ ਉਹ ਕਿਸ ਹਿਸਾਬ ਨਾਲ ਇੰਟਰਪ੍ਰੈਟ ਹੋਣੇ ਚਾਹੀਦੇ ਆ, ਪ੍ਰੋਸੀਜਰ ਕਿਸ ਹਿਸਾਬ ਨਾਲ ਇੰਟਰਪ੍ਰੈਟ ਹੋਣਾ ਚਾਹੀਦਾ। ਹੁਣ ਜਿਹੜੇ ਪ੍ਰੀਸਾਈਡਿੰਗ ਆਫਿਸਰ ਹੁੰਦਾ ਸੈਨੇਟ ਦਾ ਉਹਨੂੰ ਕਿਉਂਕਿ ਇਹ ਬਹੁਤ ਜ਼ਿਆਦਾ ਕੰਪਲੈਕਸ ਰੂਲ ਹੈ ਕਿਉਂਕਿ ਤੁਸੀਂ ਦੇਖੋ ਕਿ ਮੁੱਦੇ ਕਿੰਨੇ ਆ, ਇਮੀਗ੍ਰੇਸ਼ਨ ਦਾ ਹੋ ਗਿਆ, ਕਲਾਈਮੇਟ ਦਾ ਹੋ ਗਿਆ, ਟੈਕਸ ਦਾ ਹੋ ਗਿਆ, ਮਤਲਬ ਕਿ ਹਜ਼ਾਰਾਂ ਟੌਪਿਕਸ ਜਿੱਦਾਂ ਹੈਗੇ ਆ। ਸੋ ਸੈਨੇਟ ਨੂੰ ਜ਼ਿਆਦਾਤਰ ਜਿਹੜਾ ਕਿ ਕਰੰਟ ਪਾਰਲੀਮੈਂਟਰੀ ਸਿਚੁਏਸ਼ਨ ਕੀ ਚੱਲਦੀ ਪਈ ਹੈ ਕਿ ਗ੍ਰਿਡ ਲਾਕ ਕਿੱਥੇ ਹੈਗਾ, ਕਰੰਟ ਪ੍ਰੋਸੀਜਰ ਕੀ ਆ, ਸੁਪਰੀਮ ਕੋਰਟ ਦੇ ਡਿਸੀਜਨ ਵਗੈਰਾ ਕੀ ਆ, ਕਿੱਦਾਂ। ਸੋ ਉਹ ਸਾਰਾ ਕੁਝ ਇੱਕ ਕਹਿ ਲਓ ਕਿ ਆਮ ਪੋਲੀਟੀਸ਼ੀਅਨ ਨੂੰ ਮੈਮੋਰਾਈਜ਼ ਕਰਨਾ, ਚੇਤੇ ਰੱਖਣਾ, ਧਿਆਨ 'ਚ ਰੱਖਣਾ ਇੰਪੋਸੀਬਲ ਹੈ ਕਿਉਂਕਿ ਉਹਨਾਂ ਦਾ ਕੰਮ ਹੈਗਾ ਪਬਲਿਕ 'ਚ ਜਾ ਕੇ ਵੋਟਾਂ ਬਟੋਰਨੀਆਂ। ਸੋ ਇਹ ਫਿਰ ਪ੍ਰੀਸਾਈਡਿੰਗ ਆਫਿਸਰ ਨੂੰ ਐਡਵਾਈਜ਼ ਕਰਦੇ ਆ ਕਿ ਤੁਸੀਂ ਕਿੱਦਾਂ ਜਦੋਂ ਤੁਹਾਡੇ ਸਾਹਮਣੇ ਪ੍ਰਸਤਾਵ ਰੱਖੇ ਜਾਂਦੇ ਆ, ਜੁਆਇੰਟ ਇਨਕੁਆਇਰੀਜ਼ ਰੱਖੀਆਂ ਜਾਂਦੀਆਂ, ਮੋਸ਼ਨਸ ਰੱਖੀਆਂ ਜਾਂਦੀਆਂ, ਉਹਨੂੰ ਤੁਸੀਂ ਕਿੱਦਾਂ ਰੂਲ ਕਰਨਾ, ਕੀ ਉਹਦੇ ਵਿੱਚ ਸਹੀ ਹੈ, ਕੀ ਉਹਦੇ ਵਿੱਚ ਗਲਤ ਹੈ। ਪਰ ਇਹ ਸਿਰਫ ਇੱਕ ਐਡਵਾਈਜ਼ਰੀ ਪੋਜੀਸ਼ਨ ਆ ਪਾਰਲੀਮੈਂਟੇਰੀਅਨ ਦੀ। ਪ੍ਰੀਸਾਈਡਿੰਗ ਆਫਿਸਰ ਦੀ ਮਰਜ਼ੀ ਹੈ ਕਿ ਉਹ ਇਹਨੂੰ ਮੰਨੇ ਜਾਂ ਨਾ ਮੰਨੇ। ਪਰ ਹੁਣ ਗੱਲ ਇਦਾਂ ਕਿ ਫਿਰ ਤੁਸੀਂ ਕਹੋਗੇ ਕਿ ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਇਹ ਹੈ ਕਿ ਅੱਜ ਤੱਕ ਲਾਸਟ ਟਾਈਮ ਜਦੋਂ ਕਿਸੇ ਵਾਈਸ ਪ੍ਰੈਜ਼ੀਡੈਂਟ ਨੇ ਪਾਰਲੀਮੈਂਟੇਰੀਅਨ ਦੀ ਗੱਲ ਨਹੀਂ ਮੰਨੀ ਸੀ ਉਹ 1975 ਚ ਸੀਗਾ। ਮਤਲਬ 1975 ਤੋਂ ਲੈ ਕੇ ਹੁਣ ਤੱਕ ਕਦੀ ਵੀ ਇਦਾਂ ਨਹੀਂ ਹੋਇਆ ਕਿ ਪਾਰਲੀਮੈਂਟੇਰੀਅਨ ਦੀ ਗੱਲ ਜਿਹੜੀ ਨਾ ਮੰਨੀ ਜਾਵੇ। ਉਹਦਾ ਰੀਜ਼ਨ ਇਹ ਹੈਗਾ ਕਿ ਜੇ ਤੁਸੀਂ ਗੱਲ ਨਾ ਮੰਨੋ ਤਾਂ ਫਿਰ ਤਾਂ ਇਦਾਂ ਕਿ ਕਿਸੇ ਵੀ ਸਿਰੇ ਗੱਲ ਨਹੀਂ ਲੱਗਣੀ ਹਨਾ। ਫਿਰ ਤਾਂ ਉਹਨਾਂ ਨੇ ਫਿਲੀਬਸਟਰ ਕਰਕੇ ਹਰੇਕ ਚੀਜ਼ ਉੱਥੇ ਟਿਕ ਜਾਣੀ। ਸੋ ਉਹਨਾਂ ਨੇ ਇੱਕ ਇਦਾਂ ਦੀ ਪੋਜੀਸ਼ਨ ਬਣਾਈ ਹੈ ਕਿ ਜੇ ਦੇਸ਼ ਨੂੰ ਲੋੜ ਪਵੇ ਇੱਕ ਇਦਾਂ ਦਾ ਨਿਊਟਰਲ ਬੰਦਾ ਹੈਗਾ ਜਿਹਦੀ ਆਪਾਂ ਸਾਰੇ ਜਣੇ ਗੱਲ ਸੁਣੀਏ, ਜਿਹੜਾ ਕਿ ਉਹ ਗ੍ਰਿਡ ਲਾਕ ਜਿਹੜੇ ਉਹ ਤੋੜ ਸਕਦਾ। ਸੋ 1975 ਚ ਲਾਸਟ ਟਾਈਮ ਹੋਇਆ ਸੀਗਾ ਕਿ ਜਦੋਂ ਨੈਲਸਨ ਰੌਕਫੈਲਰ ਨੇ ਗੱਲ ਪਾਰਲੀਮੈਂਟੇਰੀਅਨ ਸੀ ਉਹਦੀ ਗੱਲ ਨਹੀਂ ਮੰਨੀ ਗਈ ਸੀਗੀ ਤੇ ਉਹ ਡਿਸੀਜਨ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਸੀਗਾ। ਉਸ ਤੋਂ ਅਗਲੇ ਦਿਨ ਹੀ ਜਿਹੜੇ ਦੋਨੋਂ ਪਾਰਟੀ ਦੇ ਲੀਡਰ ਉਹ ਇਕੱਠੇ ਹੋ ਗਏ। ਉਹ ਕਹਿੰਦੇ ਕਿ ਇਦਾਂ ਦਾ ਆਪਾਂ ਪ੍ਰੈਸੀਡੈਂਟ, ਇਦਾਂ ਦਾ ਆਪਾਂ ਪ੍ਰੋਸੀਜਰ ਨਹੀਂ ਬਣਾਉਣਾ ਕਿ ਅੱਗੇ ਤੋਂ ਫਿਊਚਰ 'ਚ ਇਦਾਂ ਹੋਵੇ ਕਿ ਪਾਰਲੀਮੈਂਟਰੀ ਦੀ ਗੱਲ ਨਾ ਸੁਣੀ ਜਾਵੇ। ਤੇ ਉਹਨਾਂ ਨੇ ਅਗਲੇ ਹਫਤੇ ਇਕੱਠੇ ਹੋ ਕੇ ਸਾਰਾ ਜਿਹੜਾ ਐਗਰੀਮੈਂਟਸ ਕੀਤੇ ਕਿ ਨਹੀਂ ਇਹਨਾਂ ਦੀ ਜਿਹੜੀ ਗੱਲ ਮੰਨਣੀ ਬਹੁਤ ਜ਼ਰੂਰੀ ਆ। ਸੋ ਹੁਣ ਕਿਉਂ ਇਹ ਜ਼ਰੂਰੀ ਹੈ? ਕਿਉਂਕਿ ਜੇ ਪਾਰਲੀਮੈਂਟੇਰੀਅਨ ਕਹਿ ਦੇਵੇ ਕਿ ਇਹ ਰੀਕਨਸੀਲੀਏਸ਼ਨ ਪ੍ਰੋਸੈਸ ਦੇ ਵਿੱਚ ਕਈ ਚੀਜ਼ਾਂ ਇਨਕਲੂਡ ਹੋ ਸਕਦੀਆਂ ਇਨਕਲੂਡਿੰਗ ਇਮੀਗ੍ਰੇਸ਼ਨ, ਫਿਰ ਤੁਹਾਨੂੰ ਜਿਹੜਾ ਸੈਨੇਟ ਹੈਗਾ ਉਹਨੂੰ 60 ਵੋਟਾਂ ਦੀ ਲੋੜ ਨਹੀਂ ਪੈਂਦੀ। ਫਿਰ ਤੁਸੀਂ ਜਿਹੜਾ ਸਿੰਪਲੀ ਉਹਨੂੰ ਮੈਜੋਰਟੀ ਵੋਟ ਮਤਲਬ ਕਿ 51 ਵੋਟਾਂ ਦੇ ਨਾਲ ਤੁਸੀਂ ਇਹਨੂੰ ਪਾਸ ਕਰ ਸਕਦੇ ਹੋ। ਸੋ ਦੇਖੋ ਤੁਸੀਂ ਕਿ 48 ਡੈਮੋਕ੍ਰੇਟ ਆ, 2 ਇੰਡੀਪੈਂਡੈਂਟ ਆ, 50 ਉਹਨਾਂ ਦੇ ਆਲਰੇਡੀ ਬਣਦੇ ਆ। ਜੇ ਪਾਰਲੀਮੈਂਟੇਰੀਅਨ ਹਾਂ ਕਰ ਦੇਵੇ ਕਿ ਨਹੀਂ ਇਹ ਇਮੀਗ੍ਰੇਸ਼ਨ ਦੇ ਰੂਲ ਜਾਣੇ ਚਾਹੀਦੇ ਆ ਵਿੱਚ, ਤੇ ਫਿਰ ਐਕਚੁਅਲੀ ਇੱਕ ਵੀ ਰਿਪਬਲਿਕਨ ਦੀ ਸਾਨੂੰ ਲੋੜ ਨਹੀਂ ਹੈਗੀ, ਸਿੱਧਾ ਹੀ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਬਿੱਲ ਪਾਸ ਹੋ ਸਕਦਾ। ਸੋ ਤੁਸੀਂ ਦੇਖੋ ਕਿ ਇੱਕ ਬੰਦੇ ਤੇ ਹੁਣ ਆ ਕੇ ਇਹ ਜਿਹੜੀ ਆ ਗੱਲ ਉਹ ਟਿਕੀ ਹੋਈ ਹੈ। ਜੀ। ਸੋ ਪਾਰਲੀਮੈਂਟੇਰੀਅਨ ਦੇ ਦਿਲ ਦੇ ਵਿੱਚ ਜੇ ਤਾਂ ਦਇਆ ਆ ਗਈ ਇਮੀਗ੍ਰੇਸ਼ਨ ਦੇ ਪੱਖੀ ਤਾਂ ਫਿਰ ਤਾਂ ਉਹ ਕਹਿੰਦੇ ਵੀ ਐਡ ਕਰ ਸਕਦੇ ਆ, ਤਾਂ ਅਦਰਵਾਈਜ਼ ਨਹੀਂ। ਪਰ ਇਹ ਨਹੀਂ ਇਕੱਲੇ ਉਹਦੇ ਵੀ ਕਹਿਣ ਦੇ ਨਾਲ ਨਹੀਂ ਆ, ਡੈਮੋਕ੍ਰੇਟਾਂ ਦੀ ਆਪਣੇ ਵੀ ਬੜੇ ਮਸਲੇ ਆ, ਉਹਨਾਂ ਦੀ ਵੀ ਆਪਣੀ ਜਿਹੜੀ ਪੋਲਿਟਿਕਸ ਬੜੀ ਗੁੰਝਲਦਾਰ ਜਿਹੜੀ ਉਹ ਬਣੀ ਪਈ ਆ। ਜਿਹੜੇ 2 ਸੈਨੇਟਰਸ ਉਹ ਬੜੀਆਂ ਅੜੀਆਂ ਕਰਦੇ ਆ, ਜਿਹੜੇ ਐਰੀਜ਼ੋਨਾ ਤੋਂ
ਹੈਗੇ ਨੇ ਸੈਨੇਟਰ ਸਿਨੇਮਾ ਤੇ ਫਿਰ ਵੈਸਟ ਵਰਜੀਨੀਆ ਤੋਂ ਜੋ ਮੈਂਸ਼ਨ, ਜੇ ਉਹ ਸਾਥ ਨਹੀਂ ਦੇਣਗੇ, ਉਹਨਾਂ ਦੋਨਾਂ ਵਿੱਚੋਂ ਇੱਕ ਵੀ ਜਾਣਾ ਸਾਥ ਨਹੀਂ ਦਊਗਾ, ਤੇ ਚਾਹੇ ਰੀਕਨਸੀਲੀਏਸ਼ਨ ਦਾ ਲੈ ਆਉਣ, ਇਹ ਗੱਲ ਨਹੀਂ ਇਹਨਾਂ ਦੀ ਬਣਨੀ। ਸੋ ਜੇ ਰੀਕਨਸੀਲੀਏਸ਼ਨ ਦੇ ਪ੍ਰੋਸੈਸ ਨੂੰ ਤੁਸੀਂ ਥੋੜਾ ਜਿਹਾ ਹੋਰ ਐਕਸਪਲੇਨ ਕਰਨ ਦੀ ਜਿਹੜੀ ਤੁਸੀਂ ਕੋਸ਼ਿਸ਼ ਕਰੋ, ਵੀ ਇਹ ਫਿਲਾਬਸਟਰ ਦੇ ਥ੍ਰੈਟ ਨੂੰ ਬਚਾਉਂਦਾ ਕਿੱਦਾਂ ਆ, ਅਵੋਇਡ ਕਿੱਦਾਂ ਕਰਦਾ ਹੈ। ਜੀ, ਸੋ ਪਹਿਲਾਂ ਤਾਂ ਇਹ ਦੱਸ ਦਈਏ ਕਿ ਜਿੱਦਾਂ ਰੀਗਨ ਦਾ ਸੀਗਾ ਬਿੱਲ ਸੀਗਾ, ਉਹ ਇਮੀਗ੍ਰੇਸ਼ਨ ਬਿੱਲ ਸੀਗਾ ਸਪੈਸੀਫਿਕ। ਸੋ ਇਮੀਗ੍ਰੇਸ਼ਨ ਬਿੱਲ ਤਾਂ ਪਾਸ ਹੋ ਨਹੀਂ ਸਕਦਾ। ਹੁਣ ਅੱਜ ਦੀ ਸਟੇਟ 'ਚ ਪੋਲਿਟਿਕਸ ਫਾਰ ਲੈਫਟ ਤੇ ਫਾਰ ਰਾਈਟ ਕ੍ਰੀਏਟ ਹੋ ਗਏ ਆ। ਮੈਨੂੰ ਨਹੀਂ ਲੱਗਦਾ ਕਿ ਪ੍ਰੋਪਰ ਇਮੀਗ੍ਰੇਸ਼ਨ ਬਿੱਲ ਕਦੀ ਵੀ ਪਾਸ ਹੋ ਸਕੂਗਾ। ਉਹ ਤਾਂ ਹੀ ਪਾਸ ਹੋ ਸਕਦਾ ਜੇ ਰਿਪਬਲਿਕਨ ਖੁਦ ਉਹਨੂੰ ਲੈ ਕੇ ਆਉਣ ਤੇ ਡੈਮੋਕ੍ਰੇਟਸ ਕੱਚੇ ਪੈ ਜਾਣ ਕਿ ਹੁਣ ਇਹ ਸਾਨੂੰ ਕਰਨਾ ਹੀ ਪੈਣਾ ਹੈ ਨਾ। ਉਹੀ ਇੱਕ ਸਿਨੈਰੀਓ ਹੈਗਾ, ਜੇ ਰਿਪਬਲਿਕਨਸ ਤੋਂ ਬਿਨਾਂ ਜਿਹੜਾ ਇਮੀਗ੍ਰੇਸ਼ਨ ਬਿੱਲ ਆ ਉਹ ਕਿਤੇ ਨਹੀਂ ਜਾਣਾ। ਸੋ ਰੀਕਨਸੀਲੀਏਸ਼ਨ ਕੀ ਹੁੰਦੀ ਹੈ ਕਿ ਇੱਕ ਕਾਂਗਰਸ ਨੂੰ ਇੱਕ ਜਰੀਆ ਹੁੰਦਾ ਕਿ ਉਹ ਇੱਕ ਕਾਨੂੰਨ ਜਿਹੜੇ ਹੈਗੇ ਕਿ ਟੈਕਸ ਦੇ ਸਪੈਂਡਿੰਗ ਦੇ ਰਿਲੇਟਡ ਕਿ ਕਿੰਨਾ ਕਰਜ਼ਾ ਆਪਾਂ ਰੇਜ਼ ਕਰਨਾ, ਉਹਦੇ ਰਿਲੇਟਡ ਰੀਕਨਸੀਲੀਏਸ਼ਨ ਬਿੱਲ ਜਿਹੜੇ ਹੁੰਦੇ ਆ ਉਹ ਇੰਟਰੋਡਿਊਸ ਕੀਤੇ ਜਾਂਦੇ ਆ। ਇਹ ਰੀਕਨਸੀਲੀਏਸ਼ਨ ਜਿੰਨੇ ਵੀ ਪ੍ਰਸਤਾਵ ਹੈਗੇ ਆ, ਇਹ ਸਿੰਪਲੀ ਮੈਜੋਰਟੀ ਵੋਟ ਨਾਲ 51 ਵੋਟਾਂ ਨਾਲ ਬਜਾਏ ਕਿ 60 ਵੋਟਾਂ ਨਾਲ ਸਿੱਧੇ ਉੱਤੇ ਜਾ ਸਕਦੇ ਆ। ਜੇ 50-50 ਦਾ ਆਪਸ 'ਚ ਟਾਈ ਹੈਗਾ ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਟਾਈ ਬ੍ਰੇਕਰ ਹੁੰਦਾ ਹੈ ਨਾ, ਮਤਲਬ ਕਿ ਮੈਜੋਰਟੀ ਵੋਟ ਤੁਹਾਨੂੰ ਚਾਹੀਦੀ ਹੈ। ਸੋ ਫਿਲੀਬਸਟਰ ਤਾਂ ਆਪਾਂ ਪਹਿਲਾਂ ਹੀ ਦੱਸ ਲਿਆ ਕਿ ਕਿਉਂਕਿ ਫਿਰ ਇੱਕ ਵੀ ਜੇ ਰਿਪਬਲਿਕਨ ਅੜ ਗਿਆ ਤਾਂ ਗੱਲ ਕਿਤੇ ਨਹੀਂ ਜਾਂਦੀ ਹੈ ਨਾ। ਸੋ ਡੈਮੋਕ੍ਰੈਟਸ ਦੇ ਕੋਲ ਹੁਣ ਕਹਿ ਲਓ ਇੰਡੀਪੈਂਡੈਂਟ ਜਿਹੜੇ 2 ਸੀਟਾਂ ਮਿਲਾ ਕੇ 50 ਸੀਟਾਂ ਹੈਗੀਆਂ ਸੈਨੇਟ ਦੇ ਵਿੱਚ, ਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਉਹ ਵੀ ਡੈਮੋਕ੍ਰੈਟਿਕ ਹੈ। ਸੋ ਇਹ ਜੇ ਟੈਕਸ ਸਪੈਂਡਿੰਗ ਸਿੱਧੇ ਇਹ ਪਾਸ ਕਰ ਸਕਦੇ ਆ। ਹੁਣ ਕਾਂਗਰਸ ਨੇ ਕੀ ਕਰਨਾ ਕਿ ਕਾਂਗਰਸ ਨੇ ਇੱਕ ਬਲੂਪ੍ਰਿੰਟ ਪਾਸ ਕਰਨਾ ਹੁੰਦਾ ਹਰ ਸਾਲ ਕਿ ਸਾਡਾ ਬਜਟ ਦਾ ਰੈਜ਼ੋਲੂਸ਼ਨ ਇਹ ਹੈਗਾ। ਉੱਦਾਂ ਹਰ ਸਾਲ ਜ਼ਰੂਰੀ ਨਹੀਂ ਕਿ ਉਹ ਹਰ ਸਾਲ ਕਰਦੇ ਹੀ ਆ, ਪਰ ਇਹ ਹੈ ਕਿ ਹਰ ਸਾਲ ਦੇ ਐਂਡ 'ਚ ਉਹ ਦੱਸਦੇ ਆ ਕਿ ਸਾਡਾ ਰਫਲੀ ਜਿਹੜਾ ਪਲਾਨ ਇਹ ਆ ਕਿ ਇਹ ਏਰੀਆ ਦੇ ਵਿੱਚ ਆਪਾਂ ਜਿਹੜੀ ਸਪੈਂਡਿੰਗ ਉਹ ਕਰਨੀ ਹੈ। ਹੁਣ ਜਿਹੜਾ ਬਜਟ ਰੈਜ਼ੋਲੂਸ਼ਨ ਆ ਉਹਨੂੰ ਮੈਜੋਰਟੀ ਵੋਟ ਹੀ ਚਾਹੀਦੀ ਹੁੰਦੀ ਹੈ, ਨਾ ਕਿ 60 ਵੋਟਾਂ, ਤੇ ਪ੍ਰੈਜ਼ੀਡੈਂਟ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੁੰਦਾ। ਹੁਣ ਜਿਹੜਾ ਇਹਨਾਂ ਨੇ ਇੱਕ ਬਿੱਲ ਪਾਸ ਕੀਤਾ ਸੀਗਾ ਉਹਨੂੰ ਕਹਿੰਦੇ ਆ ਕੰਗਰੈਸ਼ਨਲ ਬਜਟ ਐਕਟ। ਇਹ ਜਿਹੜਾ ਕੰਗਰੈਸ਼ਨਲ ਬਜਟ ਐਕਟ ਹੈਗਾ ਇਹ ਤੁਹਾਨੂੰ ਰੀਕਨਸੀਲੀਏਸ਼ਨ ਪ੍ਰੋਸੈਸ ਦੀ ਇਜਾਜ਼ਤ ਉਦੋਂ ਹੀ ਦਿੰਦਾ ਜਦੋਂ ਹਾਊਸ ਤੇ ਸੈਨੇਟ ਦੋਨੋਂ ਜਿਹੜੇ ਹੈਗੇ ਆ ਐਗਰੀ ਕਰਨ ਕਿ ਬਜਟ ਰੈਜ਼ੋਲੂਸ਼ਨ ਕੀ ਹੋਣਾ ਚਾਹੀਦਾ, ਤੇ ਉਹਦੇ ਵਿੱਚ ਰੀਕਨਸੀਲੀਏਸ਼ਨ ਜਿਹੜੀਆਂ ਇਨਸਟਰਕਸ਼ਨਸ ਆ ਉਹ ਤੁਹਾਡੀਆਂ ਇਨਕਲੂਡਡ ਹੋਣੀਆਂ ਚਾਹੀਦੀਆਂ। ਮਤਲਬ ਇਹ ਨਹੀਂ ਕਿ ਤੁਸੀਂ ਕਹੋ ਕਿ ਇਸ ਹਿਸਾਬ ਨਾਲ ਕਿ ਹਰੇਕ ਜਿਹੜਾ ਬਿੱਲ ਹੈਗਾ ਹਰੇਕ ਚੀਜ਼ ਆਪਾਂ ਰੀਕਨਸੀਲੀਏਸ਼ਨ ਉਹਦੇ ਨਾਲ ਹੀ ਪਾਸ ਕਰਨੀ ਹੈ, ਇਦਾਂ ਨਹੀਂ ਹੋ ਸਕਦਾ। ਮਤਲਬ ਕਿ ਦੋਨੋਂ ਜਿਹੜੀਆਂ ਹਾਊਸ ਤੇ ਸੈਨੇਟ ਆ ਦੋਨਾਂ ਨੂੰ ਉਹਦੇ ਉੱਤੇ ਇੱਕਮਤ ਹੋਣਾ ਪੈਣਾ। ਸੋ ਜਦੋਂ ਫਿਰ ਇਹ ਕੀ ਹੁੰਦਾ ਕਿ ਇਹ ਜਿੰਨੇ ਵੀ ਜਿਹੜੇ ਰੈਜ਼ੋਲੂਸ਼ਨ ਹੁੰਦੇ ਆ ਇੰਨੀ ਡਿਟੇਲ 'ਚ ਨਹੀਂ ਹੁੰਦੇ ਕਿ ਕਮੇਟੀ ਨੇ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਸੋ ਜਦੋਂ ਵੀ ਇਹ ਜਿਹੜੀਆਂ ਕਮੇਟੀਜ਼ ਹੈਗੀਆਂ ਆਪਣਾ ਕੰਮ ਖਤਮ ਕਰਦੀਆਂ ਕਿ ਸਾਡੀ ਸਪੈਂਡਿੰਗ ਇੱਥੇ ਹੋਣੀ, ਦੂਜੀ ਕਮੇਟੀ ਕਹਿੰਦੀ ਸਾਡੀ ਇੱਧਰ ਹੋਣੀ ਆ। ਸੋ ਜਿਹੜੀਆਂ ਬਜਟ ਕਮੇਟੀਆਂ ਹੈਗੀਆਂ ਹਾਊਸ ਦੀਆਂ ਤੇ ਸੈਨੇਟ ਦੀਆਂ, ਇਹ ਸਾਰੀਆਂ ਜਿਹੜੀਆਂ ਰეკਮੈਂਡੇਸ਼ਨ ਜਿੰਨੀਆਂ ਵੀ ਉਹਨਾਂ ਦੇ ਪ੍ਰਸਤਾਵ ਹੈਗੇ, ਕਲਾਈਮੇਟ ਤੇ ਇੰਨੇ ਪੈਸੇ ਖਰਚਣੇ, ਹਾਊਸਿੰਗ ਤੇ ਇੰਨੇ ਪੈਸੇ ਖਰਚਣੇ, ਐਜੂਕੇਸ਼ਨ ਤੇ ਇੰਨੇ ਪੈਸੇ ਖਰਚਣੇ। ਸੋ ਛੋਟੀਆਂ ਜਿਹੜੀਆਂ ਕਮੇਟੀਆਂ ਉਹਨਾਂ ਨੇ ਸਾਰੇ ਜਿਹੜੇ ਆਪਣੇ ਕਹਿ ਲਓ ਕਿ ਫਾਈਨੈਂਸ਼ੀਅਲ ਜਿਹੜੇ ਸਪੈਂਡਿੰਗ ਦੇ ਬਿੱਲ ਆ ਉਹ ਇਕੱਠੇ ਕਰਕੇ ਇੱਕ ਜੁਆਇੰਟ ਬਿੱਲ ਬਣਾ ਦਿੰਦੇ, ਉਹਨੂੰ ਇਹ ਕਹਿੰਦੇ ਓਮਨੀਬਸ ਬਿੱਲ, ਹਨਾ, ਰੀਕਨਸੀਲੀਏਸ਼ਨ ਬਿੱਲ ਜਿਹਨੂੰ ਕਹਿੰਦੇ। ਸੋ ਹਾਊਸ ਜਦੋਂ ਇਹਨੂੰ ਰੀਕਨਸੀਲੀਏਸ਼ਨ ਬਿੱਲ ਜਿਹੜੀ ਹੈਗੀ ਆਪਾਂ ਦੱਸਿਆ ਕਿ ਇਹਨੂੰ ਮੈਜੋਰਟੀ ਦੇ ਹਿਸਾਬ ਨਾਲ ਪਾਸ ਕਰਨਾ ਪੈਂਦਾ, ਤੇ ਸੈਨੇਟ ਦੇ ਵਿੱਚ ਵੀ ਫਿਰ ਜੇ ਰੀਕਨਸੀਲੀਏਸ਼ਨ ਬਿੱਲ ਚੱਲ ਜਾਵੇ ਤਾਂ ਉਹਨੂੰ ਵੀ ਮੈਜੋਰਟੀ ਨਾਲ ਹੀ ਕਰਨਾ ਪੈਂਦਾ 51 ਵੋਟਾਂ ਦੇ ਨਾਲ। ਤੇ ਜਦੋਂ ਹਾਊਸ ਤੇ ਸੈਨੇਟ ਦੋਨੋਂ ਐਗਰੀ ਕਰ ਜਾਣ ਤੇ ਪ੍ਰੈਜ਼ੀਡੈਂਟ ਦੇ ਕੋਲ ਚੱਲ ਜਾਂਦਾ, ਉਹ ਜਾਂ ਜਿੱਦਾਂ ਤੁਸੀਂ ਦੱਸਿਆ ਕਿ ਜਾਂ ਉਹ ਸਾਈਨ ਕਰ ਸਕਦਾ ਜਾਂ ਇਹਨੂੰ ਉਹ ਵੀਟੋ ਕਰ ਸਕਦਾ। ਜੀ ਬਿਲਕੁਲ। ਸੋ ਐਡਾ ਸੌਖਾ ਨਹੀਂ, ਐਡਾ ਪੇਚੀਦਾ ਨਹੀਂ। ਜਦੋਂ ਹੋ ਜਾਂਦਾ ਹੈ ਉਦੋਂ ਇੱਦਾਂ ਲੱਗਦਾ ਲੈ ਵੀ ਇਹ ਤਾਂ ਕੰਮ ਹੀ ਬੜਾ ਸੌਖਾ ਸੀਗਾ, ਪਰ ਉਸ ਦੇ ਵਿੱਚ ਪਿੱਛੇ ਜਿਹੜੀਆਂ ਕਈ ਗੁੰਝਲਾਂ ਜਿਹੜੀਆਂ ਆ ਉਹਨਾਂ ਨੂੰ ਖੋਲ ਕੇ ਸਿੱਧਿਆਂ ਜਿਹੜਾ ਉਹ ਸਾਰਾ ਕੁਛ ਕਰਨਾ ਪੈਂਦਾ ਆ। ਸੋ ਥੈਂਕ ਯੂ, ਤੁਸੀਂ ਇਹ ਜਿਹੜਾ ਪ੍ਰੋਸੈਸ ਆ ਉਸ ਨੂੰ ਐਕਸਪਲੇਨ ਕੀਤਾ ਆ। ਹੁਣ ਪਾਰਲੀਮੈਂਟੇਰੀਅਨ ਦਾ ਕੀ ਇਫੈਕਟ ਰਹਿਣਾ ਆ ਇਸ ਇਮੀਗ੍ਰੇਸ਼ਨ ਦੇ ਬਿੱਲ ਜਿਹੜਾ ਰੀਕਨਸੀਲੀਏਸ਼ਨ ਦੇ ਤਹਿਤ ਡੈਮੋਕ੍ਰੇਟਸ ਪਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਆ? ਜੀ ਬਿਲਕੁਲ। ਸੋ ਪਹਿਲਾਂ ਤਾਂ ਦੱਸ ਦਈਏ ਕਿ ਜਿੱਦਾਂ ਸੀਗਾ ਨਾ ਕਿ ਪਾਰਲੀਮੈਂਟੇਰੀਅਨ ਮਤਲਬ ਕਾਫੀ ਟੈਕਨੀਕਲ ਪੋਜੀਸ਼ਨ ਆ। ਸੋ ਕਈ ਲੋਕੀ ਦੇਸ਼ ਏਦਾਂ ਵੀ ਆ ਜਿਹੜੇ ਕਿ ਵਾਕਈ ਉਹਨਾਂ ਨੂੰ ਕੰਮ ਕਰਨਾ ਪੈਂਦਾ ਨਿਊਟਰਲ ਹੋ ਕੇ। ਸੋ ਇੱਕ ਬਾਕੀ ਇਹ ਨਿਊਟਰਲ ਪੋਜੀਸ਼ਨ ਆ, ਇਹਦੇ ਵਿੱਚ ਜੇ ਹੁਣ ਪੋਲਿਟਿਕਸ ਰਹਿ ਜਾਵੇ ਤਾਂ ਫਿਰ ਇਹ ਪੋਜੀਸ਼ਨ ਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ, ਹਨਾ। ਸੋ ਸੈਨੇਟ ਜਿਹੜੀ ਹੈਗੀ ਆ ਉਹ ਜਿੱਦਾਂ ਦੱਸਿਆ ਕਿ ਐਪਰੋਪਰੀਏਟ ਕਮੇਟੀ ਨੂੰ ਰੈਫਰ ਕਰਦੀ ਹੈ। ਪਾਰਲੀਮੈਂਟੇਰੀਅਨ ਦਾ ਜਿਹੜਾ ਮੇਨ ਰੋਲ ਆ, ਪਾਰਲੀਮੈਂਟੇਰੀਅਨ ਜ਼ਿਆਦਾਤਰ ਜਿਹੜੇ ਹੁੰਦੇ ਮੈਜੋਰਟੀ ਲੀਡਰ ਹੀ ਜਿਹੜਾ ਹੁੰਦਾ ਪੋਲੀਟੀਕਲ ਪਾਰਟੀ ਦਾ, ਉਹੀ ਇਹਨਾਂ ਨੂੰ ਅਪਾਇੰਟ ਕਰਦੇ ਨੇ। ਸੋ ਮਤਲਬ ਓਬਵੀਅਸਲੀ ਜਿਹੜੀ ਇਹ ਪੋਜੀਸ਼ਨ ਹੈ ਇੱਕ ਕਾਫੀ ਕੰਪਲਿਕੇਟਿਡ ਪੋਜੀਸ਼ਨ ਆ। ਸੋ ਜਿਹੜੇ ਪਾਰਲੀਮੈਂਟੇਰੀਅਨ ਹੋਊਗਾ ਉਹ ਬਹੁਤ ਸੁਲਝਿਆ ਹੋਇਆ ਪਰਸਨ ਹੋਊਗਾ, ਹਨਾ। ਸੋ ਇਸ ਵੇਲੇ ਐਲਿਜ਼ਾਬੈਥ ਮੈਕਡੋਨਾ ਜਿਹੜੀ ਹੈਗੀ ਆ ਉਹ ਪਾਰਲੀਮੈਂਟੇਰੀਅਨ ਆ 2012 ਤੋਂ ਆ। ਸੋ ਤੁਸੀਂ ਦੇਖੋ ਕਿ 2012 'ਚ ਸੀ, ਮਤਲਬ ਕਿ ਇਹਨੇ ਰਿਪਬਲਿਕਨਸ ਨੂੰ ਵੀ ਸਰਵ ਕੀਤਾ, ਇਹਨੇ ਡੈਮੋਕ੍ਰੈਟਸ ਨੂੰ ਵੀ ਸਰਵ ਕੀਤਾ। ਸੋ ਮਤਲਬ ਕਿ
ਕੋਈ ਇਦਾਂ ਨਹੀਂ ਕਿ ਆ ਗਏ ਆਫਿਸ ਨਵੀਂ ਪਾਰਟੀ ਆ ਗਈ ਉਹਨੇ ਉਹਨੂੰ ਉਡਾਤਾ ਤੇ ਨਵਾਂ ਬਣਾ ਲਿਆ। ਸੋ ਮਤਲਬ ਕਿ ਇਹ ਸੁਲਝਿਆ ਹੋਇਆ ਬੰਦਾ ਰੱਖਦੇ ਨੇ ਜਿਹੜਾ ਕਿ ਦੋਨੋਂ ਪਾਰਟੀਆਂ ਦੀ ਇੱਕ ਤਾਈਓ ਬੰਦਾ ਫਿਰ ਨਿਊਟਰਲ ਡਿਸੀਜਨ ਲੈ ਸਕਦਾ ਕਿ ਇਹ ਨਹੀਂ ਕਿ ਡੈਮੋਕ੍ਰੈਟਸ ਆਏ ਤੇ ਉਹਨਾਂ ਨੇ ਪਿਛਲੇ ਜਿਹੜੇ ਨੂੰ ਫਾਇਰ ਕਰਤਾ ਜਿੱਦਾਂ ਨਾਰਮਲੀ ਆਪਾਂ ਦੇਖਦੇ ਹਾਂ ਬਾਕੀ ਪੋਜੀਸ਼ਨਸ ਹੁੰਦਾ। ਸੋ ਇਹ 2012 ਤੋਂ ਹੀ ਜਿਹੜੀ ਐਲਿਜ਼ਾਬੈਥ ਹੈ ਉਦੋਂ ਤੋਂ ਪਾਰਲੀਮੈਂਟੇਰੀਅਨ। ਸੋ ਹਾਊਸ ਨੇ ਬਿੱਲ ਪਾਸ ਕਰਤਾ। ਇਹ ਹੁਣ ਇਮੀਗ੍ਰੇਸ਼ਨ ਨੂੰ ਤੁਸੀਂ ਪੁੱਛਿਆ ਕਿ ਕਿੱਦਾਂ ਇਫੈਕਟ ਕਰਦਾ, ਇਹ ਰੀਕਨਸੀਲੀਏਸ਼ਨ ਰੂਲ ਦੇ ਅੰਦਰ ਉੱਤੇ ਜਾਊਗਾ ਸੈਨੇਟ ਦੇ ਉੱਤੇ। ਸੋ ਕੋਸ਼ਿਸ਼ ਡੈਮੋਕ੍ਰੈਟ ਕੀ ਕਰੂਗੇ, ਉਹ ਆਬਵੀਅਸਲੀ ਇਹ ਕਰੂਗੇ ਕਿ ਜਿਹੜਾ ਰਿਪਬਲਿਕਨ ਫਿਲੀਬਸਟਰ ਨਾ ਆਵੇ। ਹੁਣ ਪਾਰਲੀਮੈਂਟੇਰੀਅਨ ਨੇ ਪਹਿਲਾਂ ਹੀ ਜਿਹੜੇ 2 ਬਿੱਲ ਪੇਸ਼ ਕੀਤੇ ਸੀਗੇ, ਇੱਕ ਤਾਂ ਆਪਾਂ ਦੱਸਿਆ ਸੀਗਾ ਕਿ ਡਾਕਾ ਵਾਲਾ, ਉਹਦੇ ਬਾਰੇ ਆਪਾਂ ਗੱਲ ਕੀਤੀ ਸੀ। ਡਾਕਾ ਵਾਲਾ ਉਹਨਾਂ ਨੇ ਪਾਰਲੀਮੈਂਟੇਰੀਅਨ ਨੇ ਪਹਿਲਾਂ ਹੀ ਮਨਾ ਕਰਤਾ ਸੀਗਾ ਕਿ ਨਹੀਂ ਇਹ ਤਾਂ ਤੁਹਾਡਾ ਬਹੁਤ ਜ਼ਿਆਦਾ ਓਵਰ ਬ੍ਰੌਡ ਬਿੱਲ ਹੈ, ਇਹ ਬਜਟ ਦੇ ਥੱਲੇ ਨਹੀਂ ਆ ਸਕਦਾ, ਇਹਦਾ ਕੋਈ ਲੈਣਾ ਨਹੀਂ ਫਾਈਨੈਂਸ਼ੀਅਲ ਉਹਦੇ ਨਾਲ। ਫਿਰ ਦੁਬਾਰਾ ਆਪਾਂ ਰੇਡੀਓ ਤੇ ਡਿਸਕਸ ਕੀਤਾ ਸੀਗਾ ਕਿ ਉਹਨਾਂ ਨੇ ਖੇਤੀਬਾੜੀ ਵਾਲੇ ਬਿੱਲ ਜਿਹੜੇ ਸੀਗੇ, ਫਾਰਮ ਵਰਕਰ ਵਾਲੇ, ਫਿਰ ਦੁਬਾਰਾ ਦੂਜੀ ਵਾਰੀ ਜਦੋਂ ਇੰਟਰੋਡਿਊਸ ਕੀਤੇ ਉਹਨੂੰ ਵੀ ਪਾਰਲੀਮੈਂਟੇਰੀਅਨ ਨੇ ਕਹਿ ਦਿੱਤਾ ਕਿ ਨਹੀਂ ਇਹ ਤੁਸੀਂ ਅਜੇ ਵੀ ਓਵਰ ਬ੍ਰੌਡ ਜਾ ਰਹੇ ਹੋ, ਤੁਹਾਡਾ ਪ੍ਰਪੋਜ਼ਲ ਜਿਹੜਾ ਹੈਗਾ ਇਹ ਗ੍ਰੀਨ ਕਾਰਡ ਵਾਲਾ ਜਿਹੜਾ ਇਹ ਇਨਕਲੂਡ ਨਹੀਂ ਹੋ ਸਕਦਾ। ਸੋ ਡੈਮੋਕ੍ਰੈਟਸ ਨੇ ਆਪਣੀ ਆਰਗੂਮੈਂਟ ਉਦੋਂ ਦਿੱਤੀ ਸੀ ਕਿ ਇੰਨਾ ਬੜਾ ਫਾਇਦਾ ਹੋਊਗਾ ਐਗਰੀਕਲਚਰ ਨਾਲ, ਇਹ ਐਸੈਂਸ਼ੀਅਲ ਵਰਕਰ ਆ, ਇਹ ਬਹੁਤ ਪੈਸੇ ਲੈ ਕੇ ਆਊਗਾ ਪ੍ਰੋਗਰਾਮ। ਪਰ ਪਾਰਲੀਮੈਂਟੇਰੀਅਨ ਨੇ ਕਿਹਾ ਸੀਗਾ ਕਿ ਨਹੀਂ ਇਹ ਤੁਸੀਂ ਥੋੜਾ ਜਿਹਾ ਓਵਰ ਬ੍ਰੌਡ ਜਾ ਰਹੇ ਹੋ। ਸੋ ਤੁਸੀਂ ਇਹ ਦੇਖੋ ਕਿ 2 ਪ੍ਰਪੋਜ਼ਲ ਉਹਨੇ ਆਲਰੇਡੀ ਰਿਜੈਕਟ ਕਰਤੇ ਸੀਗੇ, ਜਿਨ੍ਹਾਂ ਕਈ ਜਿਹੜੇ ਡੈਮੋਕ੍ਰੈਟ ਸੀਗੇ ਉਹ ਥੋੜੇ ਔਖੇ ਵੀ ਹੋਏ ਸੀਗੇ ਕਿ ਇਹ ਤਾਂ ਗੱਲ ਬਣਦੀ ਹੈ, ਤੁਹਾਨੂੰ ਪਾਣਾ ਚਾਹੀਦਾ ਸੀਗਾ ਬਿੱਲ ਇਮੀਗ੍ਰੇਸ਼ਨ ਦਾ ਵਿੱਚ। ਸੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਡੈਮੋਕ੍ਰੈਟਸ ਆਪ ਥੋੜੇ ਠੰਡੇ ਜਿਹੇ ਪੈ ਗਏ, ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਗ੍ਰੀਨ ਕਾਰਡ ਦਾ ਤੇ ਸਿਟੀਜ਼ਨ ਦਾ ਰਸਤਾ ਹੈਗਾ ਉਹ ਇੰਨਾ ਸੌਖੀ ਨਹੀਂ ਹੈਗੀ ਫਾਈਟ। ਉਹਨਾਂ ਨੂੰ ਤਾਂ ਹੀ ਪੋਸੀਬਲ ਆ ਜੇ ਉਹ ਬਿਲਕੁਲ ਮੈਜੋਰਟੀ ਵੋਟਾਂ ਦੇ ਵਿੱਚ ਦੋਨੋਂ ਸੈਨੇਟ ਤੇ ਹਾਊਸ ਨੂੰ ਕੰਟਰੋਲ ਕਰਦੇ ਆ। ਸੋ ਜੋ ਹੁਣ ਦਾ ਸਟੇਟਸ ਆ ਕਿ ਕਰੰਟ ਸਿਚੁਏਸ਼ਨ ਕੀ ਹੈਗੀ ਆ। ਸੋ ਪਾਰਲੀਮੈਂਟੇਰੀਅਨ ਦਾ ਮਤਲਬ ਇਹ ਹੈਗਾ ਕਿ ਉਹਨੂੰ ਬੰਦੇ ਨੂੰ ਪਤਾ ਹੈਗਾ ਕਿ ਕਿੱਥੇ ਗ੍ਰਿਡਲੌਕ ਸਟੈਂਡ ਕਰਦਾ, ਪੋਲਿਟਿਕਸ ਕੀ ਹੈ, ਕਿ ਧੱਕਾ ਨਹੀਂ ਕਰ ਸਕਦੀ ਇੱਕ ਪਾਰਟੀ ਦੂਜੀ ਪਾਰਟੀ ਨਾਲ। ਸੋ ਹੁਣ ਜਿਹੜਾ ਤੀਜਾ ਪ੍ਰਪੋਜ਼ਲ ਹੈ ਇਹ ਪਾਰਲੀਮੈਂਟੇਰੀਅਨ ਕੋ ਜਾਣਾ, ਇਹ ਪੇਰੋਲ ਦੀ ਆਪਸ਼ਨ ਵਿੱਚ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਦਾ ਰਾਹ ਨਹੀਂ ਹੈਗਾ। ਸੋ ਹੁਣ ਸਾਰੀ ਗੱਲ ਇਹ ਹੈ ਕਿ ਦੇਖਦੇ ਹਾਂ ਕਿ ਪਾਰਲੀਮੈਂਟੇਰੀਅਨ ਇਹਨੂੰ ਅੱਗੇ ਲੰਘਣ ਦਿੰਦੀ ਹੈ ਕਿ ਪਹਿਲੇ 2 ਪ੍ਰਪੋਜ਼ਲ ਵਾਂਗੂ ਇਹਨੂੰ ਵੀ ਰਿਜੈਕਟ ਕਰ ਦਿੱਤਾ ਜਾਂਦਾ ਕਿ ਤੁਸੀਂ ਅਜੇ ਵੀ ਓਵਰ ਬ੍ਰੌਡ ਜਾ ਰਹੇ ਹੋ। ਸੋ ਤਾਂ ਕਰਕੇ ਜਿਹੜੇ ਡੈਮੋਕ੍ਰੈਟਸ ਆ ਉਹਨਾਂ ਨੇ ਇਹਨੂੰ ਥੋੜਾ ਜਿਹਾ ਡਿਲੂਟ ਕਰਤਾ ਕਿ ਚਲੋ ਜ਼ਿਆਦਾ ਨਹੀਂ, ਤੁਸੀਂ ਘੱਟੋ ਘੱਟ ਵਰਕ ਪਰਮਿਟ ਤਾਂ ਦਿਓ ਇਹਨਾਂ ਨੂੰ। ਜੀ। ਸੋ ਇਹ ਕਾਫੀ ਪੇਚੀਦਾ ਮਸਲਾ ਹੈ। ਸੋ ਜਿਹੜਾ ਬੰਦਾ ਬਾਹਰ ਬੈਠਾ ਹੈ ਉਹ ਸੋਚਦਾ ਯਾਰ ਜੇ ਇੰਨਾ ਕੀਤਾ ਸੀ ਆਹ ਵੀ ਕਰ ਦਿੰਦੇ ਨਾਲ। ਕਈ ਵਾਰੀ ਨਹੀਂ ਹੱਥ ਵੱਸ ਜਿਹੜਾ ਉਹ ਨਹੀਂ ਹੁੰਦਾ, ਬੜਾ ਕੁਛ ਕਈ ਵਾਰੀ ਜਿਹੜੀ ਚੀਜ਼ ਮਿਲਦੀ ਹੈ ਉਹਦੇ ਪਿੱਛੇ ਵੀ ਕਈ ਕੁਛ ਛਿਪਿਆ ਹੁੰਦਾ ਵੀ ਇਹ ਮਿਲੀ ਹੈ ਤੇ ਮਿਲੀ ਕਿੱਦਾਂ ਆ। ਸੋ ਹੁਣ ਤਾਂ ਇਹ ਆ ਵੀ ਜਿਹੜੀ ਇਮੀਗ੍ਰੇਸ਼ਨ ਦੀ ਉਡੀਕ ਦੇ ਵਿੱਚ ਆ, ਤਾਂਘ ਦੇ ਵਿੱਚ ਆ, ਉਹ ਤਾਂ ਇਹੀ ਅਰਦਾਸ ਕਰਦੇ ਵੀ ਐਲਿਜ਼ਾਬੈਥ ਦੇ ਮਨ ਦੇ ਵਿੱਚ, ਬੀਬੀ ਦੇ ਵਿੱਚ ਤਰਸ ਦਇਆ ਜਿਹੜੀ ਉਹ ਰਵੇ ਤੇ ਇਸ ਨੂੰ ਰੀਕਨਸੀਲੀਏਸ਼ਨ ਦੇ ਐਡ ਜਿਹੜਾ ਉਹ ਕਰਨ ਦਾ। ਸੋ ਹੁਣ ਮੁੱਖ ਜਿਹੜਾ ਮੁੱਦਾ ਇਹ ਆ ਵੀ ਜਿਨ੍ਹਾਂ ਨੂੰ ਇਹ ਆ ਵੀ ਹਾਂ ਜੇ ਬਿੱਲ ਰੱਬ ਕਰੇ ਵੀ ਜਿਹੜਾ ਇਹ ਪਾਸ ਹੋ ਜਾਂਦਾ ਆ ਤੇ ਇੰਪੈਕਟ ਕਿੱਦਾਂ ਕਰਦਾ ਆ ਇਮੀਗ੍ਰੇਸ਼ਨ ਨੂੰ। ਜਿੱਦਾਂ ਤੁਸੀਂ ਥੋੜਾ ਜਿਹਾ ਓਵਰਵਿਊ ਜਿਹਾ ਦਿੱਤਾ ਸੀਗਾ ਵੀ 7-8 ਮਿਲੀਅਨ, ਜਿੱਦਾਂ 11 ਮਿਲੀਅਨ ਅਨਡਾਕੂਮੈਂਟਡ ਦੱਸੇ ਜਾਂਦੇ ਆ ਇੱਥੇ, ਇਹਨਾਂ ਉੱਤੇ ਅਸਰ ਹੋਊਗਾ। ਸੋ ਕੀ ਇੰਪੈਕਟ ਹੈਗਾ ਇਸ ਦਾ ਇਮੀਗ੍ਰੇਸ਼ਨ ਦੇ ਉੱਤੇ? ਸੋ ਪਹਿਲਾਂ ਤਾਂ ਜੀ ਜੇ ਇਹ ਪਾਸ ਹੋ ਜਾਂਦਾ ਸਭ ਤੋਂ ਵੱਡਾ ਅੱਜ ਤੱਕ, ਕਿਉਂਕਿ ਜਿਹੜਾ ਰੀਗਨ ਨੇ ਵੀ ਕੀਤਾ ਸੀ ਉਹ 'ਚ 3 ਮਿਲੀਅਨ ਲੋਕੀ ਜਿੱਦਾਂ ਸੀਗੇ ਪੱਕੇ ਹੋਏ ਸੀਗੇ। ਸੋ ਹੁਣ ਨੰਬਰ ਦੇਖੋ 11 ਮਿਲੀਅਨ ਤੇ ਹੋ ਗਿਆ। ਸੋ ਪਹਿਲਾਂ ਤਾਂ ਇਹ ਹੈ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਜਿਹੜਾ ਮਾਸ ਲੀਗਲਾਈਜੇਸ਼ਨ ਪ੍ਰੋਗਰਾਮ ਹੋਊਗਾ ਜੇ ਇਹ ਪਾਸ ਹੋ ਜਾਂਦਾ, ਹਨਾ। ਤੇ ਪਰ ਇਹਦੇ ਵਿੱਚ ਤੁਹਾਨੂੰ ਕਿਸੇ ਨੂੰ ਵੀ ਸਿਟੀਜ਼ਨਸ਼ਿਪ ਜਾਂ ਗ੍ਰੀਨ ਕਾਰਡ ਨਹੀਂ ਮਿਲੂਗਾ। ਸੋ 7 ਮਿਲੀਅਨ ਲੋਕੀ ਇਹਦੇ ਵਿੱਚ 6.5 ਤੋਂ 7 ਮਿਲੀਅਨ ਲੋਕੀ ਜਿਹੜੇ ਉਹ ਵਰਕ ਪਰਮਿਟ ਅਪਲਾਈ ਕਰ ਸਕੋਗੇ ਤੇ ਉਹਨਾਂ ਨੂੰ ਬਾਹਰ ਜਾਣ ਦੀ ਵੀ ਪਰਮਿਸ਼ਨ ਮਿਲੂਗੀ, ਟਰੈਵਲ ਕਰ ਸਕਦੇ ਆ ਉਹਦੇ ਨਾਲ। ਤੇ ਹੋਰ ਕਿਉਂਕਿ ਹੁਣ ਵਰਕ ਪਰਮਿਟ ਮਿਲ ਗਿਆ, ਟਰੈਵਲ ਡਾਕੂਮੈਂਟ ਮਿਲ ਗਿਆ, ਤੇ ਹੋਰ ਕਾਫੀ ਜਿੱਦਾਂ ਛੋਟੇ-ਮੋਟੇ ਬੈਨੀਫਿਟਸ ਹੁੰਦੇ ਜਿੱਦਾਂ ਕਿ ਸਟੇਟ ਦੇ ਜਿਹੜੇ ਡਰਾਈਵਰਸ ਲਾਇਸੈਂਸ ਵਗੈਰਾ ਹੈਗਾ ਉਹ ਤੁਹਾਨੂੰ ਮਿਲ ਸਕਦਾ। ਤੇ ਇਹ ਜਿਹੜੇ ਲੋਕੀ ਆਲਰੇਡੀ ਡੀਪੋਰਟੇਸ਼ਨ ਦੀ ਜਿਨ੍ਹਾਂ ਦੇ ਕੇਸ ਚੱਲਦੇ ਆ, ਆਪਣੇ ਕੋਰਟ ਸਿਸਟਮ ਦੇ ਵਿੱਚ ਕੇਸ ਵਗੈਰਾ ਚੱਲਦੇ ਆ, ਉਹਨਾਂ ਨੂੰ ਬਹੁਤ ਫਾਇਦਾ ਹੋ ਜਾਊਗਾ। ਉਹ ਫਿਰ ਆਪਣੇ ਜਿਹੜੇ ਕੇਸ ਆ ਉਹ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਸਕਦੇ ਆ, ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਲੈ ਸਕਦੇ ਆ, ਤੇ ਉਹਨਾਂ ਨੂੰ ਫਿਰ ਜਿਹੜਾ ਹੈਗਾ ਡੀਪੋਰਟੇਸ਼ਨ ਦਾ ਖਤਰਾ ਉਹਨਾਂ ਦਾ ਜਿਹੜਾ ਹੈਗਾ ਉਹ ਟਲ ਜਾਊਗਾ। ਸੋ ਬੋਟਮ ਲਾਈਨ ਇਸ ਬਿੱਲ ਦੀ ਇਹ ਹੈਗੀ ਹੈ ਕਿ 11 ਮਿਲੀਅਨ ਲੋਕਾਂ ਦੇ ਵਿੱਚੋਂ ਘੱਟੋ ਘੱਟ ਜਿਹੜੇ 65% ਜਿਹੜਾ ਹੈਗਾ 65% ਜਿਹੜੇ ਅਨਡਾਕੂਮੈਂਟ, ਜਿੱਦਾਂ ਆਪਾਂ ਦੇਖਿਆ ਸੀਗਾ ਕਿ ਡਾਕ ਵਾਲਿਆਂ ਨੂੰ ਫਾਇਦਾ ਹੋ ਗਿਆ, ਉਹ ਫਿਰ ਲੋਕੀ ਵਰਕ ਪਰਮਿਟ ਲੈ ਸਕਦੇ ਸੀਗੇ, ਬੱਚੇ ਜਾ ਸਕਦੇ ਸੀਗੇ। ਸੋ ਤਾਂ ਸਿਰਫ ਬੱਚਿਆਂ ਤੱਕ ਪੋਸੀਬਲ ਸੀਗਾ। ਫਿਰ ਉਹਨਾਂ ਨੇ ਡਾਪਾ ਜਿਹੜੇ ਪੇਰੈਂਟਸ ਦੀ ਵੀ ਕਰਨ ਦੀ ਕੋਸ਼ਿਸ਼ ਕੀਤੀ, ਉਹ ਪਾਸ ਨਹੀਂ ਹੋਇਆ। ਪਰ ਇਹ ਹੁਣ ਜਿਹੜਾ ਜੇ ਆਹ ਬਿੱਲ ਪਾਸ ਹੋ ਜਾਂਦਾ, ਇੱਕ ਬਲੈਂਕੇਟ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਕਿ ਸਿੱਧੇ 65% ਲੋਕੀ ਘੱਟੋ ਘੱਟ ਜਿਹੜੇ ਹੈਗੇ 65 ਤੋਂ 70% ਉਹਨਾਂ ਨੂੰ ਵਰਕ ਪਰਮਿਟ ਮਿਲ ਜਾਊਗਾ। ਤੇ ਇਹਦੇ ਵਿੱਚ ਜਿਹੜੇ ਜ਼ਿਆਦਾ ਇਮੀਗ੍ਰੈਂਟਸ ਜਿਹੜੇ ਹੋਊਗੇ ਉਹ ਹੋਗੇ ਮੈਕਸੀਕੋ ਤੋਂ, ਸੈਂਟਰਲ ਅਮਰੀਕਾ ਤੋਂ,
ਤੇ ਆਫ ਕੋਰਸ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਪੰਜਾਬੀ ਆਪਣੇ ਹੈਗੇ ਆ ਉਹ 5th ਲਾਰਜੈਸਟ ਜਿਹੜੇ ਕਹਿ ਲਓ ਕਿ ਲੋਕੀ ਅਸਾਈਲਮ ਕਲੇਮ ਕਰਦੇ ਆ। ਮਤਲਬ ਹੈਗਾ ਯੈਸ। ਛੋਟਾ ਜਿਹਾ ਰੀਜਨ ਆ, ਪਰ ਦੇਖੋ ਤੁਸੀਂ ਕਿ ਜਜ਼ਬਾ ਲੋਕਾਂ ਦਾ ਕਿੱਡੀ ਦੂਰੋਂ ਬਾਰਡਰ ਲੰਘ ਕੇ ਆਉਂਦੇ ਆ। ਸੋ ਆਬਵੀਅਸਲੀ ਜਿਹੜੇ ਹੁਣ 2011 ਤੋਂ ਪਹਿਲਾਂ ਬਹੁਤ ਸਾਰੇ ਪੰਜਾਬੀ ਵੀ ਇਹਦੇ ਵਿੱਚ ਆਈ ਥਿੰਕ ਲੱਖਾਂ 'ਚ ਹੀ ਆ ਜਾਊਗੇ, ਮਿਲੀਅਨਸ ਤਾਂ ਨਹੀਂ ਮੈਂ ਕਹੂੰਗਾ, ਉਹਨਾਂ ਨੂੰ ਬੈਨੀਫਿਟ ਹੋ ਸਕਦਾ, ਰਹਿਣ ਦੀ ਪਰਮਿਸ਼ਨ ਮਿਲ ਸਕਦੀ ਹੈ, ਟਰੈਵਲ ਕਰਨ ਦੀ ਪਰਮਿਸ਼ਨ ਮਿਲ ਸਕਦੀ ਹੈ। ਸੋ ਅੱਜ ਦੀ ਡੇਟ 'ਚ ਜਿਹੜਾ ਪੰਜਾਬੀ ਹੈਗਾ ਉਹ ਕਹਿੰਦਾ ਮੈਂ ਆਪਣਾ ਕੇਸ ਐਡਮਿਨਿਸਟ੍ਰੇਟਿਵਲੀ ਕਲੋਜ਼ ਨਹੀਂ ਕਰਾਉਣਾ, ਟਰਮੀਨੇਟ ਨਹੀਂ ਕਰਾਉਣਾ, ਕਿਉਂਕਿ ਜੇ ਮੈਂ ਕਰਾ ਲਿਆ ਮੈਂ ਸਟਕ ਹੋ ਜਾਊਗਾ, ਮੈਂ ਟਰੈਵਲ ਨਹੀਂ ਕਰ ਪਾਊਂਗਾ। ਪਰ ਜੇ ਆਹ ਵਾਲਾ ਆਉਂਦਾ ਤਾਂ ਫਿਰ ਇਹ ਹੈਗਾ ਕਿ ਸਾਰੇ ਜਿਹੜੇ ਇਮੀਗ੍ਰੇਸ਼ਨ ਵਕੀਲ ਹੈਗੇ ਆ ਉਹ ਇੱਕ ਵਾਰੀ ਉਹਨਾਂ ਨੂੰ ਆਪਣੇ ਕਲਾਇੰਟਸ ਨਾਲ ਗੱਲ ਕਰਨੀ ਪਊਗੀ ਕਿ ਦੇਖ ਹੁਣ ਤੈਨੂੰ ਰਹਿਣ ਦੀ ਵੀ ਪਰਮਿਸ਼ਨ ਆ ਤੇ ਤੈਨੂੰ ਕੰਮ ਕਰਨ ਦੀ ਵੀ ਪਰਮਿਸ਼ਨ, ਟਰੈਵਲ ਕਰਨ ਦੀ ਵੀ ਪਰਮਿਸ਼ਨ ਆ। ਸੋ ਆਈ ਥਿੰਕ ਜਿਹੜੇ ਕਾਫੀ ਸਾਰੇ ਲੋਕ ਆ ਮੇਬੀ ਉਹ ਫਿਰ ਆਪਣੇ ਕੇਸ ਜਿਹੜੇ ਬੰਦ ਕਰਾਉਣ ਚਾਹਣ, ਉਹ ਕਹਿਣ ਕਿ ਹੁਣ ਆਪਾਂ ਹੋਰ ਵੇਟਿੰਗ ਗੇਮ 'ਚ ਨਹੀਂ ਫਸਣਾ, ਹੈ ਨਾ। ਤੇ ਸੋ ਇਸ ਤੋਂ ਇੱਕ ਚੀਜ਼ ਇਹਦੇ ਵਿੱਚ ਆਪਾਂ ਫੇਰ ਕਲੀਅਰ ਕਰ ਦਈਏ, ਪਰ ਇਹ ਜਿਹੜਾ ਇਹਨਾਂ ਨੇ 10 ਸਾਲਾਂ ਦਾ ਇਹਨਾਂ ਨੇ ਵਰਕ ਪਰਮਿਟ ਦੇਣਾ ਹੈ ਉਹਨਾਂ ਲੋਕਾਂ ਨੂੰ ਹੀ ਆ ਜਿਹੜੇ 2011 ਤੋਂ ਪਹਿਲੋਂ ਇੱਥੇ ਆਏ ਆ। ਇਹ ਨਹੀਂ ਆ ਵੀ ਕੱਲ ਨੂੰ ਇੱਥੇ ਆ ਜਾਓ ਤੇ ਇਹ ਉੱਥੇ ਬਾਰਡਰ ਤੁਸੀਂ ਭਰ ਦੋ ਵੀ ਹੁਣ ਸਾਰੇ ਉਹਨਾਂ ਨੇ ਇੱਧਰ ਨੂੰ ਹੀ ਆ ਜਾਣਾ ਵੀ ਹੁਣ ਅਸੀਂ ਵੜ ਜਾਈਏ ਤੇ ਬਾਅਦ ਦੇ ਵਿੱਚ ਸਾਰਿਆਂ ਨੂੰ ਹੀ ਜਿਹੜਾ ਮਿਲ ਜਾਣਾ, ਇਦਾਂ ਨਹੀਂ ਆ। ਸੋ ਟਾਈਮ ਲਾਈਨ ਵੀ ਰੱਖੀ ਆ ਉਹਨਾਂ ਨੇ ਜੀ। ਇਸੇ ਟੌਪਿਕ ਤੇ ਇੱਕ ਗੱਲ ਸੀ ਕਿ ਜਿੱਦਾਂ ਹੁਣ ਖੇਤੀਬਾੜੀ ਵਾਲੇ ਪੁਰਾਣੇ ਸੀਗੇ ਨਾ, ਲੂਲ ਐਕਸ ਵਾਲਾ ਜਾਂ ਫਾਰਮ ਵਰਕਰ ਵਾਲੇ ਬਿੱਲ ਸੀਗੇ 1981 ਦੀ ਜਿਹਦੀ ਕੱਟ ਆਫ ਸੀਗੀ, ਫਿਰ ਉਹਦੇ ਵਿੱਚ ਉਹਨਾਂ ਨੇ ਇਹਨਾਂ ਟਾਈਮ ਫਰੇਮ ਰੱਖੇ ਸੀਗੇ ਕਿ ਕਿਹੜਾ ਬੰਦਾ 1981 ਤੋਂ ਪਹਿਲਾਂ ਹੋਣਾ ਚਾਹੀਦਾ। ਫਿਰ ਇਹਨਾਂ ਦੀ ਬਾਅਦ ਸੈਟਲਮੈਂਟ ਹੋਈ ਸੀ, ਥੋੜੀ ਡੇਟ ਇਹਨਾਂ ਨੇ ਵਧਾ ਦਿੱਤੀ ਸੀਗੀ। ਸੋ ਕਈ ਲੋਕਾਂ ਨੇ ਕੀ ਕੀਤਾ ਕਿ ਉਦੋਂ ਐਂਟਰੀ ਨਹੀਂ ਹੁੰਦੀ ਸੀਗੀ, ਫਿੰਗਰਪ੍ਰਿੰਟ ਨਹੀਂ ਹੁੰਦੇ ਸੀਗੇ, ਪੁਰਾਣਾ ਸਿਸਟਮ ਸੀਗਾ, ਉਹਨਾਂ ਨੇ ਝੂਠ ਹੀ ਕਹਿ ਦਿੱਤਾ। ਹਜ਼ਾਰਾਂ ਦੀ ਤਾਦਾਦ 'ਚ ਨਕਲੀ ਪੇਪਰ ਬਣਦੇ ਸੀ, ਬੜੇ ਬੰਦੇ ਫੜ ਵੀ ਹੋਏ, ਖੱਤਿਆਂ ਵਾਲੇ ਜਿਹਨੂੰ ਕੇਸ ਆਪਾਂ ਕਹਿੰਦੇ ਆ। ਤੇ ਉਹਦੇ ਵਿੱਚ ਨਾ ਇਮੀਗ੍ਰੇਸ਼ਨ ਨੇ ਹੁਣ ਜਿੱਦਾਂ ਸਾਡੇ ਕੋਲ ਅੱਜ ਦੀ ਡੇਟ 'ਚ ਵੀ ਉਹਦੇ ਕਲਾਇੰਟ ਆਉਂਦੇ ਨੇ, ਕਈਆਂ ਤੇ ਇਨਵੈਸਟੀਗੇਸ਼ਨ ਜਿੱਦਾਂ ਚੱਲਦੀ ਆ, ਉਹ ਫਿਰ ਲੱਭ ਲੈਂਦੇ ਨੇ ਕਿ ਤੁਹਾਡਾ ਬੱਚਾ ਤਾਂ ਇੰਡੀਆ ਦੇ ਵਿੱਚ ਪੈਦਾ ਹੋਇਆ ਸੀਗਾ 1990 ਦੇ ਵਿੱਚ, ਤੁਸੀਂ ਇੱਥੇ ਕੀ ਕਰਨ, ਤੁਸੀਂ ਕਿੱਦਾਂ ਇੱਥੇ ਉਹ ਫਿਰ ਕੋਈ ਕਹਾਣੀ ਜੀ ਬਣਾਉਂਦੇ ਕਿ ਨਹੀਂ ਮੇਰੇ ਕੋਲ ਮੈਡੀਕਲ ਨਹੀਂ ਸੀਗਾ, ਮੈਂ ਇੰਡੀਆ ਗਿਆ ਸੀਗਾ, ਹੈ ਨਾ। ਸੋ ਕਹਿਣ ਦਾ ਮਤਲਬ ਹੈ ਕਿ ਉਹ 1980s 'ਚ ਸੀਗਾ। ਹੁਣ ਇਹ ਨਹੀਂ ਕਿ ਜਦੋਂ ਇਦਾਂ ਦੇ ਪਾਸ ਹੋ ਜਾਣ ਤੇ ਲੋਕੀ ਤਾਂ ਇਦਾਂ ਕਿ ਪੈਰਾਲੀਗਲਾਂ ਨੇ ਲੈਫਟ ਰਾਈਟ ਆਪਣੀ ਦੁਕਾਨ ਖੋਲ ਕੇ ਕਿ ਚਲੋ ਵਰਕ ਪਰਮਿਟ ਪਾ ਦਈਏ, ਸਾਰਿਆਂ ਨੂੰ ਦੱਸ ਦਈਏ ਕਿ 2011 ਤੋਂ ਪਹਿਲਾਂ ਆਏ ਸੀ। ਹੁਣ ਇਹ ਆ ਕਿ ਸਿਸਟਮ ਇਲੈਕਟ੍ਰੋਨਿਕ ਸੀਗਾ, ਪਾਸਪੋਰਟ ਠੱਪੇ ਲੱਗੇ ਆ, ਉਦਾਂ ਦਾ ਕੋਈ ਪੰਗਾ ਨਹੀਂ ਲੈਣਾ ਕਿਸੇ ਨੇ ਵੀ ਕਿ ਨਾ ਇੱਥੇ ਤੁਸੀਂ ਹੋਂਦੇ ਤੁਸੀਂ ਕਹਿ ਦਿਓ ਕਿ ਆਪਾਂ ਸੀਗੇ 2011 ਤੋਂ ਪਹਿਲਾਂ। ਤੇ ਸਪੈਸ਼ਲੀ ਜਿਹੜੇ ਫੈਮਿਲੀ ਜਿਹੜੇ ਸੀਗੇ, ਬੱਚੇ ਇੰਡੀਆ ਦੇ ਵਿੱਚ ਬੋਰਨ ਹੋਏ ਆ, ਉਹ ਤਾਂ ਸਾਇੰਟੀਫਿਕਲੀ ਤੁਹਾਡਾ ਪੋਸੀਬਲ ਨਹੀਂ ਹੈਗਾ ਕਿ ਤੁਸੀਂ। ਤੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਬਾਰਡਰ ਥੋੜੇ ਜਿਹੇ ਖੁੱਲੇ ਹੁੰਦੇ ਸੀ, ਬੰਦਾ ਬਹਾਨਾ ਮਾਰ ਦਿੰਦੇ ਸੀਗੇ ਕਈ ਕਿ ਆਪਾਂ ਚਲੇ ਗਏ ਸੀਗੇ ਫਿਰ ਆਪਾਂ ਵਾਪਸ ਆ ਗਏ। ਹੁਣ ਅੱਜ ਦੀ ਡੇਟ 'ਚ ਉਹ ਤਾਂ ਪੋਸੀਬਲ ਹੈ ਨਹੀਂ ਹੈ ਕਿ 2 ਵਾਰੀ 3 ਵਾਰੀ ਲੰਘਿਆ, ਕਿਉਂਕਿ ਕਿੰਨੀਆਂ ਕੰਟਰੀਆਂ ਲੱਗਦੀਆਂ, ਮੋਹਰਾਂ ਲੱਗਦੀਆਂ। ਸੋ ਉਹ ਪੰਗਾ ਨਹੀਂ ਲੈਣਾ। ਸੋ ਰਾਜਗੁਰੂ ਜੀ ਇੱਕ ਚੀਜ਼ ਇਹਦੇ ਵਿੱਚ ਹੋਰ ਸੀਗੀ, ਜਿਹੜਾ ਬਿੱਲ ਸੀਗਾ ਇਹਨੇ ਜਿਹੜੇ 4 ਲੱਖ ਗ੍ਰੀਨ ਕਾਰਡ, ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਨਿਊਜ਼ ਆ, ਜਿਹਦਾ ਲੀਗਲ ਇਮੀਗ੍ਰੈਂਟ ਨੂੰ ਵੀ, ਆਪਣੇ ਜਿਹੜੇ ਫੈਮਿਲੀ ਬੇਸਡ ਵਾਲੇ ਇਮੀਗ੍ਰੈਂਟ ਹੈਗੇ ਆ ਸੁਣ ਰਹੇ, ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿ 4 ਲੱਖ ਜਿਹੜੇ ਗ੍ਰੀਨ ਕਾਰਡ ਸੀਗੇ, ਆਪਾਂ ਪਹਿਲਾਂ ਵੀ ਰੇਡੀਓ ਤੇ ਗੱਲ ਕੀਤੀ ਕਿ ਉਹ ਕਾਫੀ ਵਾਰੀ ਵੇਸਟ ਹੋ ਗਏ, ਡਿਲੇ ਕਰਕੇ ਅਨਯੂਜ਼ਡ ਰਹਿ ਗਏ। ਉਹ ਪਿਛਲੇ ਸਾਲ ਜਿਹੜੇ 4 ਲੱਖ ਜਿਹੜੇ ਗ੍ਰੀਨ ਕਾਰਡ ਸੀਗੇ ਉਹ ਵੇਸਟ ਹੋ ਗਏ ਸੀਗੇ। ਉਹ 'ਚੋਂ 2,22,000 ਜਿਹੜੇ ਸੀਗੇ ਫੈਮਿਲੀ ਬੇਸਡ ਵਾਲੇ ਸੀਗੇ, 1,57,000 ਸੀਗੇ ਉਹ ਇੰਪਲੋਇਮੈਂਟ ਬੇਸਡ ਵਾਲੇ ਸੀਗੇ। ਸੋ ਇਹ ਬਿੱਲ ਇਹ ਵੀ ਕਹਿੰਦਾ ਕਿ ਜਿਹੜੇ ਆਹ ਵਾਲੇ ਸਾਰੇ ਜਿਹੜੇ ਗ੍ਰੀਨ ਕਾਰਡ ਇਹਨੂੰ ਦੁਬਾਰਾ ਰੀਕੈਪਚਰ ਕੀਤਾ ਜਾਵੇ, ਦੁਬਾਰਾ ਇਹਨੂੰ ਮਿਕਸ 'ਚ ਲੈ ਕੇ ਆਇਆ ਜਾਵੇ, ਤਾਂ ਕਿ ਜਿਹੜੀ ਫੈਮਿਲੀ ਇਮੀਗ੍ਰੇਸ਼ਨ ਵਾਲੇ ਜਿਹੜੇ ਡਿਲੇ ਆ, ਭੈਣ ਭਾਈਆਂ ਵਾਲੇ ਕੇਸ ਜਾਂ ਦੂਜੇ ਆ, ਉਹ ਸਾਰਿਆਂ ਨੂੰ ਥੋੜੀ ਜਿਹੀ ਫਾਇਦਾ ਮਿਲੇ ਤੇ ਸਪੀਡ ਨਾਲ ਆ ਜਿਹੜੇ 4 ਲੱਖ ਆ ਉਧਰ ਐਡਜਸਟ ਕਰੋ ਤੁਸੀਂ। ਸੋ ਬੇਸਿਕਲੀ ਪੁਰਾਣੇ 4 ਲੱਖ ਵੀ ਵਰਤਣ ਨੂੰ ਜਿਹੜਾ ਆ ਇਸ ਦੇ ਵਿੱਚ ਜਿਹੜਾ ਇੱਕ ਪਾਰਟ ਜਿਹੜਾ ਹਿੱਸਾ ਹੈ ਉਹਨਾਂ ਨੇ ਰੱਖਿਆ ਹੈਗਾ ਆ। ਸੋ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਕੁਛ ਕੁ ਲੋਕਾਂ ਨੂੰ ਗ੍ਰੀਨ ਕਾਰਡ, ਪਰ ਬਹੁਤਿਆਂ ਨੂੰ, ਕਈਆਂ ਨੂੰ ਜਿਹੜਾ ਉਹ ਨਹੀਂ, ਆਲਰੇਡੀ 11 ਦੇ ਵਿੱਚੋਂ ਮੇਬੀ 60-65% ਆ ਉਹਨਾਂ ਨੂੰ ਜਿਹੜਾ ਆ ਉਹ ਗ੍ਰੀਨ ਕਾਰਡ ਨਹੀਂ, ਜਿਹੜਾ ਵਰਕ ਪਰਮਿਟ ਆ ਉਹ ਮਿਲਣ ਦੀ ਅਸਾਰ ਹੋਊਗੇ, ਤੇ ਉਹਨਾਂ ਵਿੱਚੋਂ ਵੀ ਬਹੁਤ ਘੱਟ ਪਰਸੈਂਟ ਜਿਹੜੇ ਉਹ ਗ੍ਰੀਨ ਕਾਰਡ ਵਾਲੇ ਆਉਣਗੇ। ਇਹ ਇਦਾਂ ਕਿਉਂ ਵੀ ਕਈਆਂ ਨੂੰ ਮੌਕਾ ਹੈ ਤੇ ਕਈਆਂ ਨੂੰ ਨਹੀਂ? ਜੀ, ਕਿਉਂਕਿ ਇਮੀਗ੍ਰੇਸ਼ਨ ਲਾਅ ਕਾਫੀ ਕੰਪਲੈਕਸ ਆ। ਕਈ ਵੀਜ਼ੇ ਜਿੱਦਾਂ ਹੈਗੇ ਯੂ ਵੀਜ਼ਾ, ਉਹਦੇ ਵਿੱਚ ਬੰਦਾ ਭਾਵੇਂ ਇਲੀਗਲ ਹੋਵੇ ਉਹ ਵੀ ਪੱਕਾ ਹੋ ਸਕਦਾ, ਅਸਾਈਲਮ ਦੇ ਬੇਸ ਤੇ ਇਲੀਗਲ ਆਇਆ ਬੰਦਾ ਪੱਕਾ ਹੋ ਸਕਦਾ। ਪਰ ਕਈ ਸਾਰੇ ਵੀਜ਼ੇ ਆ, ਸਪੈਸ਼ਲੀ ਜਿੱਦਾਂ ਤੁਸੀਂ ਕਹ ਲਓ ਐਗਜ਼ਾਮਪਲ ਦਈਏ, ਜੇ ਫੈਮਿਲੀ ਬੇਸ ਮੈਰਿਜ ਬੇਸ ਇਮੀਗ੍ਰੇਸ਼ਨ ਆ, ਮਾਪੇ ਵਾਲੀ ਇਮੀਗ੍ਰੇਸ਼ਨ ਆ, ਭੈਣ ਭਾਈ ਵਾਲੀ ਇਮੀਗ੍ਰੇਸ਼ਨ, ਉਹਦੇ ਵਿੱਚ ਰਿਕੁਆਇਰਮੈਂਟ ਆ ਕਿ ਤੁਹਾਡੀ ਲੌਫੁਲ ਐਂਟਰੀ ਹੋਣੀ ਚਾਹੀਦੀ ਆ। ਸੋ ਜਦੋਂ ਕੁਛ ਲੋਕ ਤਾਂ ਵਾ ਕਿ ਸਾਰੇ ਲੋਕਾਂ ਨੇ ਵਾਪਸ ਜਾਣਾ ਨਹੀਂ, ਤੇ ਕਈ ਲੋਕੀ ਜਾ ਨਹੀਂ ਸਕਦੇ, ਉਹਨਾਂ ਤੇ ਕੋਈ ਹੋਰ ਬਾਰ ਵਗੈਰਾ ਲੱਗੀ ਹੋਈ ਆ। ਪਰ ਕਈ ਲੋਕ ਆ ਜਿਹੜੇ ਮੰਨ ਲਓ 2011 ਤੋਂ ਪਹਿਲਾਂ ਆਏ ਸੀਗੇ, ਉਹਨਾਂ ਨੂੰ ਹੁਣ ਟਰੈਵਲ ਡਾਕੂਮੈਂਟ ਮਿਲ ਗਿਆ। ਸੋ ਸੇਮ ਥਿੰਗ ਜਿੱਦਾਂ ਡਾਕਾ ਵਾਲਾ ਸਿਸਟਮ ਸੀਗਾ ਕਿ ਉਹ ਇੱਕ ਵਾਰੀ ਬਾਹਰ ਜਾਊਗੇ ਤੇ ਫਿਰ ਉਹ ਲੀਗਲੀ ਐਂਟਰ ਕਰੂਗੇ, ਕਿਉਂਕਿ ਉਹ ਲੀਗਲੀ ਐਂਟਰ ਕਰ ਜਾਂਦੇ, ਮੰਨ ਲਓ ਕਿ ਮੈਕਸੀਕੋ ਤੋਂ ਜਾ ਕੇ ਮੁੜੇ ਜਾਂਦੇ ਆ, ਤੇ ਫਿਰ ਜਦੋਂ ਉਹ ਜੇ ਉਹਨਾਂ ਨੇ ਵਿਆਹ ਕਰਾਇਆ ਹੋਇਆ ਉਹ ਸਿੱਧੇ ਪੱਕੇ ਹੋ ਸਕਦੇ, ਉਹਨਾਂ ਨੂੰ ਫਿਰ ਵੇਵਰ ਵਗੈਰਾ ਇਹ ਸਾਰੀ ਚੀਜ਼ਾਂ ਕਰਨ ਦੀ ਲੋੜ ਨਹੀਂ ਪੈਣੀ।
ਜੀ, ਜੀ। ਰਿਪਬਲਿਕਨਸ ਕੀ ਆਖਦੇ ਆ ਜੀ ਇਸ ਪੂਰੇ ਕਾਸੇ ਦੇ ਉੱਤੇ ਵਰਕ ਪਰਮਿਟ ਨੂੰ ਲੈ ਕੇ, ਗ੍ਰੀਨ ਕਾਰਡ ਨੂੰ ਲੈ ਕੇ? ਉਹ ਤਾਂ ਵੈਸੇ ਕੰਧਾਂ ਉਸਾਰੀ ਜਾਂਦੇ ਆ, ਪਰ ਉੱਦਾਂ ਕੀ ਕਹਿੰਦੇ ਆ ਜੀ ਇਹ? ਉਹ ਜੀ ਬੜਾ ਸਟਰੋਂਗਲੀ ਵਰਕ ਪਰਮਿਟ ਨੂੰ ਇਹਨੂੰ ਅਪੋਜ਼ ਕਰਦੇ ਆ। ਉਹ ਕਹਿੰਦੇ ਕੋਈ ਵੀ ਕਿਸੇ ਵੀ ਕਿਸਮ ਦੀ ਲੀਗਲਾਈਜੇਸ਼ਨ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਆਪਾਂ ਲੀਗਲਾਈਜੇਸ਼ਨ ਕਰਦੇ ਆ ਤਾਂ ਹੋਰ ਜ਼ਿਆਦਾ ਜਿਹੜੇ ਇਮੀਗ੍ਰੈਂਟ ਆ ਉਹ ਆਈ ਜਾਣੇ ਆ। ਤੇ ਜੇ ਆਪਾਂ ਇਹਨਾਂ ਨੂੰ ਇੱਕ ਵਾਰੀ ਦੇ ਦਿੱਤਾ, ਤੇ ਨਾਲ ਉਹਨਾਂ ਦੀ ਆਰਗੂਮੈਂਟ ਇਹ ਵੀ ਹੈਗੀ ਆ ਕਿ ਜਿਹੜੇ ਇਮੀਗ੍ਰੈਂਟ ਆ ਉਹ ਥੋੜਾ ਰੇਟ ਘਟਾ ਕੇ ਵੀ ਕੰਮ ਕਰ ਲੈਂਦੇ ਆ, $1-2। ਸੋ ਸਾਡੇ ਜਿਹੜੇ ਉਹ ਕਹਿੰਦੇ ਜੇ ਇੰਨੇ ਲੋਕੀ ਤੁਸੀਂ ਪੱਕੇ ਕਰਤੇ, ਤੇ ਫਿਰ ਜਿਹੜੇ ਨਾਰਮਲ ਅਮਰੀਕਨ ਵਰਕਰ ਹੈਗੇ ਆ, ਸਟੋਰਾਂ ਤੇ ਕੰਮ ਕਰਦੇ, ਗੈਸ ਸਟੇਸ਼ਨਾਂ ਤੇ ਕੰਮ ਕਰਦੇ ਆ, ਉਹਨਾਂ ਦੀ ਜੌਬ ਜਿਹੜੀਆਂ ਉਹ ਚਲੀ ਜਾਣੀਆਂ। ਸੋ ਇਦਾਂ ਸਾਡਾ ਨਹੀਂ ਮੰਨਣਾ, ਇਦਾਂ ਰਿਪਬਲਿਕਨਸ ਕਹਿੰਦੇ ਆ। ਸੋ ਸੈਨੇਟ ਨੇ ਪਹਿਲਾਂ ਹੀ ਜਿਹੜਾ ਦੱਸਿਆ ਕਿ 2 ਵਾਰੀ ਉਹਨਾਂ ਨੇ ਆਲਰੇਡੀ ਰਿਜੈਕਟ ਕਰ ਚੁੱਕੇ ਆ ਪਹਿਲਾਂ, ਤੇ ਉਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਜਿੱਦਾਂ ਪਾਰਲੀਮੈਂਟੇਰੀਅਨ ਵੀ ਨਹੀਂ ਐਗਰੀ ਹੋਈ ਸੀ, ਤਾਂ ਕਰਕੇ ਉਹਨਾਂ ਨੂੰ ਉਹ ਫਿਲੀਬਸਟਰ ਵਾਲਾ ਜਿਹੜੀ ਸੀਗੀ ਉਹਦੇ ਨਾਲ ਡੀਲ ਕਰਨਾ ਪੈ ਰਿਹਾ ਸੀਗਾ। ਸੋ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਇਹ ਟੈਕਸ ਸਪੈਂਡਿੰਗ ਬਿੱਲ 'ਚ ਬਿਲੋਂਗ ਨਹੀਂ ਕਰਦੀ ਇਮੀਗ੍ਰੇਸ਼ਨ ਪ੍ਰੋਵੀਜ਼ਨਸ। ਜਿਹੜੇ ਡੈਮੋਕ੍ਰੈਟਸ ਹੈਗੇ ਆ, ਉਹ ਆਪਣੀ ਆਰਗੂਮੈਂਟ ਪੇਸ਼ ਕਰ ਰਹੇ ਆ ਕਿ ਜਿਹੜਾ ਇਮੀਗ੍ਰੇਸ਼ਨ ਹੈਗੀ ਆ ਇਹ ਬਿਲਕੁਲ ਇੱਕ ਇਕਨੋਮਿਕ ਇਨਸੈਂਟਿਵ ਪ੍ਰੋਵਾਈਡ ਕਰਦੀ ਹੈ, ਕਿਉਂਕਿ ਇੱਕ ਤਾਂ ਤੁਹਾਡੇ ਕੋਲ ਫੀਸਾਂ ਬਹੁਤ ਜ਼ਿਆਦਾ ਇਕੱਠੀਆਂ ਜਾਣੀਆਂ, ਦੂਜੀਆਂ ਉਹ ਕਹਿੰਦੇ ਨੇ ਕਿਉਂਕਿ ਲੇਬਰ ਦੀ ਬਹੁਤ ਸ਼ਾਰਟੇਜ ਹੈ ਕੰਟਰੀ ਦੇ ਵਿੱਚ, ਤੇ ਐਗਰੀਕਲਚਰ ਵਰਕਰ ਦੀ ਪੈਂਡੇਮਿਕ ਸਾਨੂੰ ਵਰਕਰ ਚਾਹੀਦੇ ਨੇ, ਤਾਂ ਕਰਕੇ ਤੁਸੀਂ ਜਿਹੜਾ ਇਮੀਗ੍ਰੇਸ਼ਨ ਆ ਉਹਨੂੰ ਵੀ ਇੱਕ ਤਰ੍ਹਾਂ ਫਾਈਨੈਂਸ਼ੀਅਲ ਉਹੀ ਮੰਨੋ, ਤੇ ਇਹ ਬਿਲੋਂਗ ਕਰਦੇ ਆ ਇਸ ਬਿੱਲ ਦੇ ਵਿੱਚ। ਤੇ ਜਿਹੜਾ ਬਾਈਡਨ ਸੀਗੇ ਤੇ ਡੈਮੋਕ੍ਰੈਟਸ ਦਾ ਆਪਾਂ ਦੱਸਿਆ ਹੀ ਸੀਗਾ ਕਿ ਉਹ ਤਾਂ ਕਹਿੰਦੇ ਕਿ ਸਿੱਧੇ ਪਾਥ ਟੂ ਸਿਟੀਜ਼ਨਸ਼ਿਪ ਦੇ ਦਿਓ। ਤੇ ਹੁਣ ਜਿਹੜੀ ਰਿਪਬਲਿਕਨਸ ਨਾਲ ਪਹਿਲਾਂ ਵੀ ਇਹਨਾਂ ਦੀਆਂ ਜਿਹੜੀਆਂ ਆਹੀ ਮੁੱਦੇ ਚੱਲ ਰਹੇ ਸੀਗੇ, ਉਹ ਕਲੈਪਸ ਤਾਂ ਕਰਕੇ ਹੋ ਗਏ ਕਿਉਂਕਿ ਰੈਕਰਡ ਨੰਬਰ ਆਫ ਜਿਹੜੇ ਇਲੀਗਲ ਬੰਦੇ ਸੀਗੇ ਬਾਰਡਰ ਤੇ ਉਹ ਆਉਣੇ ਸ਼ੁਰੂ ਹੋ ਗਏ। 1.7 ਮਿਲੀਅਨ ਬੰਦੇ ਜਿਹੜੇ ਹੈਗੇ ਆ 1 ਸਾਲ ਦੇ ਵਿੱਚ ਉਹ ਦਾਖਲ ਹੋਏ ਹਨਾ। ਸੋ ਫਿਰ ਡੈਮੋਕ੍ਰੈਟਸ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਇੰਨੇ ਕੱਚੇ ਲੋਕੀ ਆ ਗਏ ਆ, ਕਿਉਂਕਿ ਜਿਹੜੇ ਬਾਹਰ ਏਜੰਟ ਸੀਗੇ ਉਹਨਾਂ ਨੇ ਅਨਾਉਂਸ ਕਰਨਾ ਸ਼ੁਰੂ ਕਰਤਾ ਕਿ ਇਹ ਪੱਕੇ ਕਰ ਦੇਣੇ ਆ, ਟਿਕਟੌਕ ਤੇ ਵੀਡੀਓ ਪੈ ਗਈਆਂ, YouTube ਤੇ ਵੀਡੀਓ ਪੈ ਗਈਆਂ। ਸੋ ਡੈਮੋਕ੍ਰੇਟਸ ਨੇ ਵੀ ਜਿਹੜੀ ਆਪਣੀ ਪੋਜੀਸ਼ਨ ਆ ਉਹ ਥੋੜੀ ਜਿਹੀ ਚੇਂਜ ਕਰ ਲਈ। ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਜੇ ਕੁਝ ਹੋਣਾ ਤਾਂ ਉਹ ਰੀਕਨਸੀਲੀਏਸ਼ਨ ਬਿੱਲ ਦੇ ਵਿੱਚ ਹੀ ਹੋਣਾ। ਤੇ ਦੱਸਦੇ ਜਾਈਏ ਕਿ ਲਾਸਟ ਟਾਈਮ 1986 ਚ ਪਾਸ ਹੋਇਆ ਸੀਗਾ ਰੋਨਾਲਡ ਰੀਗਨ ਦੇ ਥੱਲੇ, ਜਦੋਂ 3 ਮਿਲੀਅਨ ਪੱਕੇ ਹੋਏ ਸੀ। ਉਸ ਤੋਂ ਬਾਅਦ ਕੋਈ ਵੀ ਸਕਸੈਸਫੁਲ ਨਹੀਂ ਹੋਇਆ ਕਿਸੇ ਕਿਸਮ ਦਾ ਜਿਹੜਾ ਇਮੀਗ੍ਰੇਸ਼ਨ ਬਿੱਲ ਪਾਸ ਕਰਨ ਲਈ। ਓਬਾਮੇ ਨੇ ਸਿਰਫ ਜਿਹੜਾ ਇੱਕ ਟੈਂਪਰੇਰੀ ਮੈਜਰ ਜਿਹੜਾ ਡਾਕਾ ਉਹ ਪਾਸ ਕੀਤਾ ਸੀਗਾ, ਪਰ ਉਹਦਾ ਵੀ ਤੁਸੀਂ ਦੇਖ ਲਿਆ ਕਿ ਕੀ ਹਾਲ ਆ, ਕਦੀ ਸੁਪਰੀਮ ਕੋਰਟ 'ਚ ਕਦੀ ਉੱਤੇ ਕਦੀ ਥੱਲੇ ਅਨਸਰਟਨਿਟੀ ਆ। ਸੋ ਇਹ ਹੈ ਕਿ ਦੋਨੋਂ ਪਾਰਟੀਆਂ ਨੂੰ ਨਾਲ ਹੀ ਚੱਲਣਾ ਪੈਣਾ, ਨਹੀਂ ਤਾਂ ਕੋਈ ਹੱਲ ਨਹੀਂ ਹੈਗਾ। ਜੀ, ਜੀ। ਡੈਮੋਕ੍ਰੇਟਸ ਇੰਨੀ ਕੁ ਗੱਲ ਦੇ ਲਈ ਹੁਣ ਹੌਲੀ-ਹੌਲੀ ਜਿਹੜੀ ਉਹ ਮੰਨ ਰਹੇ ਆ। ਇਮੀਗ੍ਰੇਸ਼ਨ ਲਾਇਰ ਕੀ ਕਹਿੰਦੇ ਆ, ਤੇ ਡੈਮੋਕ੍ਰੇਟਸ ਦੀ ਓਵਰਆਲ ਪੋਜੀਸ਼ਨ ਠੀਕ ਹੀ ਆ, ਇਹੀ ਆ? ਦੇਖੋ ਜੀ, ਜਿਹੜੇ ਡੈਮੋਕ੍ਰੇਟਸ ਆ ਉਹ ਤਾਂ ਕਹਿੰਦੇ ਆ ਕਿ ਤੁਹਾਨੂੰ ਜਿਹੜੀਆਂ ਇਮੀਗ੍ਰੇਸ਼ਨ ਲਈ ਸਾਨੂੰ ਕ੍ਰਿਟੀਕਲ ਜਿਹੜੀਆਂ ਪ੍ਰੋਟੈਕਸ਼ਨ ਆ ਉਹ ਪਾਉਣੀਆਂ ਚਾਹੀਦੀਆਂ ਬਿੱਲ ਦੇ ਵਿੱਚ। ਡੈਮੋਕ੍ਰੇਟਸ ਤਾਂ ਵੀ ਕਹਿੰਦੇ ਆ ਕਿ ਤੁਹਾਨੂੰ ਇੱਕ ਸੈਪਰੇਟ ਜਿਹੜੇ ਬਿੱਲ ਆ ਉਹ ਪਾਸ ਕਰਨੇ ਚਾਹੀਦੇ ਆ। ਉਹ ਇਸ ਲਈ ਕਹਿੰਦੇ ਆ ਕਿਉਂਕਿ ਜੇ ਨਹੀਂ ਉਹ ਪਾਸ ਕਰਨ ਤਾਂ ਨਵਾਂ ਜਿਹੜਾ ਪ੍ਰੈਜ਼ੀਡੈਂਟ ਆਉਂਦਾ ਉਹ ਆਪਾਂ ਦੇਖਿਆ ਕਿ ਚੇਂਜ ਕਰ ਦਿੰਦਾ। ਜਿੱਦਾਂ ਟਰੰਪ ਨੇ ਆਇਆ ਉਹਨੇ ਚੇਂਜ ਕਰਤਾ ਕਿ ਨਹੀਂ ਇੱਦਾਂ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ। ਡਾਕਾ ਦਾ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਟੈਕਸਸ ਦੇ ਵਿੱਚ, ਹੁਣ ਟੈਕਸਸ ਸਟੇਟ ਦੇ ਵਿੱਚ ਫੈਡਰਲ ਜੱਜ ਨੇ ਕਿਹਾ ਕਿ ਇਹ ਇਲੀਗਲ ਹੈ ਹਨਾ। ਉਹ ਫਿਰ ਸੁਪਰੀਮ ਕੋਰਟ ਦੇ 2 ਵਾਰੀ ਜਾ ਚੁੱਕਿਆ ਡਾਕਾ ਇਸ ਵੇਲੇ। ਤੇ ਫਿਰ ਜਿਹੜਾ ਪੋਲਿਟਿਕਸ ਇਹਦੀ ਇਹ ਹੈ ਕਿ ਇਹ ਹੁਣ ਇੰਟਰਸਟਿੰਗ ਮੁੱਦਾ ਕਿ ਐਕਚੁਅਲ ਦੇ ਵਿੱਚ ਹੋ ਕੀ ਰਿਹਾ। ਸੋ ਆਪਾਂ ਪਹਿਲਾਂ ਦੱਸਿਆ ਕਾਫੀ ਸਾਰੇ ਜਿੱਦਾਂ ਕਮੇਟੀਜ਼ ਵਗੈਰਾ ਹੁੰਦੀਆਂ, ਇੱਕ ਕੰਗਰੈਸ਼ਨਲ ਹਿਸਪੈਨਿਕ ਕਾਕਸ ਜਿਹੜਾ ਹੈਗਾ, ਉਹ ਜਿਹੜਾ ਹਿਸਪੈਨਿਕ ਇਮੀਗ੍ਰੇਸ਼ਨ ਉਹਨਾਂ ਦੀ ਤਰਫਦਾਰੀ ਓਬਵੀਅਸਲੀ ਕਰਦਾ, ਤੇ ਉਹ ਵੀ ਹੁਣ ਐਗਰੀ ਕਰਦੇ ਆ ਕਿ ਜਿਹੜੀ ਸੈਨੇਟ ਆ ਉਹ ਘੱਟੋ ਘੱਟ ਵਰਕ ਪਰਮਿਟ ਜਿਹੜੇ ਆ ਉਹ ਦੇਵੇ। ਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੇ ਬਿੱਲ ਆ ਡਾਇਰੈਕਟਲੀ ਨਹੀਂ ਪਾਸ ਹੋ ਸਕਦੇ ਆ, ਤੇ ਸਪੈਂਡਿੰਗ ਬਿੱਲ ਦੇ ਵਿੱਚ ਇਹਨਾਂ ਨੇ ਕੀਤੇ ਆ। ਪਰ ਆਪਾਂ ਦੱਸਦੇ ਜਾਈਏ ਕਿ ਇਹ ਜਿਹੜੀ ਵਰਕ ਪਰਮਿਟ ਦੀ ਵੀ ਪ੍ਰੋਵੀਜ਼ਨ ਹੈ, ਇਹਦਾ ਜਿਹੜਾ 10 ਸਾਲਾਂ ਦੇ ਵਿੱਚ ਕੈਲਕੂਲੇਟਡ ਖਰਚਾ ਹੈਗਾ $1 ਲੱਖ ਤੋਂ $1 ਬਿਲੀਅਨ ਤੋਂ ਉੱਤੇ, ਮਤਲਬ $111 ਬਿਲੀਅਨ 10 ਸਾਲਾਂ ਦੇ ਵਿੱਚ ਸਰਕਾਰ ਦਾ ਖਰਚਾ ਹੋਊਗਾ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਮੋਨੀਟਰ ਕਰਨ ਲਈ। ਸੋ ਇਹਦੇ ਕਰਕੇ ਕੀ ਹੈ ਕਿ ਜਿਹੜੇ ਡੈਮੋਕ੍ਰੈਟਸ ਹੈਗੇ ਤੇ ਇਮੀਗ੍ਰੇਸ਼ਨ ਲਾਇਰ ਹੈਗੇ ਆ ਉਹ ਇੱਕ ਦੂਜੇ ਨਾਲ ਹੁਣ ਫਸੀ ਫਿਰਦੇ ਆ, ਕਿਉਂਕਿ ਜਿਹੜੇ ਇਮੀਗ੍ਰੇਸ਼ਨ ਲਾਇਰਸ ਆ ਉਹ ਕਹਿੰਦੇ ਆ ਡੈਮੋਕ੍ਰੈਟਸ ਨੂੰ ਕਿ ਤੁਸੀਂ ਡਰਪੋਕ ਆ, ਤੁਸੀਂ ਪ੍ਰੋਮਿਸ ਬਹੁਤ ਕੀਤਾ ਸੀਗਾ ਕਿ ਆਪਾਂ ਡਾਇਰੈਕਟ ਇਮੀਗ੍ਰੇਸ਼ਨ ਪਾਸ ਕਰਨੀ ਆ। ਹੁਣ ਤੁਸੀਂ ਜਿਹੜੀ ਛੋਟੀ ਜਿਹੀ ਚੀਜ਼ ਲਈ ਸੈਟਲਮੈਂਟ ਹੋ ਰਹੇ ਆ, ਜੇ ਤੁਸੀਂ ਇੱਕ ਵਾਰੀ ਵਰਕ ਪਰਮਿਟ ਦੇਤੇ ਫਿਰ ਅਗਲੇ 10, 15, 20, 30 ਸਾਲ ਕੁਝ ਵੀ ਹੋਰ ਨਹੀਂ ਆਉਣਾ। ਪਰ ਡੈਮੋਕ੍ਰੈਟਸ ਨੂੰ ਹੁਣ ਇਦਾਂ ਲੱਗਦਾ, ਉਹਨਾਂ ਨੂੰ ਇਦਾਂ ਲੱਗਦਾ ਕਿ ਆਪਾਂ ਜੇ ਦੂਜੇ ਬਿੱਲ ਪਾਸ ਕੀਏ 2 ਵਾਰੀ ਆਪਾਂ ਟਰਾਈ ਕਰ ਲਿਆ, ਉਹ ਸਾਡੇ ਕੋਲ ਪਾਸ ਹੋਣੇ ਨਹੀਂ। ਸੋ ਇੱਥੇ ਜਿਹੜੀ ਹੈਗੀ ਆ ਉਹ ਪੋਜੀਸ਼ਨ ਸਟੈਂਡ ਕਰਦੀ ਹੈ। ਸੋ ਇਹ ਲੋਕੀ ਜੱਜ ਕਰ ਸਕਦੇ ਆ ਕਿ ਹੁਣ ਦੇਖੋ ਪੋਲਿਟਿਕਸ ਵੀ ਆ, ਵੋਟਾਂ ਡੈਮੋਕ੍ਰੈਟਸ ਨੇ ਵੀ ਜਿੱਤਣੀਆਂ ਹੁੰਦੀਆਂ, ਉਹਨਾਂ ਦੇ ਇਰਾਦੇ ਵੀ ਆ, ਪਰ ਗੱਲ ਇਹ ਹੈਗੀ ਕਿ ਉਹ ਵੀ ਉਹਨਾਂ ਦੀ ਅਬਿਲਿਟੀ ਨਹੀਂ ਹੈਗੀ ਪਾਸ ਕਰਨ ਲਈ। ਸੋ ਕਿਉਂਕਿ ਸਾਰੇ ਕੰਪਰੋਮਾਈਜ਼ ਚਾਹੀਦੇ ਆ। ਸੋ ਗੱਲ ਇਹ ਹੈ ਕਿ ਹੁਣ ਇਹ ਜਿਹੜੇ ਵਰਕ ਪਰਮਿਟ ਆ
ਕਿ ਉਹ ਇਹਨੂੰ ਲੈ ਲੈਣ ਕਿ ਇਹਨੂੰ ਵੀ ਉਹ ਛੱਡ ਦੇਣ, ਕਿ ਉਹ ਕਹਿਣ ਕਿ ਪੂਰਾ ਹੀ ਜਿਹੜਾ ਹੈਗਾ ਉਹ ਬਿੱਲ ਪਾਸ ਹੋਣਾ। ਜਿਹੜੇ ਇਮੀਗ੍ਰੇਸ਼ਨ ਲਾਇਰਸ ਹੈਗੇ ਆ, ਉਹ ਕਹਿੰਦੇ ਕਿ ਵਰਕ ਪਰਮਿਟ ਦਾ ਤਾਂ ਫੇਰ ਉਹੀ ਰਹਿਣਾ ਕਿ 5 ਸਾਲ ਦਾ ਤੁਸੀਂ ਕਹਿੰਦੇ ਹੋ ਦੇਣਾ, ਤੇ ਬਾਅਦ 'ਚ ਜਦੋਂ ਦੂਜੀ ਪਾਰਟੀ ਆਈ ਉਹਨੇ ਉਹ ਕੈਂਸਲ ਕਰ ਦੇਣਾ, ਤੇ ਲੋਕਾਂ ਨੇ ਵਿੱਚ ਵਿਚਾਲੇ ਲਟਕੇ ਰਹਿਣਾ, ਡਰਦੇ ਰਹਿਣਾ। ਤੇ ਇਮੀਗ੍ਰੇਸ਼ਨ ਲਾਇਰ ਕਹਿੰਦੇ ਕਿ ਤੁਸੀਂ ਜਿਹੜਾ ਹੈਗਾ ਉਹ, ਕਈ ਇਮੀਗ੍ਰੇਸ਼ਨ ਲਾਇਰ ਤਾਂ ਇਹ ਕਹਿੰਦੇ ਕਿ ਚੱਲ ਸਾਡੇ ਪੈਸੇ ਬਣ ਜਾਣੇ ਆ ਸ਼ਾਰਟ ਟਰਮ ਦੇ ਵਿੱਚ, ਸਾਡੇ ਕੋਲ ਲੋਕੀ ਵਰਕ ਪਰਮਿਟ ਫਾਈਲ ਕਰਾਊਗੇ। ਪਰ ਜਿਹੜੇ ਕਹਿ ਲਓ ਕਿ ਲੌਂਗ ਟਰਮ ਵਿਜ਼ਨ ਰੱਖਣ ਵਾਲੇ ਇਮੀਗ੍ਰੇਸ਼ਨ ਲਾਇਰ ਆ, ਉਹ ਕਹਿੰਦੇ ਕਿ ਇਸ ਜਿਹੜਾ ਏਦਾਂ ਦੀਆਂ ਪ੍ਰੋਵੀਜ਼ਨ ਹੈ, ਇਹਦਾ ਕੋਈ ਲੌਂਗ ਰਨ ਦੇ ਵਿੱਚ ਬਾਹਲਾ ਫਾਇਦਾ ਨਹੀਂ ਹੁੰਦਾ, ਕਿਉਂਕਿ ਜਿਹੜਾ ਬੰਦਾ ਆਲਰੇਡੀ 10-11 ਸਾਲ ਤੋਂ ਉੱਥੇ ਰਹਿ ਰਿਹਾ, ਉਹ ਆਲਰੇਡੀ ਕੰਮ-ਕੁੰਮ ਕਰ ਰਿਹਾ, ਉਹਨੇ ਆਲਰੇਡੀ ਕੰਪਰੋਮਾਈਜ਼ ਇੱਕ ਕਰ ਲਿਆ ਵਾ, ਉਹ ਆਲਰੇਡੀ ਬਿਨਾਂ ਵਰਕ ਪਰਮਿਟਾਂ ਦੇ ਜਿਹਨੇ ਜੋ ਕਰਨਾ ਸੀ ਉਹ ਕਰ ਰਿਹਾ ਹੈਗਾ। ਸੋ ਵਰਕ ਪਰਮਿਟ ਸਿਰਫ ਦੇ ਕੇ ਉਹਨਾਂ ਨੇ ਕਿਹੜਾ ਕੋਈ ਸਰਕਾਰੀ ਜੋਬ ਲੱਭ ਰਹੇ ਆ। ਤੇ ਉਹ ਕਹਿੰਦੇ ਆ ਕਿ ਤੁਸੀਂ ਕੰਪਰੀਹੈਂਸਿਵ ਇਮੀਗ੍ਰੇਸ਼ਨ ਰਿਫਾਰਮ ਲਈ ਫਾਈਟ ਕਰੋ। ਜੀ ਜੀ ਜੀ। ਸੋ ਨਾ ਫਿਰ ਇੱਧਰ ਦੇ ਨਾ ਉੱਧਰ ਦੇ, ਸੋ ਉਹ ਕੰਮ ਜਿਹੜੀ ਉਹ ਬਣ ਜਾਣੀ। ਇਹਦੇ ਵਿੱਚ ਆ ਵੀ ਚਲੋ ਥੋੜਾ ਜਿਹਾ ਆਸਰਾ ਜਿਹੜਾ ਉਹ ਹੋ ਸਕਦਾ ਆ, ਪਰ ਤਲਵਾਰ ਹਮੇਸ਼ਾ ਜਿਹੜੀ ਉਹ ਲਟਕਦੀ ਹੀ ਰਹਿਣੀ ਹੈਗੀ ਆ। H1B ਦੇ ਨਾਲ ਸੰਬੰਧਿਤ ਅਗਲੀ ਖਬਰ ਆਪਾਂ ਅਟਾਰਨੀ ਟਿਰਕੈਨਾ ਜੀ ਜੇ ਕਰੀਏ, ਥਰਡ ਰੈਂਡਮ ਸਿਲੈਕਸ਼ਨ USCIS ਨੇ ਕੰਡਕਟ ਕੀਤੀ ਆ। ਜੀ ਬਿਲਕੁਲ। ਸੋ ਜਦੋਂ ਦੱਸਿਆ ਸੀਗਾ ਕਿ 85,000 ਟੋਟਲ ਹਰ ਸਾਲ ਵੀਜ਼ਾ ਨਿਕਲਦੇ ਆ, 20,000 ਮਾਸਟਰਸ ਜਾਂ ਹਾਇਰ ਡਿਗਰੀ ਜਿਹਨਾਂ ਨੇ US ਤੋਂ ਕੀਤੀ ਉਹਨਾਂ ਲਈ ਹੁੰਦੇ ਆ, 65,000 ਲਈ ਬਾਕੀ ਸਾਰੇ ਜਣੇ ਕੰਪੀਟ ਕਰਦੇ ਆ। ਸੋ ਹੋਇਆ ਕਿ ਸਿਸਟਮ ਇਹਨਾਂ ਨੇ ਕਰਤਾ ਇਲੈਕਟ੍ਰੋਨਿਕ, ਤੇ ਇਲੈਕਟ੍ਰੋਨਿਕ ਸਿਸਟਮ ਦੇ ਵਿੱਚ ਕੀ ਹੈਗਾ ਕਿ ਪਹਿਲਾਂ ਹੁਣ ਕੀ ਸੀਗਾ ਕਿ ਵਕੀਲ ਸਾਰੀ ਪਟੀਸ਼ਨ ਫਾਈਲ ਕਰਦਾ ਸੀਗਾ, ਪੂਰੀ ਫੀਸ ਲੈਂਦਾ ਸੀਗਾ, ਕੰਪਨੀਆਂ ਲਈ ਖਰਚਾ ਜ਼ਿਆਦਾ ਹੁੰਦਾ ਸੀਗਾ। ਸੋ ਇਹਨਾਂ ਨੇ ਕਰਤਾ ਕਿ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ, ਤੇ ਜਿਹੜੀ ਚੀਜ਼ ਤੁਹਾਡੇ $2,500 $3,000 'ਚ ਹੁੰਦੀ ਸੀਗੀ, ਉਹ ਤੁਹਾਡੀ ਹੁਣ ਹੋ ਜਾਂਦੀ ਹੈ $250 ਦੇ ਵਿੱਚ, ਕਿ ਤੁਸੀਂ ਲੋਟਰੀ ਦੇ ਵਿੱਚ ਅਪਲਾਈ ਕਰ ਦਿੰਦੇ ਹੋ, $10 ਦੀ ਫੀਸ ਹੈ ਸਾਰੀ। ਸੋ ਲੋਕਾਂ ਨੇ ਕੀ ਕੀਤਾ ਕਿ ਮਲਟੀਪਲ ਇੰਪਲੋਇਰਸ ਤੋਂ ਫਾਈਲ ਕਰਾਉਣੇ ਸ਼ੁਰੂ ਕਰਤੇ, ਜਿੱਦਾਂ 10-10 20 ਜਾਣੇ ਤੋਂ, ਕਿ ਇੰਪਲੋਇਰ ਕਹਿੰਦਾ ਚੱਲ ਠੀਕ ਆ $10 ਫੀਸ ਹੀ ਦੇਣੀ ਆ, ਮੇਰਾ ਕੀ ਜਾਂਦਾ। ਸੋ ਕਹਿਣ ਦਾ ਮਤਲਬ ਸੀਗਾ ਕਿ ਜਦੋਂ ਲੋਟਰੀ ਖੁੱਲੀ, ਬਹੁਤ ਜ਼ਿਆਦਾ ਕੇਸ ਫਾਈਲ ਹੋ ਗਏ, ਕਿਉਂਕਿ ਹਰੇਕ ਬੰਦੇ ਨੇ ਹੁਣ 10-10 20 ਵਾਰੀ ਫਾਈਲ ਕਰ ਲਿਆ। ਉਹੀ ਬੰਦੇ ਨੇ ਨਾਰਮਲੀ ਇੱਕ ਵਾਰੀ ਫਾਈਲ ਕਰਨਾ ਸੀਗਾ, ਕਿਉਂਕਿ ਪਹਿਲਾਂ ਪ੍ਰੋਸੈਸ ਮਹਿੰਗਾ ਸੀਗਾ। ਸੋ ਉਹਦੇ ਕਰਕੇ ਕੀ ਸੀਗਾ ਕਿ ਪਹਿਲੀ ਲੋਟਰੀ ਕਰ ਗਈ। ਫਿਰ ਜਦੋਂ ਲੋਕਾਂ ਨੂੰ ਕੀ ਸੀਗਾ ਕਿ ਇੱਕ ਵਾਰੀ ਤੁਹਾਡਾ H1B ਅਪਰੂਵ ਹੋ ਗਿਆ, ਤੁਹਾਨੂੰ ਇੱਕ ਸਲੋਟ ਲਈ ਕਾਊਂਟ ਕਰਨਾ, ਉਹਨਾਂ ਨੇ 10 ਸਲੋਟਸ ਲਈ ਕਾਊਂਟ ਨਹੀਂ ਕਰਨਾ। ਸੋ ਫਿਰ ਜਦੋਂ ਤਾਂ ਕਰਕੇ ਕੀ ਸੀਗਾ, ਜਿਹੜੇ ਅਪਰੂਵ ਹੋ ਗਏ, ਫਿਰ ਆਪਣਾ ਕੋਵਿਡ ਵੀ ਚੱਲਦਾ, ਰਿਮੋਟ ਵੀ ਪੋਜੀਸ਼ਨਸ ਹੋ ਗਈਆਂ। ਸੋ ਕਿਸੇ ਨੂੰ ਹੁਣ ਐਗਜ਼ੈਕਟਲੀ ਪਤਾ ਨਹੀਂ ਕਿ ਇਕਨੋਮੀ ਦੀ ਸਿਚੁਏਸ਼ਨ ਕੀ ਹੈ। ਪੈਸਾ ਵੀ ਬਹੁਤ ਪੰਪ ਇਨ ਹੋਇਆ, ਇਕਨੋਮੀ ਉੱਤੇ ਜ਼ਰੂਰ ਜਾ ਰਹੀ ਹੈ, ਸਾਰੀ ਇੰਡਸਟਰੀਜ਼ ਉੱਤੇ ਜ਼ਰੂਰ ਜਾ ਰਹੀਆਂ, ਪਰ ਇੱਕ ਅਨਸਰਟਨਿਟੀ ਹੈ ਕਿ ਇਸ ਜਦੋਂ ਕਰਟਨ ਥੱਲੇ ਡਿੱਗਾ ਤਾਂ ਹੋਊਗਾ ਕੀ, ਹੈ ਨਾ। ਸੋ H1B ਦੀ ਥੋੜੀ ਜਿਹੀ ਇੰਡੀਕੇਸ਼ਨ ਆ, ਦੇਖੋ ਕਿ ਦੂਜੀ ਵਾਰੀ ਲੋਟਰੀ ਆਈ, ਮਤਲਬ ਕਿ ਸਾਰੀਆਂ ਪੋਜੀਸ਼ਨਸ ਫਿਲ ਨਹੀਂ ਹੋਈਆਂ। ਫਿਰ ਦੂਜੀ ਵਾਰੀ ਉਹਨਾਂ ਨੇ ਕੀਤਾ, ਫਿਰ ਸੇਮ ਚੀਜ਼ ਹੋਈ, ਤੇ ਹੁਣ ਅਨਪ੍ਰੈਸੀਡੈਂਟਡ, ਮਤਲਬ ਕਿ ਤੀਜੀ ਵਾਰੀ ਉਹੀ ਜਿਹੜਾ ਪਿਛਲੇ ਸਾਲ ਵਾਲੀ ਚੱਲਦਾ, ਉਹਦੀ ਤੀਜੀ ਵਾਰੀ ਹੁਣ ਲੋਟਰੀ ਜਿਹੜੀ ਆ ਉਹਦੀ ਹੁਣ ਲੋਟਰੀ ਜਿਹੜੀ ਉਹ ਹੋਣੀ ਆ। ਤੇ ਫਿਰ ਇਹਨਾਂ ਨੂੰ ਅਗਲੀ ਫਰਵਰੀ ਤੱਕ ਇਹਨਾਂ ਨੇ ਟਾਈਮ ਦਿੱਤਾ ਕਿ ਤੁਸੀਂ ਪਟੀਸ਼ਨ ਫਾਈਲ ਕਰ ਸਕਦੇ ਹੋ, ਤੇ ਜਿਹੜਾ ਨਵਾਂ H1B ਅਗਲੇ ਸਾਲ ਵਾਲਾ ਆਣਾ ਵਾ, ਉਹ ਮਾਰਚ 'ਚ ਫਿਰ ਫਾਈਲਿੰਗ ਸ਼ੁਰੂ ਹੋ ਜਾਣੀ ਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਅੱਜ ਦੀ ਡੇਟ ਤੱਕ, ਨਵੰਬਰ 2021 ਤੱਕ, ਪੂਰੀਆਂ ਜਿਹੜੀਆਂ 20,000 ਤੇ 65,000 ਜਿਹੜੀਆਂ ਪੋਜੀਸ਼ਨਾਂ H1B ਦੀਆਂ ਉਹ ਫਿਲ ਨਹੀਂ ਹੋਈਆਂ। ਸੋ ਤੁਹਾਨੂੰ ਇੱਕ ਇਕਨੋਮੀ ਦੀ ਜਾਂ ਇੱਕ ਆਊਟਸੋਰਸਿੰਗ ਦੀ, ਜਿੱਦਾਂ ਵੀ ਤੁਸੀਂ ਲਾ ਲਓ, ਇੱਕ ਇਮੇਜ ਦਿੰਦਾ ਕਿ ਇਕਨੋਮੀ ਸ਼ਾਇਦ ਉਨੀ ਸਟਰੋਂਗ ਨਹੀਂ ਹੈਗੀ ਜਿੰਨੀ ਹੋਣੀ ਚਾਹੀਦੀ ਸੀ ਜਾਂ ਪਹਿਲੇ ਸਾਲਾਂ 'ਚ ਹੁੰਦੀ ਸੀ। ਹੁਣ ਤੁਸੀਂ ਜਿੱਦਾਂ ਅਟਾਰਨੀ ਟਿਰਕੈਨਾ ਜੀ ਪਹਿਲੋਂ ਗੱਲ ਕੀਤੀ ਵੀ ਜਿਹੜੇ ਰਿਪਬਲਿਕਨਸ ਆ ਇਹ ਡਰਾਵਾ ਪਾਉਂਦੇ ਆ ਵੀ ਖੌਰੇ ਬਾਹਰਲੇ ਲੋਕਾਂ ਨੇ ਆ ਕੇ ਨੌਕਰੀਆਂ ਤੁਹਾਡੀਆਂ ਲੈ ਲੈਣੀਆਂ। ਹੁਣ ਤਾਂ ਹਰ ਥਾਂ ਹਾਇਰਿੰਗ ਆ ਭਾਈ, ਇੱਥੇ ਵਾਲੇ ਲੋਕ ਆ ਉਹ ਕਿਉਂ ਨਹੀਂ ਕਰ ਰਹੇ ਹਾਇਰ, ਉਹ ਕਿਉਂ ਨਹੀਂ ਜਿਹੜੇ ਕੰਮ ਦੇ ਉੱਤੇ ਜਿਹੜਾ ਉਹ ਜਾਣਾ ਚਾਹੁੰਦੇ। ਇਮੀਗ੍ਰੈਂਟ ਦੇ ਉੱਤੇ ਬੜੀ ਜਲਦੀ ਮਾਰ ਜਿਹੜੀ ਉਹ ਸੁੱਟ ਜਾਂਦੇ ਆ ਜੀ, ਇਹਨੇ ਇਹ ਕਰਤਾ ਉਹ ਕਰਤਾ, ਜਦ ਕਿ ਸਭ ਨੂੰ ਪਤਾ ਆ ਵੀ ਸਭ ਤੋਂ ਵੱਧ ਬੈਨੀਫਿਟਸ ਲੈਣ ਵਾਲੀ ਜਿਹੜੇ ਆ ਉਹ ਇੱਥੋਂ ਦੇ ਜਿਹੜੇ ਉਹ ਲੋਕ ਆ ਜਿਹੜੇ ਚਿਰ ਦੇ ਇੱਥੇ ਰਹਿ ਰਹੇ ਆ। ਤੁਸੀਂ ਮਿਡ ਵੈਸਟਰਨ ਸੈਂਟਰਲ ਜਿਹੜਾ ਵਿਚਕਾਲੇ ਵਾਲਾ ਅਮਰੀਕਾ ਜਿਹੜਾ ਉਹ ਦੇਖ ਲਓ, ਉੱਥੇ ਰੂਰਲ ਜਿਹੜਾ ਇਲਾਕਾ ਆ, ਉੱਥੇ ਇਹੀ ਕੁਛ ਜਿਹੜਾ ਚੱਲ ਰਿਹਾ। ਪਰ ਕੰਮ ਨਹੀਂ ਕਰਨਾ, ਅਸੀਂ ਦੂਜਿਆਂ ਨੂੰ ਕਰਨ ਨਹੀਂ ਦੇਣਾ, ਆਪਾਂ ਜਿਹੜਾ ਆ ਉਹ ਕਰਨਾ ਨਹੀਂ। ਹੁਣ H1B ਆ, ਬਹੁਤ ਸਾਰੇ ਜਿਹੜੇ H1B ਦੇ ਹੱਕ ਵਾਲੇ ਆ ਉਹ ਕਹਿੰਦੇ ਵੀ ਇਹ ਜੀਨੀਅਸ ਵੀਜ਼ਾ ਆ, ਜੇ ਇਹ ਨਾ ਹੁੰਦਾ ਤਾਂ ਅਮਰੀਕਾ ਜਿਹੜੀ ਤਰੱਕੀ ਨਹੀਂ ਸੀ ਕਰ ਸਕਣਾ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਇਹਦੇ ਵਿੱਚ ਹੈਗੀਆਂ। ਸੋ ਇਸੇ ਲਈ ਕਹਿੰਦੇ ਵੀ ਭਾਈ ਜਲਦੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਜਿਹੜੇ ਉਹ ਆ ਵੀ ਜਾਣ, ਪਰ ਇੱਕ ਪੋਲੀਟੀਕਲ ਸਟੈਂਡ ਜਿਹੜਾ ਉਹ ਬਣਾਉਣਾ ਆ, ਉਹ ਵੀ ਉਹਨਾਂ ਨੇ ਆਪਣੀ ਜਿਹੜੀ ਵੋਟਾਂ ਆ ਉਹ ਹਾਸਲ ਕਰਨ ਦੇ ਲਈ ਉਹਨਾਂ ਨੇ ਉਹ ਗੱਲਾਂ ਉਹ ਕਰਨੀਆਂ ਹੁੰਦੀਆਂ ਆ ਜੀ। ਤੇ ਟਿਰਕੈਨਾ ਜੀ ਅਗਲੀ ਆਪਾਂ ਗੱਲ ਕਰੀਏ, USCIS ਕ੍ਰੈਡਿਟ ਕਾਰਡ ਪੇਮੈਂਟ ਪਾਇਲਟ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰ ਰਹੀ ਹੈ ਕੈਲੀਫੋਰਨੀਆ ਸਰਵਿਸ ਸੈਂਟਰ 'ਚ। ਵੈਸੇ ਉਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਦੁਨੀਆ ਭਰ ਦੇ ਵਿੱਚ ਸਾਰੇ ਪਾਸੇ ਕ੍ਰੈਡਿਟ ਕਾਰਡ ਚੱਲਦੇ ਆ, ਇਹ ਬੜੀ ਦੇਰੀ ਦੇ ਨਾਲ ਇਸ ਪਾਸੇ ਨੂੰ ਤੁਰੇ। ਜੀ ਬਿਲਕੁਲ।
ਸੋ ਇਹਨਾਂ ਨੇ ਪਾਇਲਟ ਪ੍ਰੋਗਰਾਮ ਹੀ ਆ ਜੇ, ਸਾਰੇ ਵੀਜ਼ਾ ਵਾਸਤੇ ਅਵੇਲੇਬਲ ਨਹੀਂ ਹੈਗਾ। ਉਹਨਾਂ ਨੇ ਟੈਸਟ ਕਰ ਰਿਹਾ ਕਿ ਦੇਖਦੇ ਆ ਕਿੱਦਾਂ ਜਾਂਦਾ। ਸੋ ਜਿਹੜੇ O ਵੀਜ਼ਾ ਤੇ P ਵੀਜ਼ਾ ਜਿਹੜੇ ਹੁੰਦੇ ਆ, ਐਕਸਟਰਾਆਰਡੀਨਰੀ ਐਬਿਲਿਟੀ ਏਲੀਅਨ ਜਾਂ ਪਰਫਾਰਮਰ, ਐਥਲੀਟਸ, ਐਂਟਰਟੇਨਰ, ਜਿਹੜੇ ਮਿਊਜ਼ੀਸ਼ੀਅਨ ਵਗੈਰਾ, ਉਹਨਾਂ ਨੂੰ ਇਹ ਪਾਇਲਟ ਪ੍ਰੋਗਰਾਮ ਇਹਨਾਂ ਨੇ ਕੀਤਾ ਕੈਲੀਫੋਰਨੀਆ ਸਰਵਿਸ ਸੈਂਟਰ 'ਚ। ਇਸ ਤੋਂ ਪਹਿਲਾਂ ਇਹਨਾਂ ਨੇ ਨਿਬਰਾਸਕਾ, ਟੈਕਸਸ, ਵਰਮੌਂਟ 'ਚ ਰਨ ਕਰਕੇ ਦੇਖ ਚੁੱਕੇ ਆ। ਜੇ ਕਹਿੰਦੇ ਆ ਕਿ ਸਕਸੈਸਫੁਲ ਹੋ ਗਿਆ ਤਾਂ ਆਪਾਂ ਕ੍ਰੈਡਿਟ ਕਾਰਡ ਦੀ ਪੇਮੈਂਟ ਆਪਾਂ ਲੈ ਸਕਦੇ ਹਾਂ। ਸੋ ਫਾਰਮ G 1450 ਭਰ ਕੇ ਤੁਸੀਂ ਫੀਸ ਨਾਲ ਸਬਮਿਟ ਕਰ ਸਕਦੇ ਹੋ। ਪਰ ਮੈਂ ਆਪਣੇ ਆਫਿਸ ਆਪਾਂ ਨਹੀਂ ਕਿਸੇ ਤੋਂ ਲੈਣੀ ਕ੍ਰੈਡਿਟ ਕਾਰਡ ਦੀ ਪੇਮੈਂਟ, ਕਿਉਂਕਿ ਜੇ ਤੁਹਾਡੀ ਪੇਮੈਂਟ ਰਿਜੈਕਟ ਹੋ ਗਈ ਜਾਂ ਤੁਹਾਡੀ ਲਿਮਿਟ ਨਹੀਂ ਹੋਈ, ਕਿਉਂਕਿ ਹੁਣ ਇੱਦਾਂ ਕਿ ਸਾਰੇ ਪੰਜਾਬੀਆਂ ਨੂੰ ਪਤਾ ਵੀ ਨਹੀਂ ਕਿ ਜਦੋਂ ਲਿਮਿਟ ਕਿੰਨੀ ਹੁੰਦੀ ਹੈ, ਕਿਉਂਕਿ ਫੀਸਾਂ ਮਹਿੰਗੀਆਂ ਗਈ ਇਮੀਗ੍ਰੇਸ਼ਨ ਦੀਆਂ। ਸੋ ਇੱਦਾਂ ਕਿ ਉਹਨਾਂ ਨੇ ਇੱਕ ਵਾਰੀ ਰਨ ਕਰਕੇ ਦੇਖਣਾ, ਤੁਹਾਡੇ ਕ੍ਰੈਡਿਟ ਕਾਰਡ 'ਚ ਕੋਈ ਪ੍ਰੋਬਲਮ ਹੋ ਗਈ ਤਾਂ ਤੁਹਾਡਾ ਲਿਮਿਟ ਨਾ ਉਦਣ ਹੋਈ ਤਾਂ ਉਹਨਾਂ ਨੇ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਉਹ ਵਾਪਸ ਮੋੜ ਦੇਣੀ। ਸੋ ਇਹ ਹੈ ਕਿ ਆਪਾਂ ਸ਼ੁਰੂ ਤੋਂ ਉਹਨਾਂ ਨੇ ਕਰਤਾ, ਤੇ ਹੁਣ ਇਹ ਨਹੀਂ ਕਿ ਤੁਸੀਂ ਸਾਨੂੰ ਕਹੋ ਕਿ ਮੈਂ ਕ੍ਰੈਡਿਟ ਕਾਰਡ ਨਾਲ ਪੇਮੈਂਟ ਦੇਣੀ ਹੈ। ਸੋ ਤੁਹਾਡੇ ਲਈ ਸਾਰਿਆਂ ਲਈ ਐਡਵਾਈਸ ਇਹੀ ਹੈ ਕਿ ਇਹਨੂੰ ਚੱਲਣ ਤੋਂ ਅੱਗੇ 2 ਸਾਲ ਦੇਖਦੇ ਹਾਂ ਕਿੱਦਾਂ ਜਾਂਦਾ ਵਾ। ਫਿਰ ਆਪਾਂ ਜੇ ਸਾਨੂੰ ਲੱਗਿਆ ਕਿ ਸੇਫ ਆ, ਲੋਕੀ ਸਮਝ ਗਏ ਆ ਹੁਣ, ਤਾਂ ਫਿਰ ਆਪਾਂ ਕ੍ਰੈਡਿਟ ਕਾਰਡ ਤੇ ਜਾਵਾਂਗੇ, ਨਹੀਂ ਤਾਂ ਚੈੱਕ ਹੀ ਚੱਲੂਗਾ। ਜੀ ਚਲੋ ਐਟਲੀਸਟ ਇੰਨਾ ਜਿਹੜਾ ਫਿਰ ਉਹ ਭਰੋਸਾ ਜਿਹੜਾ ਹੋ ਰਹਿੰਦਾ ਹੈ। ਸੋ ਹੁਣ ਭਾਰਤ ਵਿੱਚ ਦੀ ਜਿਹੜੇ ਗੱਲ ਕਰੀਏ ਚੇਂਜ ਕੰਟਰੀ ਕੰਡੀਸ਼ਨ, ਪਹਿਲੋਂ ਠੀਕ ਤੋਂ ਮਾੜੀ ਹੋਈ ਤੇ ਹੁਣ ਜੇ ਇਹ ਫਾਰਮ ਬਿੱਲ ਵਾਪਸ ਲੈਂਦੇ ਆ ਤੇ ਕੀ ਦੁਬਾਰਾ ਚੇਂਜ ਜਿਹੜੀਆਂ ਕੰਟਰੀ ਕੰਡੀਸ਼ਨ ਜਿਹੜੀਆਂ ਬਣ ਜਾਣਗੀਆਂ। ਸੋ ਇਹਦਾ ਇਮੀਗ੍ਰੇਸ਼ਨ ਦੇ ਉੱਤੇ ਕੀ ਫੈਕਟਰ ਜਿਹੜਾ ਉਹ ਬਣਨਾ ਹੈ ਵੀ ਜੇ ਉਹ ਖੇਤੀ ਕਾਨੂੰਨ ਵਾਪਸ ਲੈਣ ਦੀ ਉਸਨੇ ਗੱਲ ਕਰਤੀ ਹੁਣ। ਜੀ ਪਹਿਲਾਂ ਤਾਂ ਸਾਰਿਆਂ ਨੂੰ ਮੁਬਾਰਕਾਂ ਹੈ ਨਾ, ਜਿਹੜੇ ਸਾਰੇ ਪੰਜਾਬੀਆਂ ਨੂੰ, ਸਾਰੇ ਸਿੱਖਾਂ ਨੂੰ, ਸਾਰੇ ਫਾਰਮਰਸ ਨੂੰ। ਸੋ ਸਾਰਿਆਂ ਨੂੰ ਪਤਾ ਹੀ ਆ ਹੁਣ ਕਿ ਇਹਨਾਂ ਨੇ ਇਹ ਜਿਹੜਾ ਪ੍ਰੋਟੈਸਟ ਆ ਉਹ ਲੀਡ ਕੀਤਾ ਸੀਗਾ, ਕਿਹੜੇ ਲੋਕਾਂ ਨੇ। ਜਿੱਤ ਦਾ ਸਿਹਰਾ ਕਿਹਨੂੰ ਜਾਂਦਾ ਹੈਗਾ ਇਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ, ਪਤਾ ਹੀ ਆ ਕੌਣ ਪ੍ਰੋਟੈਸਟਾਂ ਤੇ ਸੀਗਾ, ਕੌਣ ਨਹੀਂ ਸੀਗਾ। ਸੋ ਜਿਹੜਾ ਜਿੱਤ ਦਾ ਸਿਹਰਾ, ਮੇਰੇ ਖਿਆਲ ਜਿਹੜੇ ਬੰਦੇ ਬੈਠੇ ਉੱਥੇ, ਜਿਨ੍ਹਾਂ ਨੇ ਜਾਨਾਂ ਆਪਣੀਆਂ ਦਿੱਤੀਆਂ, ਠੰਡਾਂ ਦੇ ਵਿੱਚ ਬੈਠੇ ਡਟੇ ਰਹੇ, ਆਪਣੇ ਜ਼ੋਰ ਨਾਲ ਉਹਨਾਂ ਨੇ ਬਿੱਲ ਜਿਹੜੇ ਇਹ ਪਾਸ ਕਰਾਏ ਆ। ਜਦਕਿ ਮੋਦੀ ਨੇ ਕਿਹਾ, ਹੁਣ ਜਿੱਦਾਂ ਬਿਆਨ ਦਿੱਤਾ ਸੀਗਾ ਕਿ ਮੈਂ ਆਪਣੇ ਭੈਣ ਭਾਈਆਂ ਨੂੰ ਸਮਝਾ ਨਹੀਂ ਸਕਿਆ ਸ਼ਾਇਦ ਅਜੇ ਵੀ, ਜਿੱਦਾਂ ਬੜਾ ਡਿਪਲੋਮੈਟਿਕ ਜਿਹਾ ਬਿਆਨ ਦਿੱਤਾ ਪੂਰਬ ਦੇ ਉੱਤੇ। ਸੋ ਆਬਵੀਅਸਲੀ ਵੋਟਾਂ ਬਟੋਰਨ ਤੇ ਆ। ਮੈਨੂੰ ਇਸ ਸਰਕਾਰ ਦੇ ਉੱਤੇ 1% ਵੀ ਭਰੋਸਾ ਨਹੀਂ ਹੈਗਾ ਕਿ ਇਹ ਡੈਡ ਆ, ਕਿ ਇਹ ਬਾਅਦ ਚ ਦੁਬਾਰਾ ਵਾਪਸ ਆ ਜਾਣੇ, ਇਹਨਾਂ ਨੇ ਕੋਈ ਹੋਰ ਸਕੀਮ ਕਰਨੀ ਹੈ ਜਾਂ ਕਿੱਦਾਂ ਕਰਨਾ। ਸੋ ਜਿੱਤਾ ਜੇ ਲੋਕੀ ਬੈਠੇ ਹੋ ਜਾਏ ਵੀ ਧਰਨੇ ਤੇ, ਜਦ ਤੱਕ ਪੂਰਾ 100% ਉਹ ਨਹੀਂ ਹੁੰਦਾ। ਸੋ ਗੱਲ ਕਰੀਏ ਅਸਾਈਲਮ ਦੀ, ਅਸਾਈਲਮ ਹਮੇਸ਼ਾ ਜਦੋਂ ਤੁਹਾਡੀ ਤਰੀਕ ਪੈਂਦੀ ਆ ਫਾਈਨਲ, ਜੇ ਤੁਸੀਂ 10 ਸਾਲ ਪਹਿਲਾਂ ਤੁਹਾਡਾ ਜੋ ਵੀ ਸਟੇਟਮੈਂਟ ਸੀਗੀ, ਤੁਹਾਨੂੰ ਜਿਹੜੀ ਮਰਜ਼ੀ ਪਾਰਟੀ ਤੰਗ ਕਰਦੀ ਸੀ, ਡਜ਼ ਨਾਟ ਮੈਟਰ, ਉਹਨਾਂ ਨੇ ਜਦੋਂ ਤੁਹਾਡੀ ਫਾਈਨਲ ਜਿਹੜੀ ਤਰੀਕ ਆ ਉਹਦੇ ਵਿੱਚ ਤੁਹਾਡੇ ਕੋਲ ਉਹਨਾਂ ਨੇ ਇਹ ਪੁੱਛਣਾ ਹੁੰਦਾ ਕਿ ਤੁਸੀਂ ਫਿਊਚਰ ਦੇ ਵਿੱਚ ਤੁਹਾਨੂੰ ਖਤਰਾ ਹੈਗਾ ਕਿ ਨਹੀਂ ਹੈਗਾ, ਹੈ ਨਾ। ਪਹਿਲਾਂ ਵੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਡਜ਼ ਨਾਟ ਮੈਟਰ ਕਿ ਤੁਹਾਨੂੰ ਪਾਸਟ ਦੇ ਵਿੱਚ ਕੋਈ ਨੁਕਸਾਨ ਪਹੁੰਚਿਆ ਕਿ ਨਹੀਂ ਪਹੁੰਚਿਆ। ਆ ਹਾਕੀ ਸਟਿੱਕਾਂ, ਪੋਸਟਰ, ਕੁੱਟਾਂ ਜਿਹੜੀਆਂ ਹੈਗੀਆਂ, ਇਹਦਾ ਕੋਈ ਸਿਗਨੀਫੀਕੈਂਸ ਨਹੀਂ ਹੈਗਾ ਅਸਾਈਲਮ ਲਾਅ ਦੇ ਥੱਲੇ। ਅਸਾਈਲਮ ਦਾ ਜਿਹੜਾ ਲਾਅ ਹੈਗਾ ਉਹ ਹੈਗਾ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ। ਇਹ ਪ੍ਰੂਵ ਕਰਨਾ ਹੁੰਦਾ ਜੇ ਪਾਸਟ ਪਰਸੀਕਿਊਸ਼ਨ ਹੋਈ ਆ, ਤੁਹਾਡੀ ਪਹਿਲਾਂ ਪੁਰਾਣਾ ਨੁਕਸਾਨ ਹੋਇਆ, ਉਹਨਾਂ ਇਹ ਹੈਗਾ ਕਿ ਜੱਜ ਇਹ ਮੰਨ ਲੈਂਦਾ ਕਿ ਫਿਊਚਰ 'ਚ ਵੀ ਸ਼ਾਇਦ ਤੁਹਾਨੂੰ ਇੱਦਾਂ ਹੋਊਗਾ, ਪਰ ਹੋਰ ਬੜੇ ਸਾਰੇ ਮੁੱਦੇ ਹੈਗੇ ਕਿ ਰੀਲੋਕੇਸ਼ਨ, ਕਿ ਮੁੱਦਾ ਤੁਹਾਡਾ ਮੇਨ ਹੈ ਕਿ। ਸੋ ਇਹ ਜੀ ਪੋਲੀਟੀਕਲ ਬਿੱਲ ਸੀਗੇ, ਪੋਲੀਟੀਕਲ ਬਿੱਲ ਹੁਣ ਰੱਦ ਹੋ ਗਏ। ਸੋ ਇਹ ਬਿੱਲ ਦਾ ਫਿਊਚਰ ਸੇਮ ਜੇ ਐਗਜ਼ਾਮਪਲ ਦਈਏ ਕਿ ਜਦੋਂ ਇੱਥੇ ਟੈਕਸੀ ਡਰਾਈਵਰਾਂ ਨੇ ਬੜੀ ਹੜਤਾਲ ਕੀਤੀ, ਊਬਰ ਆਈ ਕਿ ਊਬਰ ਨੂੰ ਹਟਾਓ, ਹੈ ਨਾ। ਉਹ ਹੜਤਾਲ ਥੋੜ੍ਹੀ ਕੁ ਦੇਰ ਚੱਲੀ, 6 ਮਹੀਨੇ, ਸਾਲ, ਜਦੋਂ ਬਾਅਦ 'ਚ ਫਿਰ ਲੋਕੀ ਯੂਜ਼ ਟੂ ਹੋ ਗਏ ਊਬਰ ਵਗੈਰਾ ਦੇ, ਉਹ ਭੁੱਲ ਗਏ। ਹੁਣ ਕੋਈ ਇੱਦਾਂ ਨਹੀਂ ਕਹਿ ਸਕਦਾ ਕਿ ਸਰਕਾਰ ਨੇ ਮੇਰੇ ਨਾਲ ਧੱਕਾ ਕੀਤਾ ਕਿ ਟੈਕਸੀਆਂ ਦਾ ਉਹ ਹਟਾ ਦਿੱਤਾ। ਸੋ ਇਹ ਜਿਹੜੇ ਹੁਣ ਜਿੱਦਾਂ ਕੋਈ ਅੱਜ ਜੇ ਕੇਸ ਲਾ ਰਿਹਾ, ਉਹਨਾਂ ਦੀ ਜਿਹੜੀ ਹੀਅਰਿੰਗ ਆ ਉਹ ਪੈਣੀ ਹੈਗੀ ਆ 2025 ਦੇ ਵਿੱਚ। ਸੋ ਇਹ ਸਾਰਾ ਸਭ ਤੋਂ ਮੇਨ ਚੀਜ਼ ਇਹਦੇ ਵਿੱਚ ਇਹ ਹੈ ਕਿ ਤੁਸੀਂ ਆਪਣੇ ਇਸ਼ੂਜ਼ ਜਿਹੜੇ ਹੈਗੇ ਆ ਉਹ ਕਿਸ ਹਿਸਾਬ ਨਾਲ ਫਰੇਮ ਕਰਦੇ ਆ, ਕਿ ਜਦੋਂ ਤੁਹਾਡੀ 2025 ਦੇ ਵਿੱਚ ਹੀਅਰਿੰਗ ਜਾਊਗੀ, ਜਦੋਂ ਤੁਹਾਡੇ ਕੋਲ ਜੱਜ ਸਾਹਿਬ ਪੁੱਛੂਗੇ ਕਿ ਕੀ ਖਤਰਾ ਹੈਗਾ ਤੁਹਾਨੂੰ, ਕੀ ਉਹ ਖਤਰਾ ਉਸ ਵੇਲੇ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ, ਕਿਹੜੀ ਪਾਰਟੀ ਤੋਂ ਖਤਰਾ, ਕਿਉਂ ਖਤਰਾ, ਥੱਲੇ ਤੁਸੀਂ ਕਿਉਂ ਨਹੀਂ ਮੂਵ ਹੋ ਸਕਦੇ ਹੋ। ਉਹ ਸੋ ਆਧਾਰ ਕਾਰਡ, ਪੈਨ ਕਾਰਡ, ਹਾਕੀ ਸਟਿੱਕਾਂ, ਉਹਦਾ ਕੋਈ ਮਤਲਬ ਬੇਸ ਨਹੀਂ ਹੈਗਾ। ਉਹ ਪਾ ਦਿੰਦੇ ਆ ਲੋਕੀ, ਕਹਾਣੀਆਂ ਲਿਖੀ ਜਾਂਦੇ ਆ, ਉਹਦਾ ਕੋਈ ਬੇਸ ਨਹੀਂ ਹੈਗਾ। ਸੋ ਇਹ ਹੈ ਕਿ ਤੁਹਾਡੀ ਇਸ਼ੂ ਫਰੇਮਿੰਗ ਕਿਸ ਹਿਸਾਬ ਨਾਲ ਹੁੰਦੀ ਆ, ਉਦੋਂ ਪੋਲੀਟੀਕਲ ਸੀਨ ਕੀ ਹੈਗਾ, ਕਰੰਟ ਗਵਰਨਮੈਂਟ ਕਿੱਥੇ ਸਟੈਂਡ ਕਰਦੀ ਆ, ਦੁਬਾਰਾ ਫਾਰਮ ਬਿੱਲ ਆਉਂਦੇ ਵੀ ਹੈਗੇ, ਇੱਕ ਡੈਡ ਹੈਗੇ ਆ, ਹੈ ਨਾ। ਸੋ ਮੋਸ਼ਨ ਚੇਂਜ ਕੰਟਰੀ ਕੰਡੀਸ਼ਨ ਵਾਲਾ ਦੇਖਦੇ ਆ, ਕਿਉਂਕਿ ਜਿਹੜੇ ਗੱਲ ਆਪਾਂ ਪਹਿਲਾਂ ਹੀ ਗੱਲ ਕੀਤੀ, ਜਦੋਂ ਫਾਈਲ ਵੀ ਕੀਤੇ ਸੀ ਲੋਕਾਂ ਨੇ, ਉਹਨਾਂ ਨੂੰ ਕਿਹਾ ਸੀਗਾ ਕਿ ਇਹ ਤਦ ਤੱਕ ਆ ਜਦ ਤੱਕ ਕਿ ਮੁੱਦਾ ਗਰਮ ਹੈਗਾ, ਜਦ ਤੱਕ ਕਿ ਹਾਲਾਤ ਉਦਾਂ ਦੇ। ਜੇ ਹਾਲਾਤ ਵਾਪਸ ਰਿਵਰਸ ਹੋ ਜਾਣ, ਭਾਵੇਂ ਉਹ ਅਫਗਾਨਿਸਤਾਨ ਆ, ਭਾਵੇਂ ਇੰਡੀਆ, ਭਾਵੇਂ ਕੋਈ ਵੀ ਆ, ਜੇ ਬੰਦਾ ਵਾਪਸ ਆਪਣੀ ਕੰਟਰੀ 'ਚ ਰੀਲੋਕੇਟ ਕਰ ਸਕਦਾ ਹੈਗਾ, ਤਾਂ ਉਹਨੂੰ ਜਿਹੜਾ ਡਿਸੀਜਨ ਆਪਾਂ ਦੇਖੇ ਹੋਏ ਇੱਦਾਂ ਦੇ ਡਿਸੀਜਨ ਜਿੱਚੋਂ ਕਹਿੰਦੇ ਆ ਕਿ ਅਸੀਂ ਮੰਨਦੇ ਹਾਂ ਕਿ ਤੁਸੀਂ ਰਿਫਿਊਜੀ ਹੈਗੇ ਆ, ਪਰ ਤੁਹਾਡੀ ਕੰਟਰੀ ਦੇ ਹਾਲਾਤ ਹੁਣ ਬਦਲ ਗਏ ਆ, ਤੁਹਾਡੀ ਪ੍ਰੋਬਲਮ ਜਿਹੜੀ
ਉਹ ਹੁਣ ਸੋਲਵ ਹੋ ਗਈ ਆ। ਕਾਫੀ ਸਾਰੇ ਜਿੱਦਾਂ ਕੇਸ ਸੀਗੇ ਆ, ਸਪੈਸ਼ਲੀ ਹਰਿਆਣੇ ਦੇ ਜਿਹੜੇ ਸਿਰਸੇ ਵਾਲੇ ਦੇ ਕੇਸ ਸੀਗੇ, ਕਾਫੀ ਸਾਰੇ ਉਹਨੇ ਕਿਹਾ ਕਿ ਹੁਣ ਉਹ ਚੀਜ਼ਾਂ 'ਚ ਤੁਹਾਨੂੰ ਖਤਰਾ ਨਹੀਂ ਹੈਗਾ, ਤੁਸੀਂ ਵਾਪਸ ਰੀਲੋਕੇਟ ਕਰ ਸਕਦੇ ਆ। ਸੋ ਹੂੰ, ਮੰਨ ਕੇ ਵੀ ਕਿ ਮੰਨ ਲਿਆ ਆਪਾਂ ਤੁਹਾਨੂੰ ਖਤਰਾ ਹੋਇਆ, ਉਹ ਹੁਣ ਕਿੱਡਾ ਵੱਡਾ ਇੰਸੀਡੈਂਟ ਹੋਇਆ ਸੀਗਾ ਨਾ। ਜੀ, ਆਪਣੇ ਜੇ ਬਹੁਤੀ ਡਿਟੇਲ 'ਚ ਨਾ ਜਾਂਦੇ ਦੱਸੀਏ ਤਾਂ ਆਪਣੇ 200 ਤੋਂ ਵੱਧ ਮੇਰੇ ਖਿਆਲ ਲੋਕ ਸੀਗੇ, ਮੇਲ ਸੀਗੇ, ਜਿਨ੍ਹਾਂ ਦੇ ਉਹਨਾਂ ਨੇ ਫੋਰਸੀਬਲੀ ਆਰਗਨਸ ਕੱਟ ਦਿੱਤੇ ਸੀਗੇ। ਜੀ, ਜੀ, ਜੀ। ਇਸ ਕਿੱਡੇ ਲੈਵਲ ਦੀ ਉਹ ਸੀਗੀ, ਤੇ ਹੋਰ ਵਿੱਚੋਂ ਕਈ ਸਾਰੀਆਂ ਖਬਰਾਂ ਸੀਗੀਆਂ ਦੋਨੋਂ ਪਾਸੇ ਸੀਗੇ। ਕਈ ਜਿਹੜੇ ਫਾਲੋਅਰ ਸੀਗੇ ਉਹਨਾਂ ਨਾਲ ਵੀ ਬਹੁਤ ਧੱਕਾ ਹੋਇਆ, ਕਈ ਜਿਹੜੇ ਐਂਟੀ ਸੀਗੇ ਉਹਨਾਂ ਨਾਲ ਵੀ ਬੜਾ ਧੱਕਾ ਹੋਇਆ, ਕਿਉਂਕਿ ਦੋਨੋਂ ਪਾਰਟੀਆਂ ਜਿਹੜੀਆਂ ਕਹਿ ਲਓ ਕਿ ਦੋਨੋਂ ਧਿਰਾਂ ਬਹੁਤ ਪਾਵਰਫੁਲ ਸੀਗੀਆਂ। ਪਰ ਕਿਉਂਕਿ ਜਿਹੜੇ ਗੁਰੂ ਸੀਗੇ ਉਹ ਜੇਲ੍ਹ 'ਚ ਚਲ ਗਏ, ਉਹਦੇ ਕਰਕੇ ਜਿਹੜੇ ਹੁਣ ਜੱਜਾਂ ਨੇ ਜਿਹੜੇ ਪਿੱਛੇ ਆਪਾਂ ਸਾਲ ਦੇ ਵਿੱਚ ਦੇਖੀਏ ਤਾਂ ਫੈਸਲਾ ਇਹੀ ਆਇਆ ਕਿ ਨਹੀਂ, ਹੁਣ ਤੁਸੀਂ ਰੀਲੋਕੇਟ ਕਰ ਸਕਦੇ ਹੋ, ਕਿਤੇ ਪ੍ਰੋਬਲਮ ਤੁਹਾਡੀ ਟਲ ਗਈ ਆ। ਸੋ ਇਦਾਂ ਹੀ ਸੇਮ ਚੀਜ਼ ਆ, ਆਹ ਵਾਲੇ ਬਿੱਲ ਆ ਜਾਂ ਕੋਈ ਵੀ ਮੁੱਦਾ, ਉਹ ਮੇਨ ਚੀਜ਼ ਆ ਹੈ ਕਿ ਉਸ ਵੇਲੇ ਜਦੋਂ ਤੁਹਾਡੀ ਤਰੀਕ ਡਿਸਾਈਡ ਹੋਣੀ ਆ ਕਿ ਉਹ ਮੁੱਦੇ ਸਟੈਂਡ ਕਰਦੇ ਆ ਕਿ ਨਹੀਂ ਕਰਦੇ। ਜੀ ਜੀ, ਬਿਲਕੁਲ। ਸੋ ਆਪਾਂ ਅਪਡੇਟਸ ਜਿਹੜੇ ਉਹ ਕਰਦੇ ਰਵਾਂਗੇ। ਬਾਕੀ ਜਿੱਦਾਂ ਸ਼ੁਰੂਆਤ ਦੇ ਵਿੱਚ ਆਪਾਂ ਪ੍ਰੋਗਰਾਮ 'ਚ ਗੱਲ ਕੀਤੀ, ਜਿਹੜਾ ਇਮੀਗ੍ਰੇਸ਼ਨ ਰਿਫਾਰਮ ਬਿੱਲ ਦੀ, ਉਹ ਬਿੱਲ ਸਿਰਫ ਹਾਊਸ 'ਚ ਪਾਸ ਹੋਇਆ, ਸੈਨੇਟ ਦੇ ਵਿੱਚ ਜਾਣਾ ਆ, ਬਸ਼ਰਤੇ ਉਹ ਐਗਜ਼ੈਕਟ ਵਰਡ ਟੂ ਵਰਡ ਉਹ ਸੇਮ ਪਾਸ ਹੁੰਦਾ ਆ, ਫਿਰ ਜਿਹੜਾ ਉਹ ਪ੍ਰੈਜ਼ੀਡੈਂਟ ਕੋਲ ਜਾਂਦਾ ਆ। ਤੇ ਜੇ ਸੈਨੇਟ ਦੇ ਵਿੱਚ ਚੇਂਜ ਕਰਕੇ ਪਾਸ ਹੁੰਦਾ ਹੈ, ਤੇ ਫਿਰ ਇਸ ਬਿੱਲ ਨੇ ਉਹ ਚੇਂਜਡ ਜਿਹੜਾ ਵਰਜਨ ਆ ਉਹ ਹਾਊਸ ਦੇ ਵਿੱਚ ਜਾਊਗਾ, ਉੱਥੇ ਉਹ ਐਗਜ਼ੈਕਟ ਵਰਡਿੰਗ ਦੇ ਨਾਲ ਪਾਸ ਹੋਊਗਾ, ਤੇ ਫਿਰ ਪ੍ਰੈਜ਼ੀਡੈਂਟ ਦੇ ਕੋਲ ਜਿਹੜਾ ਹੋ ਜਾਣਾ, ਤੇ ਫਿਰ ਜਾ ਕੇ ਕਾਨੂੰਨ ਬਣਨਾ ਆ। ਬਾਕੀ ਪਾਰਲੀਮੈਂਟੇਰੀਅਨ ਦੇ ਉੱਤੇ ਬਹੁਤ ਟੇਕ ਆ ਵੀ ਉਹ ਇਮੀਗ੍ਰੇਸ਼ਨ ਦੇ ਇਸ ਮੁੱਦੇ ਨੂੰ ਇਸ ਸੈਨੇਟ ਦੇ ਬਿੱਲ ਦੇ ਵਿੱਚ ਐਡ ਵੀ ਰਹਿਣ ਦੇਣਗੇ ਜਾਂ ਨਹੀਂ ਰਹਿਣ ਦੇਣਗੇ। ਉਹ ਇੱਕ ਵੱਡੀ ਜਿਹੜੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਡੈਮੋਕ੍ਰੇਟਾਂ ਦੇ ਲਈ ਜਿਹੜਾ ਉਹ ਜ਼ਰੂਰ ਬਣਿਆ ਆ। ਸੋ ਬਾਕੀ ਜੋ ਵੀ ਅਪਡੇਟਸ ਹੋਣਗੀਆਂ, ਸਹੀ ਖਬਰ, ਸਟੀਕ ਖਬਰ, ਪੁਸ਼ਟ ਖਬਰ, ਉਹਦੇ ਲਈ ਤੁਸੀਂ ਪੰਜਾਬੀ ਰੇਡੀਓ US ਦੇ ਉੱਤੇ ਅਟਰਨੀ ਜੇ ਟੇਰਕਿਆਣਾ ਹੋਣਾ ਦੇ ਇਸ ਖਬਰ ਜਿਹੜੇ ਆ ਪ੍ਰੋਗਰਾਮ ਦੇ ਨਾਲ, ਅਪਡੇਟ ਅਮਰੀਕਾ ਦੇ ਨਾਲ ਜਿਹੜਾ ਉਹ ਜ਼ਰੂਰ ਜੁੜਦੇ ਰਹੋ। ਹਰ ਸ਼ਨੀਚਰਵਾਰ ਨੂੰ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ 9 ਤੋਂ 10:30 ਵਜੇ ਦੇ ਵਿੱਚ। ਸੋ ਹੁਣ ਆਪਾਂ ਇੱਥੇ ਇੱਕ ਅਟਰਨੀ ਟੇਰਕਿਆਣਾ ਜੀ ਲੈਂਦੇ ਹਾਂ ਜੀ ਬ੍ਰੇਕ 00। ਟਰਾਈ ਕਰਿਓ ਜਿਹੜੇ ਵੀ ਸਾਡੇ ਵੀਰ ਭੈਣ ਕਾਲ ਕਰ ਰਹੇ ਆ ਵੀ ਛੋਟਾ ਸਵਾਲ ਜਿਹੜਾ ਪੁੱਛਿਓ, ਜਨਰਲ ਸਵਾਲ ਜਿਹੜਾ ਪੁੱਛਿਓ। ਕਈ ਵਾਰੀ ਸਾਨੂੰ ਜਦੋਂ ਨਗਰ ਕੀਰਤਨ ਤੇ ਤੁਸੀਂ ਮਿਲਦੇ ਆ, ਕਹਿੰਦੇ ਯਾਰ ਭਾਜੀ ਤੁਸੀਂ ਲੰਮੀ ਕਾਲ ਜਿਹੜੀ ਉਹ ਨਹੀਂ ਲੈਂਦੇ। ਸੋ ਉੱਥੇ ਆਪਾਂ ਸਾਰਿਆਂ ਦੇ ਲਈ ਬੇਨਤੀ ਇਹ ਕਰਦੇ ਹਾਂ ਵੀ ਇਹ ਪਬਲਿਕ ਪਲੇਟਫਾਰਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਨਰਲ ਜਿਹੜੇ ਸਵਾਲ ਆ ਉਹ ਕਰ ਸਕੀਏ। ਜੇ ਇਕੱਲੇ ਦੇ ਨਾਲ ਆਪਾਂ ਇੰਨਾ ਜ਼ਿਆਦਾ ਸਮਾਂ ਲਾਉਣ ਲੱਗ ਜਾਂਗੇ ਤੇ ਨਾ ਸੁਣਨ ਵਾਲੇ ਦੇ ਲਈ ਮਜ਼ਾ ਆ ਤੇ ਨਾ ਜਿਹੜੇ ਆ ਦੱਸਣ ਵਾਲੇ ਦੇ ਲਈ ਆ। ਸੋ ਆਪਾਂ ਇਹ ਕੋਸ਼ਿਸ਼ ਕਰੀਏ ਵੀ ਇਸ ਦੀ ਮਰਿਆਦਾ ਨੂੰ ਇਸ ਦੇ ਵਿੱਚ ਰਹਿੰਦੇ ਹੋਏ ਆਪਾਂ ਪਲੀਜ਼ ਹੱਥ ਜੋੜ ਕੇ ਬੇਨਤੀ ਅਪੀਲ ਆ ਵੀ ਤੁਸੀਂ ਆਪਣਾ ਸਵਾਲ ਜਿਹੜਾ ਜਨਰਲ ਜਿਹੜਾ ਲਿਮਿਟ ਦੇ ਵਿੱਚ ਰੱਖ ਕੇ ਹੀ ਉਹ ਤੁਸੀਂ ਪੁੱਛਿਆ ਕਰੋ ਜੀ। ਅਗਲੇ ਆਪਾਂ ਹੁਣ ਕਾਲਰਸ ਨਾਲ ਗੱਲ ਕਰਦੇ ਹਾਂ। ਜੁੜੇ ਨੇ ਜੀ ਆਪਣੇ ਨਾਲ ਹਰਦੀਪ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਕਿ ਮੈਨੂੰ ਐਕਸਟੈਂਸ਼ਨ ਮਿਲੀ ਸੀ ਮੇਰੇ ਗ੍ਰੀਨ ਕਾਰਡ ਤੇ 18 ਮਹੀਨਿਆਂ ਦੀ, ਤੇ ਹੁਣ ਉਹ ਐਕਸਪਾਇਰ ਹੋ ਗਈ। ਤਾਂ ਮੈਂ ਕੱਲ ਗਈ ਸੀ, ਉਹਨਾਂ ਨੇ ਮੇਰਾ ਗ੍ਰੀਨ ਕਾਰਡ ਰੱਖ ਲਿਆ ਤੇ ਮੈਨੂੰ ਮੇਰੇ ਪਾਸਪੋਰਟ ਤੇ ਸਟੈਂਪ ਲਾ ਕੇ ਦਿੱਤੀ ਆ ਪੈਂਡਿੰਗ I-751 ਵੈਲਿਡ ਫॉर 1 ਈਅਰ। ਕੱਲ ਦੀ ਡੇਟ ਪਾ ਕੇ ਮਤਲਬ ਮੈਨੂੰ 1 ਸਾਲ ਦੀ ਐਕਸਟੈਂਸ਼ਨ ਹੋਰ ਦੇਤੀ। ਇਹਦਾ ਕੀ ਮਤਲਬ ਰੀਜ਼ਨ ਆ ਕਿ ਮੋਸਟਲੀ ਮੈਨੂੰ ਲੱਗਦਾ ਗ੍ਰੀਨ ਕਾਰਡ ਤੇ ਹੀ ਸਟੈਂਪ ਲਾਉਂਦੇ ਹੁੰਦੇ ਆ, ਮੇਰੇ ਉਹਨਾਂ ਨੇ ਪਾਸਪੋਰਟ ਤੇ ਲਾਈ ਆ। ਨਹੀਂ, ਪਾਸਪੋਰਟ ਤੇ ਲਾਉਂਦੇ, ਗ੍ਰੀਨ ਕਾਰਡ ਤੇ ਨਹੀਂ ਲਾਉਂਦੇ। ਗ੍ਰੀਨ ਕਾਰਡ ਤਾਂ ਐਕਸਪਾਇਰ ਹੋ ਗਿਆ ਤੁਹਾਡਾ। ਸੋ ਜਿਹੜੀ ਸਟੈਂਪਿੰਗ ਜਿੱਦਾਂ ਉਹ ਪਹਿਲਾਂ ਵੀ ਆਪਾਂ ਦੱਸਿਆ ਹੈ, ਸ਼ਾਇਦ ਤੁਹਾਨੂੰ ਕਨਫਿਊਜ਼ਨ ਰਹੀ ਆ, ਉਹ ਜਿਹੜੀ ਹਮੇਸ਼ਾ ਸਟੈਂਪ ਆ ਉਹ ਪਾਸਪੋਰਟ ਦੇ ਉੱਤੇ ਹੀ ਲੱਗਦੀ। ਗ੍ਰੀਨ ਕਾਰਡ ਤੇ ਸਟੈਂਪ ਲੱਗਣ ਲਈ ਥਾਂ ਵੀ ਨਹੀਂ ਹੁੰਦੀ ਨਾ ਕੋਈ, ਉੱਤੇ ਤਾਂ ਆਲਰੇਡੀ ਡੇਟ ਜਿਹੜੀ ਐਕਸਪਾਇਰਡ ਡੇਟ ਆ ਪਹਿਲਾਂ ਜਿਹੜੀ ਪੱਕੀ ਲਿਖੀ ਹੁੰਦੀ ਆ। ਸੋ ਉਹਨਾਂ ਨੇ ਬਿਲਕੁਲ ਠੀਕ ਜਿਹੜਾ ਉਹ ਕੀਤਾ ਹੈ ਜੀ। ਤੁਸੀਂ ਜੇ ਟਰੈਵਲ ਕਰਨਾ ਨਾ, ਤੁਸੀਂ ਡਾਇਰੈਕਟ 에ਅਰਲਾਈਨ ਨਾਲ ਆਣਾ ਅਮਰੀਕਾ ਦੇ ਵਿੱਚ ਤੇ ਟਰਾਈ ਕਰਨਾ ਯੂਨਾਈਟਿਡ ਦੀ, ਅਮਰੀਕਨ 에ਅਰਲਾਈਨਸ ਦੀ ਤੁਸੀਂ ਲਓ, ਤਾਂ ਕਿ ਕਿਉਂਕਿ ਕਈ ਕੰਟਰੀਆਂ ਜਿਹੜੀਆਂ ਉਹ ਇਹ ਜਿਹੜੀ ਸਟੈਂਪ ਆ ਇਹਨੂੰ ਸਮਝ ਨਹੀਂ ਸਕਦੀਆਂ ਤੇ ਉਹਨਾਂ ਨੇ ਚੜ੍ਹਨ ਨਹੀਂ ਦੇਣਾ। ਸੋ ਜੇ ਟਰੈਵਲ ਕਰਨਾ ਤਾਂ ਤੁਸੀਂ ਡਾਇਰੈਕਟ 에ਅਰਲਾਈਨ ਲੈ ਕੇ ਆਇਓ, ਅਮਰੀਕਨ 에ਅਰਲਾਈਨਸ ਤੇ ਹੋਵੇ ਵੀ ਅਮਰੀਕਨ ਬੇਸ 에ਅਰਲਾਈਨ ਮਤਲਬ ਪ੍ਰੈਫਰਡ। ਹਾਂਜੀ ਬਿਲਕੁਲ ਪ੍ਰੈਫਰਡ ਇਹੀ ਆ। ਉਦਾਂ ਇੱਕ 에ਅਰ ਇੰਡੀਆ ਵਾਲੀਆਂ ਚੱਲਦੀਆਂ, ਯੂਨਾਈਟਿਡ, ਅਮਰੀਕਨ 에ਅਰਲਾਈਨਸ, ਇਹ ਜਿਹੜੀਆਂ ਚੱਲਦੀਆਂ ਨੇ ਜੀ। ਅਗਲੇ ਕਾਲਰ ਰਾਜਵੀਰ ਜੀ। ਹੈਲੋ ਜੀ, ਕੀ ਸਵਾਲ ਹੈ ਜੀ? ਸਵਾਲ ਇਹ ਹੈ ਕਿ ਜੇ ਤੁਸੀਂ ਅਮਰੀਕਾ ਲੀਵ ਨਹੀਂ ਕਰਦੇ ਐਜ਼ ਅ ਕੈਨੇਡੀਅਨ ਸਿਟੀਜ਼ਨ, ਤੁਹਾਡੇ ਤੇ ਜਦੋਂ 10 ਈਅਰ ਦੀ ਬਾਅਦ ਟ੍ਰਿਗਰ ਹੋ ਜਾਂਦੀ ਹੈ ਕੋਵਿਡ ਕਰਕੇ, ਸਾਡੇ ਫੈਮਿਲੀ ਮੈਂਬਰ ਆ ਜੋ ਲੀਵ ਨਹੀਂ ਕਰ ਪਾਏ ਤੇ ਉਹਨਾਂ ਦੇ ਕਿਉਂਕਿ ਉਸ ਟਾਈਮ ਤੇ ਛੋਟੇ ਬੱਚੇ ਸੀ, ਹੁਣ ਉਹਨਾਂ ਕੋਲ ਕੀ ਆਪਸ਼ਨ ਹੈ ਕਿ ਉਹ ਕੀ ਕਰ ਸਕਦੇ? ਬੱਚੇ ਅਮਰੀਕਨ ਸਿਟੀਜ਼ਨ ਨੇ ਪਰ ਉਹ ਉਹਨਾਂ ਕੋਲੋਂ ਓਵਰਸਟੇ ਹੋ ਗਿਆ ਉਸ ਟਾਈਮ ਤੇ।
ਓਵਰਸਟੇ ਜੇ 6 ਮਹੀਨੇ ਤੋਂ ਵੱਧ ਹੋਇਆ ਵਾ ਤਾਂ 3 ਸਾਲ ਦੀ ਬਾਹਰ ਆ, ਸਾਲ ਤੋਂ ਵੱਧ ਓਵਰਸਟੇ ਹੋਇਆ ਤਾਂ 10 ਸਾਲ ਦੀ ਬਾਹਰ ਆ। ਸੋ ਪਰ ਇਹਨੂੰ ਕੁਝ ਕਰ ਨਹੀਂ ਸਕਦੇ, ਕੋਈ ਐਪਲੀਕੇਸ਼ਨ ਜਾਂ ਕੁਝ ਇਸ ਤਰ੍ਹਾਂ ਦਾ ਕੁਝ? ਉਹ ਹੁਣ ਏਦਾਂ ਕਿ ਇਹਨੂੰ ਧਿਆਨ ਨਾਲ ਸੁਣਿਓ, ਕੋਈ ਮਰਸੀ ਵਾਲਾ ਇਹ ਐਂਗਲ ਨਹੀਂ ਹੈਗਾ। ਉਹਨਾਂ ਨੇ ਲਾਅ ਬਣਾਇਆ ਹੋਇਆ ਕਿ ਤੁਸੀਂ ਓਵਰਸਟੇ ਕਰਨਾ ਨਹੀਂ। ਜੇ ਤੁਸੀਂ ਰਹਿਣਾ ਇੱਥੇ, ਤੁਸੀਂ ਐਕਸਟੈਂਸ਼ਨਸ ਫਾਈਲ ਕਰਨੀਆਂ ਮਲਟੀਪਲ ਨਾ। ਸੋ ਜਿਹੜੇ ਲੋਕਾਂ ਨੇ ਨਹੀਂ ਕੀਤੀਆਂ ਉਹਨਾਂ ਤੇ ਬਾਹਰ ਲੱਗਦੀ ਹੈ ਸਿੱਧੀ। ਸੋ ਜੇ ਉਹ ਕੰਟਰੀ ਆਊਟ ਕਰਦੇ ਆ ਤਾਂ 10 ਸਾਲ ਦੀ ਫਿਰ ਬਾਰਡ ਆ। ਤੇ ਜਿਹੜਾ 21 ਸਾਲ ਤੋਂ ਛੋਟਾ ਬੱਚਾ ਉਹ ਪਟੀਸ਼ਨ ਨਹੀਂ ਕਰ ਸਕਦਾ ਘਰਦਿਆਂ ਦੇ ਲਈ। ਸੋ ਤੁਹਾਡੀ ਸਿਚੁਏਸ਼ਨ ਉਹ ਆ। ਸੋ ਨਾ ਆਪਾਂ ਤੁਹਾਨੂੰ ਇੱਥੇ ਰਹਿਣ ਲਈ ਕਹਿ ਸਕਦੇ ਹਾਂ ਕੱਚੇ ਤਰੀਕੇ ਤੇ। ਸੋ ਤੁਹਾਨੂੰ ਇਹੀ ਐਜ਼ ਅ ਲਾਇਰ ਆਪਾਂ ਇਹੀ ਕਹਿ ਸਕਦੇ ਹਾਂ ਕਿ ਛੱਡ ਕੇ ਜਾਣਾ ਚਾਹੀਦਾ ਐਜ਼ ਸੂਨ ਐਜ਼ ਪੋਸੀਬਲ। ਤੇ ਫਿਰ ਜਦੋਂ 10 ਸਾਲ ਉਹਨਾਂ ਦੇ ਮੁੱਕ ਜਾਂਦੇ ਆ ਤਾਂ ਦੇਰ ਇਜ਼ ਨੋ ਪ੍ਰੋਬਲਮ। 10 ਸਾਲ ਤੱਕ ਉਹਨਾਂ ਨੂੰ ਰੋਕਿਆ ਜਾ ਸਕਦਾ। ਸੋ ਡਿਪੈਂਡ ਕਰਦਾ ਟਰਾਈ ਜਦੋਂ ਤੁਸੀਂ ਕਰੋਗੇ ਤੇ ਕਾਉਂਸਲਰ ਆਫਿਸਰ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਆ ਆਪਣਾ ਪਹਿਲੂ। ਪਰ ਉਹਨਾਂ ਨੇ ਵੀ ਕਹਿਣਾ ਕਿ ਬਾਰਡਰ ਤਾਂ ਕਦੋਂ ਦਾ ਖੁੱਲਾ, ਤੁਸੀਂ ਕਿਉਂ ਨਹੀਂ ਗਏ? ਜੀ ਨਾਲੇ ਬੰਦਾ ਕਈ ਵਾਰੀ ਨਾ ਆਪਣਾ ਏਦਾਂ ਅਟਰਨੀ ਟੇਕ ਕਹਿਣਾ ਜੀ, ਬੰਦਾ ਸੋਚਦਾ ਵੀ ਛੱਡ ਪਰਾਂ, ਕੋਈ ਨਹੀਂ, ਇਹ ਤਾਂ ਕੋਵਿਡ ਚੱਲਦਾ, ਵਿੱਚ ਕੁਛ ਨਹੀਂ ਹੈ। ਪਰ ਇਹ ਆ ਵੀ ਜਿਹੜੇ ਕਾਨੂੰਨ ਆ ਉਹ ਕਾਨੂੰਨ ਨਹੀਂ ਰਹਿੰਦੇ ਆ। ਉਹ ਆਪਾਂ ਦੇਖਦੇ ਜੀ ਕੋਈ ਸਪੈਸ਼ਲ ਐਗਜ਼ੈਂਪਸ਼ਨਾਂ ਮਿਲ ਜਾਣ ਤਾਂ ਵੱਖਰੀ ਗੱਲ ਆ, ਉਹ ਵੀ ਕਾਨੂੰਨ ਦੇ ਨਾਲ ਹੀ ਜੁੜੀਆਂ ਹੁੰਦੀਆਂ ਆ। ਇਹ ਨਹੀਂ ਮੂੰਹ ਜ਼ਬਾਨੀ ਕੁਛ ਨਹੀਂ, ਲਿਖਤੀ ਪੜਤੀ ਜਿਹੜਾ ਸਾਰਾ ਕੁਛ ਚੱਲਦਾ ਹੈ। ਪਿੰਦਰ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਸਵਾਲ ਹੈ? ਹਾਂਜੀ, ਮੇਰਾ ਸਵਾਲ ਇਹ ਹੈ ਕਿ ਮੇਰੇ ਹਸਬੈਂਡ ਦੇ ਨਾ ਯੂ ਵੀਜ਼ਾ ਕਲੀਅਰ ਹੋ ਗਿਆ ਸੀ ਤੇ ਉਹਨਾਂ ਦੀ ਅਪਾਇੰਟਮੈਂਟ ਅਸੀਂ ਬਣਾ ਰਹੇ ਹਾਂ, ਓਪਨ ਹੋਈ ਕਿ ਨਹੀਂ ਦਿੱਲੀ ਤੋਂ ਯੂ ਵੀਜ਼ਾ ਅਪਾਇੰਟਮੈਂਟ ਕਿਸ ਚੀਜ਼ ਦੀ? ਯੂ ਵੀਜ਼ਾ ਕਲੀਅਰ ਮਤਲਬ ਅਪਰੂਵਲ ਹੋ ਗਿਆ ਉਹਨਾਂ ਦਾ ਇੰਟਰਵਿਊ ਲਈ? ਨਹੀਂ, ਆਪਣੇ ਉਹ ਕਿੱਥੇ ਇੰਡੀਆ ਦੇ ਵਿੱਚ? ਹਾਂਜੀ ਇੰਡੀਆ ਦਾ। ਹਾਂ, ਪੂਰੀ ਗੱਲ ਦੱਸੋ ਨਾ, ਫਿਰ ਏਦਾਂ ਕਿੱਥੇ ਪਤਾ ਲੱਗਦਾ ਕਿਹੜੀ ਅਪਾਇੰਟਮੈਂਟ ਆ? ਹਾਂਜੀ, ਨਹੀਂ ਅਜੇ ਯੂ ਵੀਜ਼ਾ ਦੀ ਉਹਨਾਂ ਨੇ ਅਜੇ ਤਾਂ ਉਹਨਾਂ ਨੇ ਤੁਸੀਂ ਟਰਾਈ ਕਰ ਸਕਦੇ ਆ। ਅਜੇ ਅਪਾਇੰਟਮੈਂਟਾਂ ਦਾ ਤੁਹਾਨੂੰ ਪਤਾ ਹੀ ਆ, ਰਸ਼ ਚੱਲਣਾ ਸਾਰਾ, ਕਿਉਂਕਿ ਹਰੇਕ ਬੰਦਾ ਕਾਲਾ, ਫੈਮਿਲੀ ਵਾਲਾ, ਟੂਰਿਸਟ ਵੀਜ਼ੇ ਵਾਲਾ, H1B ਵਾਲਾ, ਸਟੂਡੈਂਟ ਵਾਲਾ। ਸੋ ਅੰਬੈਸੀ ਖੁੱਲੀ ਹੋਈ ਆ, ਪਰ ਅਪਾਇੰਟਮੈਂਟ ਕਦੋਂ ਮਿਲੂਗੀ ਉਹਦੇ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ ਜੀ। ਇੱਕ ਸਾਡੇ ਸਰੋਤੇ ਨੇ ਮੈਨੂੰ ਦੱਸਿਆ ਆ ਮੈਸੇਜ ਕਰਕੇ, ਕਹਿੰਦੇ ਵੀ NVC ਦੇ ਨੂੰ ਉਹਨਾਂ ਨੇ 2 ਦਿਨ ਪਹਿਲਾਂ ਕਾਲ ਕੀਤੀ ਸੀ, 2 ਘੰਟੇ ਤੇ ਚਲੋ ਲੱਗ ਗਏ ਉਹਨਾਂ ਨੂੰ ਕਾਲ ਕਰਨ ਦੇ ਲਈ। ਨਾਲ ਉਹ ਕਹਿੰਦੇ ਆ ਵੀ ਬੰਬੇ ਅੰਬੈਸੀ ਜਿਹੜਾ ਕੋਵਿਡ ਕਰਕੇ ਫਿਰ ਕਾਫੀ ਹੱਦ ਤੱਕ ਉਹਨਾਂ ਦੇ ਕੰਮਕਾਜ ਜਿਹੜੇ ਉਹ ਠੱਪ ਹੋਏ ਪਏ ਨੇ। ਸੋ ਹੁਣ ਪਤਾ ਨਹੀਂ ਆ ਇਸ ਸਾਲ ਤਾਂ ਕੁਝ ਨਹੀਂ ਹੋਣਾ। ਥੈਂਕਸਗਿਵਿੰਗ ਆ, ਫਿਰ ਕ੍ਰਿਸਮਸ ਆ ਗਈ, ਇਹ ਸਾਲ ਤਾਂ ਭੁੱਲ ਜਾਓ ਕੁਝ ਹੁੰਦਾ। ਅਗਲੇ ਸਾਲ ਤੇ ਗੱਲ ਪਹੁੰਚ ਗਈ ਹੁਣ ਸਾਰੀ। ਜੀ ਡਿਲੇ ਜਿਹੜਾ ਉਹ ਚੜਦਾ ਹੀ ਜਾ ਰਿਹਾ ਹੈ ਜੀ। ਸੁਖਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਆ ਜੀ, ਮੈਂ ਨਾ ਵਰਕ ਪਰਮਿਟ ਨੂੰ ਫਸਟ ਟਾਈਮ ਅਪਲਾਈ ਕਰੇ ਨੂੰ 8 ਮਹੀਨੇ ਤੋਂ ਉੱਪਰ ਹੋ ਗਏ ਤੇ ਦੂਜਾ ਯੂ ਵੀਜ਼ੇ ਦਾ ਪੁੱਛਣਾ ਕਿ ਉਹਨੂੰ ਕਿੰਨਾ ਟਾਈਮ ਲੱਗੂਗਾ ਅਪਲਾਈ ਕਰੇ ਨੂੰ? 3-4 ਮਹੀਨੇ ਉਹਨੂੰ ਹੋ ਗਏ, ਵੀ ਕਿੰਨੀ ਦੇਰ ਵੇਟ ਕਰਨੀ ਪਊਗੀ ਦੋਨੋਂ? ਤੁਹਾਡਾ ਵਰਕ ਪਰਮਿਟ ਕਿਹੜੀ ਕੈਟਾਗਰੀ ਚ ਕੀਤਾ ਤੁਸੀਂ ਫਾਈਲ? ਅਸਾਈਲਮ ਦਾ ਜੀ, ਫਸਟ ਟਾਈਮ ਕਰਿਆ ਜੀ। ਫਸਟ ਟਾਈਮ ਦਾ? ਤੇ ਤੁਸੀਂ ਮੈਂਬਰਸ਼ਿਪ ਲਈ ਸੀ ASAP ਵਗੈਰਾ? ਨਹੀਂ ਜੀ, 8 ਮਹੀਨੇ ਤੋਂ ਉੱਪਰ ਹੋ ਗਏ। ਨਹੀਂ, ਤੁਸੀਂ ਪਹਿਲਾਂ ਤਾਂ ਇਹ ਆ ਜਿਹੜੇ ਸੁਣਨ ਵਾਲੇ, ASAP ਦੀ ਮੈਂਬਰਸ਼ਿਪ ਲੈ ਕੇ ਅਪਲਾਈ ਕਰਨਾ। ਉਹਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਕਿ 30 ਦਿਨ ਚ ਕਰ ਦੋਗੇ, ਕਰਦੇ ਨਹੀਂ। ਪਰ ਇਹ ਹੈ ਕਿ ਦੂਜੇ ਨਾਲੋਂ ਛੇਤੀ ਕਰ ਦਿੰਦੇ ਆ। ਤੇ ਟਾਈਮ ਲਾਈਨ ਦਾ ਇਸ ਵੇਲੇ ਕੁਝ ਨਹੀਂ ਪਤਾ। ਵਰਕ ਪਰਮਿਟ ਦਾ 13-14 ਮਹੀਨੇ ਆਮ ਗੱਲ ਹੈਗੀ। ਸਾਡੇ ਕਲਾਇੰਟ ਹੁਣ 13-14 ਮਹੀਨੇ ਕਈਆਂ ਨੂੰ ਹੋ ਗਏ ਆ, ਵੇਟ ਕਰ ਰਹੇ ਆ। ਉਹਦੇ ਬਾਰੇ ਕੁਝ ਨਹੀਂ ਹੋ ਸਕਦਾ। ਮਤਲਬ ਜਿੰਨਾ ਉਹਨਾਂ ਨੂੰ ਤੁਸੀਂ ਕਾਲ ਕਰਕੇ ਐਕਸਪੀਡਾਈਟ ਕਰ ਸਕਦੇ ਆ, ਰਿਕੁਐਸਟ ਕਰ ਲਓ ਜੇ ਤਾਂ ਤੁਹਾਡੀ ਰਿਕੁਐਸਟ ਉਹ ਐਂਟਰਟੇਨ ਕਰਦੇ ਆ, ਪਰ ਜ਼ਿਆਦਾਤਰ ਨਹੀਂ ਕਰ ਰਹੇ ਉਹ, ਤੇ ਵੇਟ ਹੀ ਕਰਨਾ ਪੈਣਾ। ਤੇ ਜਿਹੜਾ ਯੂ ਵੀਜ਼ੇ ਦਾ ਜਿਹੜਾ ਤੁਸੀਂ ਪੁੱਛਿਆ ਕਿ ਕਿੰਨੀ ਦੇਰ ਲੱਗਦੀ ਆ, ਯੂ ਵੀਜ਼ਾ ਤੇ 5-6 ਸਾਲ ਦਾ ਤੇ ਅਪਰੂਵਲ ਪ੍ਰੋਸੈਸ ਆ। ਤੇ ਜਿਹੜਾ ਵੀਜ਼ਾ ਫਿਰ ਮਿਲਦਾ ਸਾਲ 'ਚ, ਜਦੋਂ ਕੋਟਾ ਉਹਨਾਂ ਦਾ ਹੁੰਦਾ, ਤੇ ਤੁਹਾਨੂੰ ਕੋਈ 7 ਸਾਲਾਂ 'ਚ ਯੂ ਵੀਜ਼ਾ ਜਿਹੜਾ ਮਿਲੂਗਾ। 2015 ਵਾਲੇ ਕਲਾਇੰਟ ਜਿਹੜੇ ਸਾਡੇ ਆ ਜੇ ਵੇਟ ਕਰ ਰਹੇ ਆ ਜੀ। ਤੇ ਜਿੱਦਾਂ ਦੇ ਹਾਲਾਤ ਬਣੇ ਪਏ, ਡਿਲੇ ਵੱਧ ਰਿਹਾ ਆ, ਘਟਦਾ ਨਹੀਂ ਹੈਗਾ ਜੀ। ਜਗਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੇਰਾ ਸਵਾਲ ਇਹ ਹੈ ਜੀ ਕਿ ਸਾਡੇ ਫੈਮਿਲੀ ਬੇਸ ਤੇ ਸੀਗਾ ਕੇਸ, ਤੇ ਮੇਰੇ ਮਾਤਾ ਜੀ ਨੂੰ ਉਹਨਾਂ ਦੇ ਫਰਾਡ ਦੇ ਵਿੱਚ ਉਹਨਾਂ ਨੇ ਪਾ ਦਿੱਤਾ ਸੀਗਾ ਸੈਕਸ਼ਨ, ਉਹ ਹੈਗਾ ਐਲੀਗੇਸ਼ਨ 212A6EI ਜੀ। ਉਹਦਾ ਪੁੱਛਣਾ ਸੀ ਜੇ ਉਹਦੇ ਰਿਗਾਰਡਿੰਗ ਕੋਈ ਵੇਵਰ ਹੋ ਸਕਦਾ ਕਿ ਨਹੀਂ? ਫਰਾਡ ਕੇਸ ਗੱਲ ਦਾ ਸੀਗਾ ਛੋਟੇ? ਫਰਾਡ ਇਦਾਂ ਸੀਗਾ ਕਿ ਅਸੀਂ ਫੈਮਿਲੀ 'ਚ ਸੀ, ਮੇਰੇ ਕਜ਼ਨ ਨੂੰ ਉਹਨਾਂ ਨੇ ਪ੍ਰਟੈਂਡ ਕੀਤਾ ਸੀਗਾ ਕਿ ਸਾਡੇ ਆਪਦੇ ਬੱਚੇ ਆ ਉਹ, ਤੇ ਉਹਨਾਂ ਨੇ ਅਡਾਪਸ਼ਨ ਵਗੈਰਾ ਕਰਾਈ ਸੀਗੀ ਕਿ ਨਹੀਂ ਕਰਾਈ ਸੀਗੀ? ਹਾਂਜੀ, ਅਡਾਪਸ਼ਨ ਵਗੈਰਾ ਕਰਾਈ ਸੀਗੀ ਕਿ ਨਹੀਂ ਕਰਾਈ ਸੀਗੀ? ਨਹੀਂ ਕਰਾਈ ਨਹੀਂ ਸੀ ਜੀ। ਅੱਛਾ, ਤੁਹਾਡੇ ਫਾਦਰ ਹੈਗੇ ਆ? ਹਾਂਜੀ, ਹੈਗੇ ਆ ਜੀ। ਉਹਨਾਂ ਦਾ ਕਿੱਦਾਂ ਇਮੀਗ੍ਰੇਸ਼ਨ? ਉਹਨਾਂ ਕੋਲ ਗ੍ਰੀਨ ਕਾਰਡ ਹੈ ਜੀ।
ਹਾਂ, ਫਿਰ ਉਹਨਾਂ ਦੇ ਬੇਸ ਤੇ ਐਕਸਟ੍ਰੀਮ ਹਾਰਡਸ਼ਿਪ ਵੇਵਰ ਫਿਰ ਫਾਈਲ ਕਰੋ ਤੁਸੀਂ। ਓਕੇ, ਠੀਕ ਹੈ ਜੀ। ਠੀਕ ਹੈ, ਓਕੇ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਬਾਕੀ ਦੇਖੋ, ਆਪਾਂ ਮੈਂ ਫਿਰ ਬੇਨਤੀ ਅਪੀਲ ਕਰਦਾ ਵੀ ਆਪਾਂ ਕਈ ਵਾਰੀ ਤੁਹਾਡਾ ਕੇਸ ਦੇ ਵਿੱਚ ਲੰਮੀ ਚੌੜੀ ਗੱਲ ਹੁੰਦੀ ਆ, ਜਿਹੜੀ ਆਪਾਂ ਜਨਰਲ ਕਰ ਸਕਦੇ ਹੋ ਕਰ ਲਓ। ਬਾਕੀ ਜੇ ਤੁਸੀਂ ਹੋਰ ਜ਼ਿਆਦਾ ਕਰਨੀ ਹੈ, ਸਲਾਹ ਲੈਣੀ ਆ, ਤਾਂ ਤੁਸੀਂ ਅਪੁਆਇੰਟਮੈਂਟ ਬਣਾਓ ਅਟਰਨੀ ਇਮੀਗ੍ਰੇਸ਼ਨ ਜਿਹੜੇ ਆ ਉਹਨਾਂ ਦੇ ਆਫਿਸ ਦੇ ਵਿੱਚ। ਇਹਨਾਂ ਦਾ ਫ਼ੋਨ ਨੰਬਰ ਹੈ 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ ਤੁਸੀਂ ਲੰਮੀ ਚੌੜੀ ਜਿੰਨਾ ਚਿਰ ਵੀ ਤੁਸੀਂ ਗੱਲ ਕਰਨੀ ਹੋ, ਫਿਰ ਉਸ ਹਿਸਾਬ ਦੇ ਨਾਲ ਅਪੁਆਇੰਟਮੈਂਟ ਦੇ ਨਾਲ ਕਰ ਸਕਦੇ ਹਾਂ ਜੀ। ਰਾਜਗਰਨ ਜੀ, ਜਿੱਦਾਂ ਇਹ ਵਾਲੇ ਕਾਲਰ ਸੀਗੇ ਪਿੱਛੇ, ਇਹ ਹੁਣ ਇਹਨਾਂ ਦਾ ਪਚੀਦਾ ਮਸਲਾ ਸੀਗਾ, ਪਰ ਇਹਨਾਂ ਨੇ ਬੜੇ ਛੋਟੇ ਸ਼ਬਦਾਂ ਦੇ ਵਿੱਚ ਕੀ ਏਦਾਂ ਹੋ ਗਿਆ, ਆਹ ਚੀਜ਼ ਇਹਨਾਂ ਨੂੰ ਪੁੱਛਿਆ। ਮਤਲਬ ਇਹ ਹੈ ਕਿ ਭਾਵੇਂ ਕੰਪਲੈਕਸ ਤੁਸੀਂ ਸਵਾਲ ਪੁੱਛ ਲਓ, ਪਰ ਏਦਾਂ ਕਿ ਉਹਦੀ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਫਰੇਮ ਕਰੋ ਤਾਂ ਕਿ ਆਪਾਂ ਛੇਤੀ ਆਨਸਰ ਦੇ ਸਕੀਏ। ਭਾਵੇਂ ਜਿੰਨਾ ਮਰਜ਼ੀ ਤੁਹਾਡਾ ਕੰਪਲੈਕਸ ਹੋਵੇ, ਉਹਨੂੰ ਪਹਿਲਾਂ ਲਿਖ ਕੇ ਰੱਖੋ ਸਾਨੂੰ ਕਾਲ ਕਰਨ ਤੋਂ ਪਹਿਲਾਂ, ਕਿੱਥੇ ਸੀਗਾ, ਕੀ ਸੀਗਾ, ਕੌਣ ਸੀਗਾ, ਪਟੀਸ਼ਨਰ ਕਿੱਦਾਂ ਸੀਗਾ ਨਾ, ਤੇ ਬੈਟਰ ਰਹਿੰਦਾ ਆ, ਸਾਰਿਆਂ ਦੇ ਲਈ ਬੈਟਰ ਰਹਿੰਦਾ। ਹਾਂਜੀ ਜੀ। ਅਗਲੇ ਕਾਲਰ ਨੇ ਜਿਹੜੇ ਜੀ ਰਾਣਾ। ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰੇ ਕੋਲ 2 ਸਾਲ ਹੋ ਗਏ ਗ੍ਰੀਨ ਕਾਰਡ ਨੂੰ ਰਿਫਿਊਜੀ ਤੇ ਮਿਲਿਆ ਸੀਗਾ ਜੀ, ਤੇ ਮੈਂ ਪੁੱਛਣਾ ਚਾਹੁੰਦਾ ਤੇ ਆਪਣੇ ਮੰਮੀ ਡੈਡੀ ਨੂੰ ਵਿਜ਼ਟਰ ਵੀਜ਼ੇ ਤੇ ਅਪਲਾਈ ਕਰ ਸਕਦਾ? ਮੇਰੀ ਮੰਮੀ ਕੋਲ ਹੈਗਾ ਅਮਰੀਕਾ ਦਾ ਵੀਜ਼ਾ। ਹਾਂਜੀ, ਜਿਹਨਾਂ ਕੋਲ ਹੈਗਾ ਉਹ ਤਾਂ ਆ ਸਕਦੇ ਆ। ਬਸ ਇਹ ਹੈ ਕਿ 2 ਚੀਜ਼ਾਂ ਦਾ ਖਿਆਲ ਰੱਖਿਓ, ਲੋਕੀ ਇੱਥੇ ਬਹੁਤ ਮਾਰ ਖਾਂਦੇ ਆ। ਇੱਕ ਤਾਂ ਇਹ ਹੈ ਕਿ ਜਿਹੜਾ ਵੀਜ਼ੇ ਵਗੈਰਾ ਤੇ ਨਾ ਦੱਸਿਆ ਹੋਵੇ ਸਾਰਾ ਪਹਿਲਾਂ ਜਦੋਂ ਅਪਲਾਈ ਕਰਨਾ ਕਿ ਮੇਰਾ ਮੁੰਡਾ ਉੱਥੇ ਰਹਿੰਦਾ ਹੈ ਨਾ। ਕਈ ਵਾਰੀ ਉਹ ਨਹੀਂ ਏਜੰਟ ਦੱਸਦੇ ਕਿ ਚੱਲ ਵੀਜ਼ਾ ਨਹੀਂ ਮਿਲਣਾ, ਸੋ ਇਹ ਚੀਜ਼ ਆ ਉਹ ਦੇਖ ਲੈਣੀ ਤਾਂ ਉਹਦਾ ਚੱਕਰ ਪੈ ਜਾਣਾ। ਦੂਜਾ ਫਿਰ ਇਦਾਂ ਕਿ ਜਿਹੜੀ ਤੁਹਾਡੀ ਸਟੇਟਮੈਂਟ ਹੁੰਦੀ ਹੈ, ਕਈ ਵਾਰੀ ਐਫੀਡੇਵਿਟ ਲਗਾਏ ਹੁੰਦੇ ਘਰਦਿਆਂ ਦੇ ਕਿ ਕਿੱਦਾਂ ਸੀਗਾ, ਕੀ ਹਮਲੇ ਜੋ ਵੀ ਹੈ। ਸੋ ਜਿਹੜੇ ਤੁਹਾਡੇ ਘਰਦਿਆਂ ਨੂੰ ਉਹਨਾਂ ਨੂੰ ਕੁਐਸਚਨਿੰਗ ਕੀਤੀ ਜਾ ਸਕਦੀ ਹੈ ਕਿ ਕੀ ਹੋਇਆ ਸੀਗਾ ਉਦੋਂ, ਤੁਸੀਂ ਆਹ ਲਿਖਿਆ ਹੈ ਨਾ। ਸੋ ਆਪਣੀ ਜਿਹੜੇ ਸਾਲਮ ਦਾ ਜਿਹੜਾ ਕੇਸ ਹੈਗਾ, ਉਹ ਮਾਤਾ ਦੀ ਹੁਣ ਜਿੱਦਾਂ ਉਮਰ ਵੀ ਹੋ ਗਈ ਹੋਣੀ ਆ, ਤਾਂ ਇਹ ਹੈ ਕਿ ਉਹਨਾਂ ਨਾਲ ਡਿਸਕਸ ਇੱਕ ਵਾਰੀ ਕਰ ਲਿਓ ਕਿ ਸਾਰੀ ਆਪਣੀ ਜਿਹੜੀ ਹਿਸਟਰੀ ਹੈਗੀ ਉਹ ਰਿਵਾਈਜ਼ ਕਰ ਲਿਓ। ਕਹਿਣ ਦਾ ਮਤਲਬ ਕਿ ਕੋਈ ਨਵਾਂ ਨਾ ਪੰਗਾ ਖੜਾ ਹੋ ਜਾਵੇ ਬਾਰਡਰ ਦੇ ਉੱਤੇ ਕਿ ਉਹ ਕਹਿਣ ਕਿ ਤੇਰੇ ਮੁੰਡੇ ਨੇ ਝੂਠ ਬੋਲਿਆ ਜਾਂ ਤੁਸੀਂ ਝੂਠ ਬੋਲਦੇ। ਜੀ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਨਿਰਮਲ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਇੱਕ ਕੁਐਸਚਨ ਸੀਗਾ ਕਿ ਸਾਡੇ ਮੰਮੀ ਜਿੱਦਾਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਸੀਗੇ, ਤਾਂ 2011 ਚ ਵਾਪਸ ਚੱਲ ਗਏ ਤੇ ਉਹ ਲੌਂਗ ਸਟੇ ਕਰ ਲਿਆ 2 ਸਾਲ ਜੀ, ਤੇ ਉਹ ਉਹਨਾਂ ਨੂੰ ਫਿਰ ਬਾਅਦ ਵਿੱਚ ਗ੍ਰੀਨ ਕਾਰਡ ਸਰੈਂਡਰ ਕਰ ਲਿਆ ਸਮਝ ਲਓ। ਤੇ ਉਹ ਹੁਣ ਮੈਂ ਬੁਲਾਉਣਾ ਚਾਹੁੰਦਾ ਉਹਨਾਂ ਨੂੰ ਦੁਬਾਰਾ ਜੀ, ਤੇ ਮੈਂ ਉਹਦਾ 10 ਸਾਲ ਦਾ ਵੀਜ਼ਾ ਲਗਵਾ ਲਿਆ ਸੀ, ਵਿਜ਼ਟਰ ਵੀਜ਼ਾ, ਤੇ ਉਹ ਆ ਜਾ ਸਕਦੇ ਆ। ਤੇ ਜੇ ਉਹ ਇੱਥੇ ਆ ਜਾਣ ਤੇ ਇੱਥੇ ਇਮੀਗ੍ਰੇਸ਼ਨ ਅਪਲਾਈ ਕਰ ਸਕਦਾ ਦੁਬਾਰਾ। ਤੇ ਉਹ ਇੱਕ ਬਰਥ ਸਰਟੀਫਿਕੇਟ ਦਾ ਪੁੱਛਣਾ ਵੀ ਜਿਹੜੇ ਪੁਰਾਣੇ ਬਰਥ ਸਰਟੀਫਿਕੇਟ ਬਣਾਇਆ ਨੋਟ ਪਾਉਣ ਤੋਂ ਬਾਅਦ ਐਫੀਡੇਵਿਟ ਉਹ ਚੱਲ ਜਾਣਗੇ? ਜੀ। ਸੋ ਪਹਿਲਾਂ ਤਾਂ ਇਹ ਹੈ ਕਿ ਬੰਦਾ ਇੱਥੇ ਵਿਜ਼ਿਟ ਕਰਨ ਆ ਸਕਦਾ। ਜਦੋਂ ਵਿਜ਼ਿਟ ਕਰਨ ਆ ਰਿਹਾ ਵਾ ਉਦੋਂ ਉਹਦਾ ਇਰਾਦਾ ਨਹੀਂ ਹੋ ਸਕਦਾ ਕਿ ਮੈਂ ਇੱਥੇ ਆ ਕੇ ਗ੍ਰੀਨ ਕਾਰਡ ਕਰਨਾ। ਰਹਿਣ ਤੋਂ ਬਾਅਦ ਜੇ ਉਹਨਾਂ ਦਾ ਮਨ ਚੇਂਜ ਹੁੰਦਾ, ਫਿਰ 90 ਦਿਨ ਦੇ ਬਾਅਦ ਤੁਸੀਂ ਅਪਲਾਈ ਕਰ ਸਕਦੇ ਆ। ਤੁਸੀਂ ਇਸ ਇਰਾਦੇ ਨਾਲ ਨਹੀਂ ਆ ਸਕਦੇ ਕਿ ਆ ਕੇ ਗ੍ਰੀਨ ਕਾਰਡ ਫਾਈਲ ਕਰਨਾ, ਬਾਅਦ ਆ ਕੇ ਮਨ ਚੇਂਜ ਕਰ ਸਕਦੇ ਆ, 90 ਦਿਨ ਬਾਅਦ ਫਾਈਲ ਕਰ ਸਕਦੇ ਆ। ਜਿਹੜਾ ਨਾਟ ਫਾਊਂਡ ਦਾ ਸਰਟੀਫਿਕੇਟ ਆ ਉਹ ਬੈਟਰ ਆ। ਨਾਟ ਫਾਊਂਡ ਪਲੱਸ ਜਿਹੜੇ ਐਫੀਡੇਵਿਟ ਹੋ ਗਏ ਤੇ ਦੂਜੇ ਸੈਕੰਡਰੀ ਡਾਕੂਮੈਂਟ ਹੋ ਗਏ। ਜਿਹੜਾ ਲੇਟ ਇਸ਼ੂਡ ਬਰਥ ਸਰਟੀਫਿਕੇਟ ਆ ਉਹ ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਉਹ ਨਾ ਸਬਮਿਟ ਕਰਿਆ ਕਰੋ, ਉਹਦਾ ਉਹ ਪੰਗੇ ਜ਼ਿਆਦਾ ਪਾਉਂਦਾ, ਫਾਇਦੇ ਘੱਟ ਕਰਦਾ। ਜੀ। ਹੁਣ ਮੰਨ ਲਓ ਜਿੱਦਾਂ ਕਈ ਜਦੋਂ ਬਹੁਤ ਕੋਈ ਬਜ਼ੁਰਗ ਵੀ ਹੁੰਦਾ ਆ, ਸੋ ਹੁਣ ਜੇ ਉਹਨਾਂ ਦੇ ਉਸ ਟਾਈਮ ਦੀ ਉਮਰ ਦੇ ਜਾਂ ਉਹਨਾਂ ਤੋਂ ਵੱਡੀ ਉਮਰ ਵਾਲੇ ਨਹੀਂ ਹੈਗੇ ਤੇ ਉਹ ਐਫੀਡੇਵਿਟਾਂ ਦੇ ਵਿੱਚ ਫਿਰ ਕੀ ਕਰਨਗੇ? ਕੌਣ ਉਹਨਾਂ ਦੇ ਲਈ ਐਫੀਡੇਵਿਟ ਦੇ ਸਕਦਾ ਉਹਨਾਂ ਦੇ ਬਰਥ ਦਾ? ਉਹਨਾਂ ਦਾ ਨਹੀਂ ਹੋ ਸਕਦਾ। ਭੈਣ ਹਮ ਉਮਰ ਦਾ ਜਾਂ ਕੋਈ ਗੁਆਂਢੀ ਗੁਆਂਢੀ ਕੋਈ ਦੇ ਸਕਦਾ। ਮਤਲਬ ਕਿ ਜੇ ਹੁਣ ਕੋਈ 90 ਸਾਲ ਦਾ ਬੰਦਾ ਉਹਦਾ ਤਾਂ ਨਹੀਂ ਦੇ ਸਕਦਾ, ਤੇ ਉਹ ਤਾਂ ਫਿਰ ਨਾਟ ਫਾਊਂਡ ਵਾਲਾ ਹੀ ਚੱਲੂਗਾ। ਤੇ ਉਹਦੇ ਵਿੱਚ ਫਿਰ ਤੁਸੀਂ ਇਮੀਗ੍ਰੇਸ਼ਨ ਉਹੀ ਕਹਿੰਦੇ ਹੋ ਕਿ ਐਫੀਡੇਵਿਟ ਪੋਸੀਬਲ ਨਹੀਂ ਹੈਗਾ ਕਿਉਂਕਿ ਉਮਰ ਇੰਨੀ ਆ, ਕੋਈ ਬਚਿਆ ਨਹੀਂ ਇਸ ਨਹੀਂ ਨਾਲ ਉਹਨਾਂ ਦੇ ਨਾਲ ਤਾਂ ਹੈ ਨਹੀਂ। ਜੀ ਠੀਕ ਹੈ ਜੀ। ਅਗਲੇ ਕਾਲਰ ਹਰਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਵੀ ਮੈਂ ਜਿਸ ਤਰ੍ਹਾਂ ਮੇਰਾ ਭਤੀਜਾ, ਉਹਦੀ ਬੇਟੀ ਹੈਗੀ ਜਿਸ ਤਰ੍ਹਾਂ ਹਨਾ, ਉਹ ਤੇ ਉਹਦੇ ਜਿਸ ਤਰ੍ਹਾਂ ਮੇਰੇ ਭਤੀਜੇ ਦੇ ਮੰਮੀ ਡੈਡੀ ਦਾ ਤੇ ਬਣਿਆ ਦੁਬਾਰਾ ਫੀਸਾਂ ਵੀਜ਼ੇ ਦੀਆਂ ਦਿੱਤੀਆਂ ਜਮ੍ਹਾਂ ਕਰਾਈਆਂ, ਤੇ ਉਹ ਕੀ ਉਹਨਾਂ ਨਾਲ ਉਹ ਅਡੋਪਟ ਕਰ ਸਕਦੇ ਆਪਣੇ ਪੁੱਤੀ ਨੂੰ ਜਿੱਦਾਂ ਕਿਸ ਤਰ੍ਹਾਂ ਵੀ? ਜੇ ਮੇਰੀ ਦੁਬਾਰਾ ਸਮਝਾਇਆ ਕਿ ਤੁਹਾਡੀ ਭਤੀਜੀ ਨੂੰ ਕੌਣ ਅਡਾਪਟ ਕਰਨਾ ਚਾਹੁੰਦਾ ਤੁਹਾਡੇ ਚੋਂ? ਮੇਰੇ ਬ੍ਰਦਰ ਹੀ ਜਿਸ ਤਰ੍ਹਾਂ ਉਹਨਾਂ ਦਾ ਵੀ ਵੀਜ਼ਾ ਸੀ ਤਾਂ ਦੁਬਾਰਾ ਦਿੱਤੀਆਂ ਜਮ੍ਹਾਂ ਕਰਾਈ ਹੋਈ।
ਤੁਸੀਂ ਭੈਣ ਭਾਈ ਦਾ ਆਪਣਾ ਅਪਲਾਈ ਕੀਤਾ ਆ ਤੇ ਪਰ ਇੱਕ ਨਹੀਂ, ਹੋਰ ਹਾਂਜੀ ਮੇਰੇ ਮੰਮੀ ਡੈਡੀ ਨੇ ਕੀਤਾ ਹੈ ਓਕੇ ਤੇ ਹਾਂਜੀ ਤੇ ਉਹ ਭਤੀਜਾ ਮੇਰਾ, ਉਹਦੀ ਬੇਟੀ ਹੈਗੀ ਹੈ ਜਿਸ ਤਰ੍ਹਾਂ, ਤੇ ਕੀ ਉਹਦਾ ਦਾਦਾ ਦਾਦੀ ਕਰ ਸਕਦੇ ਆ ਅੱਛਾ adopt ਦਾਦਾ ਉਹਨੂੰ? ਦਾਦੀ ਉਸ ਦੇ ਜਿਹੜੇ ਨਹੀਂ, ਪਹਿਲਾਂ ਤਾਂ ਇਹ ਹੈ ਕਿ ਜਿਹੜਾ ਅਡਾਪਸ਼ਨ ਦੀ ਜਿਹੜੀ ਏਜ ਆ ਇਮੀਗ੍ਰੇਸ਼ਨ ਪਰਪਸ ਲਈ, ਦਾਦਾ ਦਾਦੀ ਤੇ ਬੜੀ ਦੂਰ ਦੀ ਗੱਲ ਆ। 110 ਸਾਲ ਟੋਟਲ ਕੰਬਾਈਨਡ ਜਿਹੜੀ ਏਜ ਆ, ਮਤਲਬ ਘਰ ਵਾਲੀ ਦੀ ਮਿਲਾ ਕੇ 110 ਸਾਲ ਤੋਂ ਉੱਤੇ ਨਹੀਂ ਹੋਣੀ ਚਾਹੀਦੀ, ਉਹਦੀ ਅਡਾਪਸ਼ਨ ਇਨਵੈਲਿਡ ਮੰਨੀ ਜਾਂਦੀ ਹੈ। ਠੀਕ ਹੈ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਹੇਗ ਜਿਹੜਾ ਯੂਐਸ ਸਿਟੀਜ਼ਨ ਜਿਹੜਾ ਹੈਗਾ, ਉਹਦੇ ਉੱਤੇ ਹੇਗ ਕਨਵੈਨਸ਼ਨ ਅਪਲਾਈ ਕਰਦੀ ਆ, ਉਹਨੂੰ ਹੇਗ ਦੇ ਥੱਲੇ ਜਾਣਾ ਪੈਂਦਾ। ਇਸ ਤੋਂ ਇਲਾਵਾ ਬਸ ਜਿਹੜੀ ਐਕਸੈਪਸ਼ਨ ਹੈ ਗ੍ਰੀਨ ਕਾਰਡ ਹੋਲਡਰ ਵਾਲਿਆਂ ਤੇ ਹੇਗ ਕਨਵੈਨਸ਼ਨ ਨਹੀਂ ਲੱਗਦੀ, ਪਰ ਜਿਹੜੇ ਨਾਨ ਹੇਗ ਵਾਲੇ ਆ ਸਾਰੇ, ਉਹਨਾਂ ਦੀ ਜਿਹੜੀ ਇਹ ਹੈਗੀ ਕਿ ਲੀਗਲ ਅਡਾਪਸ਼ਨ ਹੋਣੀ ਚਾਹੀਦੀ, 16 ਸਾਲ ਦੀ ਉਮਰ ਤੋਂ ਪਹਿਲਾਂ ਹੋਣੀ ਚਾਹੀਦੀ ਆ। ਜੁਵੈਨਾਈਲ ਜਸਟਿਸ ਐਕਟ ਦੇ ਥੱਲੇ ਅਡਾਪਸ਼ਨ ਹੋਣੀ ਚਾਹੀਦੀ ਆ। ਹਮ ਵਾਲਿਆਂ ਦਾ ਜੋ ਉਹਨਾਂ ਨੇ ਦੱਸਿਆ ਨਹੀਂ ਕਿੱਦਾਂ ਵਾ, ਤੇ 2 ਸਾਲ ਦੀ ਫਿਜ਼ੀਕਲ ਕਸਟਡੀ, ਮਤਲਬ ਕਿ ਫਿਜ਼ੀਕਲ ਰਿਹਾਇਸ਼ ਚਾਹੀਦੀ ਆ ਉਹਨਾਂ ਦੇ ਨਾਲ, ਬੱਚੇ ਦੇ ਨਾਲ। ਸੋ ਇਦਾਂ, ਸੋ ਇਹ ਥੋੜਾ ਜਿਹਾ ਲੰਬਾ ਚੌੜਾ ਪ੍ਰੋਸੈਸ ਹੈ। ਤੁਸੀਂ ਸਾਡੀ ਜਿਹੜੀ ਐਪੀਸੋਡ ਆ ਅਡਾਪਸ਼ਨ ਦੇ ਉੱਤੇ ਆਪਾਂ ਕੀਤੀ ਸੀਗੀ, ਉਹਨੂੰ ਸੁਣੋ ਜਰਾ ਇੱਕ ਵਾਰੀ ਧਿਆਨ ਨਾਲ, ਉਹ 'ਚ ਸਾਰੀਆਂ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਹੋਈਆਂ। ਜੀ ਜੀ ਬਿਲਕੁਲ। ਸੋ ਇਹ ਜ਼ਰੂਰੀ ਆ। ਸੋ ਹੁਣ ਬੇਸਿਕਲੀ ਇਹਨਾਂ ਨੇ ਰਾਹ ਹੀ ਬੰਦ ਕੀਤਾ ਵੀ ਬਜ਼ੁਰਗ ਹੋ ਕੇ ਫਿਰ ਐਵੇਂ ਨਹੀਂ ਆ ਵੀ ਕਿਸੇ ਨੂੰ ਵੀ ਅਡਾਪਟ ਕਰਕੇ ਜਿਹੜਾ ਉਹ ਲੋਕ ਇੱਥੇ ਜਿਹੜਾ ਉਹ ਲੈ ਕੇ ਆਉਣ। ਸੋ 50-55 ਸਾਲ ਦੀ ਉਮਰ ਤੋਂ ਪਹਿਲਾਂ ਜੇ ਜਿਹੜਾ ਆ ਜੋੜਾ ਕਰ ਰਿਹਾ ਤੇ ਉਹਨਾਂ ਦੇ ਲਈ ਇਹ ਆਪਸ਼ਨ ਕਾਈਂਡ ਆਫ ਕਿਤੇ ਨਾ ਕਿਤੇ ਰਹਿੰਦੀ ਆ, ਕਿਉਂਕਿ ਰਾਜਗਰਨ ਜੀ ਬੱਚੇ ਦੇ ਬੈਸਟ ਇੰਟਰਸਟ ਦੀ ਗੱਲ ਦੇਖਣੀ ਆ। ਜੇ ਉਮਰ ਦਾ ਨਾ ਰੱਖੀਏ, ਫਿਰ ਉਹ 60 ਸਾਲ ਤੋਂ ਉੱਤੇ ਜਿੱਦਾਂ ਹੈਗਾ, ਉਹ ਯੰਗ ਬੱਚੇ ਨੂੰ 15 ਸਾਲ ਦੇ ਨੂੰ ਰੇਜ਼ ਨਹੀਂ ਕਰ ਸਕਦਾ ਨਾ ਯੂਐਸ ਦੇ ਵਿੱਚ। ਉਹ ਪ੍ਰੋਬਲਮ ਆ ਕਲਚਰਲੀ ਵੀ, ਉਦਾਂ ਵੀ ਭੱਜ ਦੌੜ ਕਮਾਈ ਦੀ ਵੀ, ਬੰਦਾ ਰਿਟਾਇਰ ਹੋਇਆ ਹੁੰਦਾ ਆ। ਸੋ ਹੋਰ ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸਭ ਨੂੰ ਹੀ ਪਤਾ ਹੈ ਵੀ ਆਰਥਿਕ ਤੌਰ ਤੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਨੇ। ਜੀ ਗੁਰਦੇਵ ਜੀ, ਕੀ ਸਵਾਲ ਹੈ ਜੀ? ਹਾਂਜੀ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੇਰੇ ਨਾ ਦੋਸਤ ਦੀ ਵਾਈਫ ਦੀ ਸਿਸਟਰ ਨੇ ਪਟੀਸ਼ਨ ਪਾਈ ਸੀ 2011 ਚ ਜੀ। ਉਹ ਕਿੰਨਾ ਚਿਰ ਲੱਗੇਗਾ ਉਹ ਨੰਬਰ ਆਉਣ ਵਿੱਚ? ਉਹ 2005 ਵਾਲੇ ਭਾਜੀ ਚੱਲ ਰਹੇ ਆ ਤੇ 6-7 ਸਾਲ ਘੱਟੋ ਘੱਟ ਹੋਰ ਲੱਗਣਗੇ ਜੀ। ਥੈਂਕ ਯੂ ਜੀ। ਜਸਵੀਰ ਸਿੰਘ। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ। ਭਾਜੀ, ਮੇਰੇ ਮਿੱਤਰ ਦੀ ਬੇਟੀ ਆ, ਉਹਨੇ ਇੱਥੇ RN ਦਾ ਕੋਰਸ ਕੀਤਾ, ਸਟੱਡੀ ਬੇਸ ਤੇ ਆਈ ਸੀਗੀ, ਤਾਂ ਉਹਨੇ ਹੁਣ ਕੰਪਲੀਟ ਕਰ ਲਈ ਹੈ ਤੇ ਉਹਦਾ ਹੁਣ ਮੇਰੇ ਕੋਲ ਸਾਲ ਦਾ ਵੀਜ਼ਾ ਬਦਲਣਾ ਹੈ। ਇਹਦਾ ਗ੍ਰੀਨ ਕਾਰਡ ਜਾਂ ਕਿੱਦਾਂ ਪੱਕੇ ਹੋਣ ਦਾ ਕੋਈ ਪ੍ਰੋਸੈਸ ਹੈਗਾ ਇੱਥੇ? ਦੇਖੋ ਜੀ, ਜਿਹੜੀਆਂ RN ਵਗੈਰਾ ਹੁੰਦੀਆਂ ਨਾ, ਉਹਨੂੰ ਤਾਂ ਤੁਹਾਨੂੰ ਹਸਪਤਾਲ ਦੇ ਥਰੂ ਹੀ ਜਾਣਾ ਪੈਂਦਾ। ਸੋ ਜਿਹੜਾ H1B ਵੀਜ਼ਾ ਹੁੰਦਾ, ਉਹਦੇ ਲਈ 4 ਸਾਲ ਦੀ ਡਿਗਰੀ ਦੇ ਇਕੁਇਵਲੈਂਟ ਜਾਂ ਹਾਇਰ ਚਾਹੀਦਾ। ਸੋ ਜਿਹੜਾ RN ਦਾ H1B ਵੀਜ਼ਾ ਤਾਂ ਉਹਦਾ ਔਖਾ, ਗ੍ਰੀਨ ਕਾਰਡ ਉਹਦਾ ਉਹ ਕਰ ਸਕਦੇ ਆ। ਪਰ ਗ੍ਰੀਨ ਕਾਰਡ ਦੀ ਪ੍ਰੋਬਲਮ ਇਹ ਆ ਕਿ ਜਿਹੜੇ ਇੰਡੀਆ ਵਾਲੇ ਹੈਗੇ ਆ, ਉਹਨਾਂ ਨੂੰ ਗ੍ਰੀਨ ਕਾਰਡ ਦਾ ਟਾਈਮ ਬਹੁਤ ਜ਼ਿਆਦਾ ਲੱਗਦਾ, 15 ਸਾਲ। ਸੋ ਟਿਕ ਨਹੀਂ ਸਕਦੀ ਇੱਥੇ। ਤਾਂ ਜਾਂ ਤਾਂ ਇਹ ਹੈ ਕਿ ਜੇ ਕੋਈ 4 ਸਾਲ ਦੇ ਇਕੁਇਵਲੈਂਟ ਡਿਗਰੀ ਹੈਗੀ ਆ ਤੇ ਹਸਪਤਾਲ ਦੇ ਕਿਸੇ ਜਾਂ ਕੋਈ ਹੋਰ ਵੀ ਅਦਾਰੇ 'ਚ ਉਹ ਡਿਗਰੀ ਦੇ ਬੇਸ ਤੇ ਜੇ ਕੋਈ ਪੋਜੀਸ਼ਨ ਲੱਭ ਲਵੇ, ਉਹਦੇ ਬੇਸ ਤੇ ਉਹ ਟਿਕ ਸਕਦੀ ਹੈ। ਤੇ ਜਾਂ ਫਿਰ ਉਹਨੂੰ ਨਵਾਂ ਕੋਰਸ ਕਰਨਾ ਪੈਣਾ, ਇੱਦਾਂ ਦਾ ਕੋਈ ਮਾਸਟਰਸ ਦਾ ਜਾਂ ਕੋਈ ਉਹ। ਤਾਂ ਮੁੱਖ ਦੀ ਗੱਲ ਇਹ ਹੈ ਕਿ ਡਿਗਰੀ ਦੇ ਬੇਸ ਤੇ ਜੇ ਤੁਹਾਨੂੰ ਜੌਬ ਲੱਭਦੀ ਹੈ ਤਾਂ ਉਹਦੇ ਬੇਸ ਤੇ ਤੁਸੀਂ H1B ਵੀਜ਼ਾ ਕਰ ਸਕਦੇ ਆ। ਜੀ ਥੈਂਕ ਯੂ ਜੀ। ਅਗਲੇ ਕਾਲਰ ਮਨਵੀਰ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਮਨਵੀਰ ਜੀ। ਮੇਰਾ ਫਰੈਂਡ ਨਾ ਮੇਰਾ ਜੀ ਇਸ ਮੰਡੇ ਸਟੇਡੀਅਮ ਹੋਇਆ ਆ ਜੀ, ਤੇ ਉਹਦੀ ਨਾ ਵਾਈਫ ਦੀ ਆਪਣੀ ਪਟੀਸ਼ਨ ਕੀਤੀ ਸੀ ਲਾਸਟ ਈਅਰ, ਉਦੋਂ ਗ੍ਰੀਨ ਕਾਰਡ ਸੀਗਾ, ਤੇ ਹੁਣ ਜੇ ਆਪਣਾ ਉਹ ਸਟੇਟਸ ਅਪਡੇਟ ਕਰਦਾ ਤਾਂ ਉਹਨਾਂ ਇਦਾਂ ਤਾਂ ਨਹੀਂ ਉਹਦੇ ਜਿਹੜਾ ਕੇਸ ਹੈ ਸ਼ੁਰੂ ਹੋ ਜਾਊਗਾ? ਉਹਦਾ ਭਾਜੀ ਬੱਚਾ ਤਾਂ ਨਹੀਂ ਸੀਗਾ ਕੋਈ ਬਾਹਰ? ਨਹੀਂ ਸਿੰਗਲ ਆਪਣੀ ਹਜੇ ਬੱਚਾ ਕੋਈ ਨਹੀਂ ਹੈਗਾ ਜੀ। ਘਰ ਵਾਲੀ ਦਾ ਨਹੀਂ ਸ਼ੁਰੂ ਤੋਂ ਨਹੀਂ ਸ਼ੁਰੂ ਹੋਣਾ, ਬਸ ਉਹਨੂੰ ਅਪਗ੍ਰੇਡ ਕਰਾ ਦਿਓ, ਫਾਇਦਾ ਹੋ ਜਾਊਗਾ, ਉਹਨੂੰ ਥੋੜਾ ਤੇਜ਼ ਹੋ ਜਾਊਗਾ ਕੇਸ, ਫਾਇਦਾ ਹੋਊਗਾ। ਹਾਂਜੀ ਓਕੇ ਭਾਜੀ, ਥੈਂਕ ਯੂ ਜੀ। ਕੁਲਦੀਪ ਕੌਰ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਿੱਦਾਂ ਤੁਸੀਂ ਆਪਣੇ ਭੈਣ ਭਾਈ ਦੀ ਪਟੀਸ਼ਨ ਕੀਤੀ ਹੋਵੇ ਤੇ ਉਹ ਲਾਸਟ ਨਾ ਮਤਲਬ ਉਹ ਐਡ ਕੀਤਾ ਹੋਵੇ ਪਰ ਉਹਨਾਂ ਦੇ ਪਾਸਪੋਰਟ 'ਚ ਨਹੀਂ ਆ, ਤੇ ਉਹਦਾ ਕੀ ਪ੍ਰੋਸੈਸ ਹੈਗਾ? ਉਹਦਾ ਪ੍ਰੋਸੈਸ ਜੀ ਇਹੀ ਹੈ ਕਿ ਕੋਈ ਐਸਾ ਤੇ ਰਿਕੁਆਇਰਮੈਂਟ ਨਹੀਂ ਹੈ ਪਹਿਲੀ ਗੱਲ ਤਾਂ ਕਿ ਇਹਦਾ ਲਾਸਟ ਨੇਮ ਸੇਮ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਤੁਸੀਂ ਬਸ ਇਹ ਹੈ ਕਿ ਜੇ ਕੋਈ ਉਹਨਾਂ ਨੇ ਕੰਬੀਨੇਸ਼ਨ ਆਫ ਡਿਫਰੈਂਟ ਨਾਮ ਉਹਨਾਂ ਨੇ ਯੂਜ਼ ਕੀਤੇ ਸੀਗੇ, ਤੁਸੀਂ ਜਿਹੜੀ ਜਦੋਂ ਐਪਲੀਕੇਸ਼ਨ ਭਰਨੀ ਵੀਜ਼ਾ ਦੀ, ਉਹ 'ਚ ਡਿਸਕਲੋਜ਼ ਕਰਦੇ ਨੇ ਸਾਰੇ ਕਿ ਮੈਂ ਆਹ ਵਾਲੇ ਨਾਮ ਵਰਤੇ ਆ। ਜੀ ਜੀ, ਸੋ ਦੱਸਣੇ ਪੈਂਦੇ ਆ ਜਿਹੜੇ ਵੀ ਨਾਮ ਜਿਹੜੇ ਉਹ ਪਹਿਲੋਂ ਵਰਤੇ ਹੁੰਦੇ ਆ ਜੀ।
ਇੱਕ ਸਵਾਲ ਸਾਡਾ ਫੇਸਬੁੱਕ ਤੋਂ ਆ, ਰਣਜੀਤ ਜੀ ਪੁੱਛਦੇ ਆ, ਉਹ ਕਹਿੰਦੇ ਆ ਵੀ ਉਹਨਾਂ ਦਾ ਕੁਐਸਚਨ ਇਹ ਆ ਵੀ ਫਾਈਲ 2007 ਦੇ ਵਿੱਚ ਉਹਨਾਂ ਨੇ ਅਸਾਈਲਮ ਦਾ ਕੀਤਾ ਸੀ, ਫਿਰ ਵਿਆਹ ਜਿਹੜਾ ਹੋਇਆ US ਸਿਟੀਜ਼ਨ ਦੇ ਨਾਲ 2016 'ਚ, ਫਰਵਰੀ 2020 ਦੇ ਵਿੱਚ ਅਸਾਈਲਮ ਕੇਸ ਟਰਮੀਨੇਟ ਹੋਇਆ, ਟਰਾਂਸਫਰ ਜਿਹੜਾ I-485 ਆ ਉਹ USCIS ਨੂੰ ਹੋ ਗਿਆ ਸੀਗਾ ਫਰਵਰੀ 2020 ਤੋਂ ਬਾਅਦ ਦੇ ਵਿੱਚ, ਤੇ ਹੁਣ ਉਸ ਤੋਂ ਬਾਅਦ 'ਚ ਕੋਈ ਅਪਡੇਟ ਨਹੀਂ ਹੈਗੀ। ਕਹਿੰਦੇ ਲੰਮਾ ਸਮਾਂ ਲੱਗਦਾ ਆ ਟਾਈਮ ਨੂੰ, ਕਾਲ ਨੂੰ, ਸਰਵਿਸ ਰਿਕੁਐਸਟ ਜਿਹੜਾ ਉਹ ਕਰਨ ਦੇ ਲਈ, ਕਿ ਇਹਨਾਂ ਦੇ ਲਈ ਕੋਈ ਹੋਰ ਹੈਗਾ ਜਾਂ ਇਹੀ ਕਾਲ ਜਾਂ ਸਰਵਿਸ ਰਿਕੁਐਸਟ ਹੀ ਜਿਹੜੀ ਕਰਕੇ ਪਤਾ ਕਰ ਸਕਦੇ ਨੇ? ਜੇ ਤਾਂ ਇਹ ਲੀਗਲ ਤਰੀਕੇ ਨਾਲ ਆਏ ਸੀਗੇ ਫਿਰ ਹੀ ਇਹਨਾਂ ਦਾ 485 ਪੋਸੀਬਲ ਆ। ਤੇ ਜੋ ਫੈਕਟ ਪੈਟਰਨ ਦੱਸਿਆ ਕਿ ਜਿਹੜਾ ਬੰਦਾ 2002 ਤੋਂ ਬਾਅਦ 'ਚ ਆਇਆ ਤੇ ਲੀਗਲ ਤਰੀਕੇ ਨਾਲ ਆ ਕੇ ਫਿਰ ਹੀ ਉਹ ਪੱਕਾ ਹੋ ਸਕਦਾ। ਸੋ ਮੈਨੂੰ ਹੋਰ ਮੁੱਦੇ ਨਹੀਂ ਪਤਾ ਕਿ ਕਿਉਂ ਇਹਨਾਂ ਦਾ ਹੋਲਡ ਕਰਕੇ ਉਹਨਾਂ ਨੇ ਰੱਖਿਆ, ਪਰ ਹਾਂਜੀ ਸਰਵਿਸ ਰਿਕੁਐਸਟ ਇੱਕ ਤਰੀਕਾ। ਦੂਜਾ ਤਰੀਕਾ ਇਹ ਹੈ ਕਈ ਵਾਰੀ ਜਿਹੜਾ US ਸਿਟੀਜ਼ਨ ਆ, ਜਿਹੜਾ ਤੁਹਾਡਾ ਲੋਕਲ ਕਾਂਗਰਸਮੈਨ ਦਾ, ਸੈਨੇਟਰ ਦਾ ਆਫਿਸ ਹੁੰਦਾ, ਉਹਨੂੰ ਇਨਵੋਲਵ ਕਰ ਸਕਦੇ ਆ ਕਿ ਕੇਸ ਨੂੰ ਥੋੜ੍ਹਾ ਜਿਹਾ ਐਕਸਪੀਡਾਈਟ ਕੀਤਾ ਜਾਵੇ। ਪਰ ਉਹ ਤਾਂ ਹੀ ਪੋਸੀਬਲ ਆ ਕਿ ਜੇ ਤੁਹਾਡਾ ਕੇਸ ਜਿਹੜਾ ਆਊਟਸਾਈਡ ਆਫ ਨੋਰਮਲ ਪ੍ਰੋਸੈਸਿੰਗ ਟਾਈਮ ਆ, ਪ੍ਰੋਸੈਸਿੰਗ ਟਾਈਮ ਤੁਸੀਂ USCIS ਦੀ ਵੈਬਸਾਈਟ 'ਤੇ ਕਰ ਸਕਦੇ ਆ। ਸੋ ਇਹ ਹੈ ਕਿ ਉਹਨਾਂ ਨੂੰ ਤੁਸੀਂ ਜਿਹੜਾ ਕਾਂਗਰਸਮੈਨ ਦੇ ਆਫਿਸ ਨੂੰ ਕੰਟੈਕਟ ਕਰਕੇ ਦੇਖ ਸਕਦੇ ਆ ਜੇ ਤੁਹਾਡਾ ਸਮੇਂ ਤੋਂ ਬਾਹਰ ਆ ਤਾਂ। ਜੀ, ਕਹਿੰਦੇ ਸੀ ਵੀ ਲੀਗਲੀ ਐਂਟਰ ਜਿਹੜੇ ਹੋਏ ਸੀਗੇ, ਸੋ ਉਹਨਾਂ ਨੇ ਅਪਡੇਟ ਜਿਹੜਾ ਉੱਤੇ ਰਿਕੁਐਸਟ ਕਰ ਦਿੱਤਾ ਹੈ। ਸੋ ਅਗਲੇ ਕਾਲਰ ਜਸਵੀਰ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਸਰ। ਅਸੀਂ 2020 ਦੇ ਵਿੱਚ ਅਸਾਈਲਮ ਦਾ ਕੇਸ ਲਾਇਆ ਸੀ ਸੈਨ ਫਰਾਂਸਿਸਕੋ ਦੇ ਵਿੱਚ, ਤੇ ਉਹਦੀ ਸਾਨੂੰ ਫਾਈਨਲ ਡੇਟ ਮਿਲੀ ਸੀਗੀ ਜੀ ਅਪ੍ਰੈਲ ਦੇ ਵਿੱਚ 2022 ਦੇ ਵਿੱਚ ਜੀ। ਤੇ ਹੁਣ ਸਾਨੂੰ ਚਿੱਠੀ ਆ ਗਈ ਹੈ ਕਿ ਤੁਹਾਡੀ ਤਰੀਕ ਦਸੰਬਰ 23 ਦੇ ਵਿੱਚ ਹੈਗੀ ਹੈ। ਤੇ ਹੁਣ ਅਸੀਂ ਇਹ ਜ਼ਿਆਦਾ ਲੰਬਾ ਟਾਈਮ ਪੈ ਰਿਹਾ, ਤੇ ਸਾਨੂੰ ਕਿਸੇ ਨੇ ਸਲਾਹ ਦਿੱਤੀ ਸੀ ਵੀ ਤੁਸੀਂ ਸੈਕਰਾਮੈਂਟੋ ਕਰ ਲਓ, ਇੱਥੇ ਤੁਹਾਡੀ ਡੇਟ ਜਲਦੀ ਆ ਜਾਏਗੀ। ਕੀ ਇਦਾਂ ਪੋਸੀਬਲ ਹੈ ਜਾਂ ਇਦਾਂ ਕੁਝ ਹੋ ਸਕਦਾ ਜੀ? ਭਾਜੀ ਪਹਿਲਾਂ ਤਾਂ ਇਦਾਂ ਕਿ ਜਿੱਥੇ ਤੁਸੀਂ ਰਹਿੰਦੇ ਆ ਨਾ ਉਹਦੇ ਬੇਸ ਤੇ ਹੀ, ਇਦਾਂ ਨਹੀਂ ਕਿ ਆਪਣੀ ਮਰਜ਼ੀ ਨਾਲ ਸੈਕਰਾਮੈਂਟੋ ਕਰ ਲਿਆ। ਹਾਂਜੀ, ਜੇ ਮੰਨ ਲਓ ਤੁਸੀਂ ਮੂਵ ਹੁੰਦੇ ਆ ਸੈਕਰਾਮੈਂਟੋ ਦੇ ਕੋਰਟ ਦੇ ਵਿੱਚ, ਜਿਹੜੀਆਂ ਡੇਟਸ ਹੈਗੀਆਂ ਉਹ 6-7 ਮਹੀਨੇ ਦੇ ਵਿੱਚ ਆ ਰਹੀਆਂ ਅੱਜ ਦੀ ਡੇਟ ਦੇ ਵਿੱਚ। ਜੀ ਜੀ। ਸੋ ਜੇ ਇਹ ਆ ਵੀ ਤੁਹਾਨੂੰ ਮੂਵ ਵੀ ਜਿਹੜਾ ਨਾਲ ਦੇ ਨਾਲ ਉੱਥੇ ਹੋਣਾ ਪੈਣਾ, ਤੁਹਾਡਾ ਐਡਰੈਸ ਉੱਥੇ ਦਾ ਜਿਹੜਾ ਉਹ ਹੋਣਾ ਚਾਹੀਦਾ ਹੁੰਦਾ ਆ। ਸੋ ਅਗਲੇ ਜਿਹੜੇ ਆਪਾਂ ਕਾਲਰ ਆ ਉਹਨਾਂ ਨਾਲ ਗੱਲ ਕਰਦੇ ਆ। ਮਨਦੀਪ ਜੀ। ਹੈਲੋ ਜੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੇਰਾ ਕੁਐਸਚਨ ਸੀਗਾ, ਲਾਸਟ ਈਅਰ ਨਾ ਮੇਰੇ ਮਦਰ ਆਏ ਸੀਗੇ ਜਿੱਦਾਂ ਵਿਜ਼ਿਟਰ ਕਰਨ ਇੱਥੇ, ਤੇ ਕੋਵਿਡ ਕਰਕੇ ਜਿੱਦਾਂ ਉਹ ਸਟਕ ਹੋ ਗਏ, ਤੇ ਉਹਨਾਂ ਦੇ 6 ਮੰਥ ਤੋਂ ਪਹਿਲਾਂ ਹੀ ਅਸੀਂ ਐਕਸਟੈਂਸ਼ਨ ਫਾਈਲ ਕਰਤੀ ਸੀਗੀ। ਐਕਸਟੈਂਸ਼ਨ ਫਾਈਲ ਕਰਨ ਤੋਂ ਬਾਅਦ ਜਿੱਦਾਂ ਉਹ ਜਾਨੀ ਕਿ ਟੋਟਲ 8 ਮਹੀਨੇ ਅਮਰੀਕਾ 'ਚ ਰਹਿ ਕੇ ਉਹ ਵਾਪਸ ਚਲੇ ਗਏ ਸੀਗੇ। ਉਹਨਾਂ ਦੀ ਰਿਸੀਵਿੰਗ ਦੀ ਸਾਨੂੰ ਆ ਗਈ ਸੀਗੀ, ਤੇ ਬਾਅਦ 'ਚ ਫਿੰਗਰਪ੍ਰਿੰਟ ਦੀ ਆਈ, ਤੇ ਉਹਨਾਂ ਨੂੰ ਮੈਂ ਜਿੱਦਾਂ ਮੇਲ ਕਰ ਉਹਨਾਂ ਨੂੰ ਲੈਟਰ ਭੇਜ ਦਿੱਤੀ ਸੀਗੀ ਸਰਟੀਫਾਈਡ ਕਿ ਉਹ ਜਿੱਦਾਂ ਕੰਟਰੀ ਆਊਟ ਕਰ ਚੁੱਕੇ ਆਲਰੇਡੀ ਨਾ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਅਪਡੇਟ ਵਗੈਰਾ ਕੀਤੀ ਨਹੀਂ ਹੈਗੀ, ਤੇ ਉਹ ਦੁਬਾਰਾ ਹੁਣ ਜਿੱਦਾਂ US ਆਉਣਾ ਚਾਹੁੰਦੇ ਆ, ਤੇ ਜਦੋਂ ਆਉਣਗੇ ਤੇ ਉਹ ਕਿਸ ਤਰ੍ਹਾਂ ਪ੍ਰਪੇਅਰ ਹੋ ਕੇ ਆਉਣ, ਕੀ ਆ ਸਕਦੇ ਆ, ਤੇ ਜੇ ਆ ਸਕਦੇ ਆ ਤੇ ਉਹਨਾਂ ਨੂੰ ਕੀ ਮਤਲਬ ਕਿ ਕਿੱਦਾਂ ਪ੍ਰਪੇਅਰ ਹੋ ਕੇ ਆਉਣਾ ਚਾਹੀਦਾ? ਮੇਰਾ ਇਹ ਕੁਐਸਚਨ ਸੀ। ਸੋ ਭਾਜੀ ਪਹਿਲਾਂ ਤਾਂ ਇਹ ਹੈ ਕਿ ਜੇ 8 ਮਹੀਨੇ ਤੁਸੀਂ ਦੱਸਿਆ ਕਿ ਐਕਸਟੈਂਸ਼ਨ ਤੋਂ 8 ਮਹੀਨੇ ਬਾਅਦ ਜਿਹੜੀ ਤੁਹਾਡੀ ਜਿਹੜਾ ਟੂਰਿਸਟ ਵੀਜ਼ੇ ਤੇ ਸੀਗੇ ਤੁਸੀਂ ਟੈਕਨੀਕਲੀ ਤੁਸੀਂ 6 ਮਹੀਨੇ ਮੰਗ ਸਕਦੇ ਹੋ ਮੈਕਸਿਮਮ। ਸੋ 2 ਮਹੀਨੇ ਇੱਕ ਤਾਂ ਜ਼ਿਆਦਾ ਓਵਰਸਟੇ ਕਰਕੇ ਗਏ ਆ। ਮਤਲਬ ਜਿਹੜੀ ਤੁਹਾਡੀ ਐਂਡ ਡੇਟ ਹੁੰਦੀ ਆ, ਐਂਡ ਡੇਟ ਮੰਗੀ ਹੁੰਦੀ ਤੁਸੀਂ ਆਪਣੀ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ 'ਚ ਨਾ, ਉਹ 6 ਮਹੀਨੇ ਤੋਂ ਵੱਧ ਨਹੀਂ ਮੰਗ ਸਕਦੇ। ਤੇ ਉਹ ਡੇਟ ਤੋਂ ਪਹਿਲਾਂ ਜਾਂ ਤਾਂ ਉਹਨਾਂ ਨੂੰ ਜਾਣਾ ਪੈਂਦਾ ਜਾਂ ਉਹਨਾਂ ਨੂੰ ਇੱਕ ਨਵੀਂ ਐਕਸਟੈਂਸ਼ਨ ਫਾਈਲ ਕਰਨੀ ਪੈਂਦੀ ਆ। ਹੁਣ ਤੁਸੀਂ ਕੀਤੀ ਨਹੀਂ, ਵੀਜ਼ਾ ਉਹਨਾਂ ਦਾ ਜਿਹੜਾ ਵੈਲਿਡ ਆ ਟੈਕਨੀਕਲੀ, ਜੇ ਕਿਤਾਬ ਦੇ ਹਿਸਾਬ ਨਾਲ ਦੇਖੀਏ, ਕਿਤਾਬ ਤਾਂ ਇਹ ਕਹਿੰਦੀ ਹੈ ਕਿ ਦੁਬਾਰਾ ਜਾ ਕੇ ਨਵਾਂ ਵੀਜ਼ਾ ਲੈ ਕੇ ਆਓ, ਕਿਤਾਬ ਇਹ ਕਹਿੰਦੀ ਹੈ। ਪਰ ਲੋਕਾਂ ਦੇ ਕੇਸ ਆਪਾਂ ਕੀ ਦੇਖਿਆ, ਜਿੱਦਾਂ ਮਾੜਾ ਮੋਟਾ 19-21 ਦਾ ਫਰਕ ਜਿੱਦਾਂ ਰਹਿ ਜਾਂਦਾ, ਤਾਂ ਉਹ ਕਈ ਵਾਰੀ ਜਿਹੜਾ ਕਾਉਂਸਲਰ ਵਾਲੇ ਉਹਨਾਂ ਨੂੰ ਅੰਦਰ ਆਣ ਦਿੰਦੇ ਆ, ਪਰ ਉਹ ਤੁਹਾਡਾ ਆਪਣਾ ਰਿਸਕ ਆ, ਵਾਪਸ ਵੀ ਮੋੜ ਸਕਦੇ ਆ। ਤੇ ਜੇ ਉਹ ਆਉਂਦੇ ਆ ਤਾਂ ਉਹਨਾਂ ਨੂੰ ਆਪਣਾ ਸਾਰਾ ਹੀ ਪ੍ਰੂਫ ਕਿ ਇੰਨੀ ਤਰੀਕ ਤੱਕ ਮੇਰਾ I-94 ਸੀਗਾ, ਇੰਨੀ ਤਰੀਕ ਨੂੰ ਮੈਂ ਐਕਸਟੈਂਸ਼ਨ ਫਾਈਲ ਕੀਤੀ, ਆ ਮੇਰੇ ਨੋਟਿਸਿਸ ਆ, ਇੰਨੀ ਤਰੀਕ ਨੂੰ ਮੈਂ ਵਾਪਸ ਚਲ ਗਈ। ਸੋ ਤੁਹਾਡਾ ਰਿਸਕ ਆ ਕਿ ਤੁਸੀਂ ਲੈਣਾ ਰਿਸਕ। ਜੇ ਉਹਨਾਂ ਨੇ ਉਹ ਰਿਸਕ ਲੈ ਕੇ ਦੇ ਸਕਦੇ ਆ, ਪਰ ਉਹਨਾਂ ਨੂੰ ਫਿਰ ਮਨਾ ਕੀਤਾ ਜਾ ਸਕਦਾ ਐਂਟਰੀ, ਤੁਸੀਂ ਦੁਬਾਰਾ ਨਵਾਂ ਵੀਜ਼ਾ ਲੈ ਕੇ ਆਓ। ਜਾਂ ਫਿਰ ਦੂਜਾ ਇਹ ਹੈ ਕਿ ਜੇ ਤੁਹਾਡਾ ਦਾ ਲੱਗਦਾ, ਫਿਰ ਨਵਾਂ ਵੀਜ਼ਾ ਆਪਣਾ ਜਿਹੜਾ ਹੈਗਾ ਉਹ ਲਵਾ ਸਕਦੇ ਆ। ਸੋ ਤੁਸੀਂ ਦੇਖੋ ਤੁਹਾਨੂੰ ਕਿਹੜਾ ਸੂਟੇਬਲ ਆ। ਐਜ਼ ਅ ਇਮੀਗ੍ਰੇਸ਼ਨ ਲਾਇਰ ਮੈਂ ਗੈਂਬਲ ਕਰਨ 'ਚ ਨਹੀਂ ਤੁਹਾਡੀ ਹੈਲਪ ਕਰ ਸਕਦਾ ਕਿ ਕਿਹੜੀ ਵਾਲੀ ਆਪਸ਼ਨ ਤੁਸੀਂ ਚੂਜ਼ ਕਰਨੀ ਹੈ। ਜੀ। ਅਗਲੇ ਕਾਲਰ ਨੇ ਜਸਵੰਤ ਕੌਰ। ਹੈਲੋ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੁਐਸਚਨ ਹੈ, ਜਿਹੜੇ ਮਤਲਬ ਕਿ ਮੈਂ ਇੱਥੋਂ ਦੀ ਸਿਟੀਜ਼ਨ ਆ,
ਮੈਂ ਵੀ, ਮੇਰੇ ਹਸਬੰਡ ਵੀ, ਮੇਰੇ ਮਦਰ ਵੀ, ਤੇ ਸਾਡਾ ਵੀਜ਼ਾ ਪਰਮਾਨੈਂਟ ਲੱਗਿਆ ਹੈ 10 ਸਾਲ ਦਾ 23 ਤੱਕ, ਤੇ ਉਹ ਸਸਪੈਂਡ ਹੋਏ ਹੋਏ ਨੇ। ਮੇਰਾ ਕੁਐਸਚਨ ਵੀ ਉਹ ਅਨਸਸਪੈਂਡ ਹੋਣਗੇ ਜਾਂ ਨਹੀਂ ਹੋਣਗੇ? ਰਾਜਨ ਜੀ, ਮੈਂ ਸੁਣ ਨਹੀਂ ਸਕਿਆ ਜਿਹੜਾ ਸਵਾਲ ਕਹਿੰਦੇ ਕਿ ਇੰਡੀਆ ਦਾ ਵੀਜ਼ਾ ਲੱਗਾ 10 ਸਾਲ ਦਾ, ਜਿਹੜੇ ਸਸਪੈਂਡ ਹੋ ਗਏ ਹੁਣ ਉਹ ਇਹ ਪੁੱਛਦੇ ਕਿ ਉਹ ਅਨਸਸਪੈਂਡ ਕਰੂਗੀ ਸਰਕਾਰ? ਨਹੀਂ, ਇਹ ਤਾਂ ਭਾਈ ਹੁਣ ਮੋਦੀ ਨੇ ਫਾਰਮ ਬਿੱਲ ਵਾਪਸ ਲੈ ਲਿਆ, ਕੀ ਪਤਾ ਇਹ ਵੀ ਜਿਹੜੇ ਤੁਹਾਡੇ ਪੁਰਾਣੇ ਵੀਜ਼ੇ ਵੀ ਜਿਹੜੇ ਉਹ ਚਲਾ ਦੇਣ। ਬਾਕੀ ਇਹ ਵੀ ਇੰਡੀਆ ਵਾਲਿਆਂ ਨੇ ਤਾਂ ਰਗੜਨ ਡਏ ਆ ਲੋਕਾਂ ਨੂੰ। ਇਹ ਸਪਸ਼ਟ ਆ, ਸਿੱਧੀ ਜੀ ਅੰਡਰਲਾਈਨਿੰਗ ਗੱਲ ਇਹ ਆ ਵੀ ਉਹਨਾਂ ਵੀਜ਼ਿਆਂ ਨੂੰ ਕੋਈ ਸਲਾਬ ਥੋੜੀ ਪੈ ਗਿਆ ਆ ਵੀ ਉਹਦੇ ਵਿੱਚ ਕੀ ਫਰਕ ਪੈ ਗਿਆ ਵੀ ਜਿਹੜਾ ਹੁਣ ਨਵੇਂ ਫੀਸ ਦੇ ਕੇ ਤੇ ਨਵੇਂ ਵੀਜ਼ੇ ਆ ਉਹ ਦੁਬਾਰਾ ਜਿਹੜੇ ਲਵਾਉਣੇ ਆ ਤੇ ਜਾਣ ਵੀ ਤੁਸੀਂ ਸਿਰਫ 30 ਦਿਨਾਂ ਦੇ ਲਈ ਉਹਨਾਂ ਨੇ ਦੇਣਾ ਆ। ਸੋ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈ ਜੀ ਉਸ ਚੀਜ਼ ਦੇ ਲਈ ਵੀ ਉਹ ਕੀ ਇਸ ਦੇ ਉੱਤੇ ਕਰਦੇ ਆ। ਹਾਲ ਦੀ ਘੜੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਇਹੀ ਲਿਖਿਆ ਵੀ 6 ਅਕਤੂਬਰ 2021 ਤੋਂ ਪਹਿਲਾਂ ਵਾਲੇ ਜਿਹੜਾ ਵੀ ਟੂਰਿਸਟ ਵੀਜ਼ਾ ਆ ਉਹ ਸਸਪੈਂਡਡ ਨੇ। ਆਪਾਂ ਉਮੀਦ ਇਹੀ ਕਰਦੇ ਹਾਂ ਵੀ ਸੇਕ ਸੂਕ ਦੇ ਕੇ ਜਿਹੜਾ ਹੈ ਵੀ ਉਹ ਸਲਾਬਾ ਜਿਹੜਾ ਉਹਦਾ ਹਟੇ ਤੇ ਜਿਹੜਾ ਉਸ ਨੂੰ ਉਹ ਚਾਲੂ ਕਰ ਦੇਣ। ਨਹੀਂ ਤਾਂ ਅਦਰਵਾਈਜ਼ ਜਿਨ੍ਹਾਂ ਨੇ ਹਜ਼ਾਰਾਂ ਹੀ ਡਾਲਰ ਦੇ ਕੇ ਜਿਹੜੇ ਉਹ ਵੀਜ਼ੇ ਲਵਾਏ ਹੋਣੇ ਆ ਵਿਚਾਰਿਆਂ ਨੇ, ਉਹਨਾਂ ਦੇ ਉਹ ਜਿਹੜੇ ਡਾਲਰ ਆ ਉਹ ਪਾਣੀ 'ਚ। ਸੋ ਇੰਤਜ਼ਾਰ ਕਰਨਾ ਪੈਣਾ ਹੈ। ਸਵਾਲ ਇਹ ਹੈ ਕਿ OCI ਲੈ ਸਕਦੇ ਆ ਇਹ? ਉਹ ਇਹਦੇ ਬਾਰੇ ਨਹੀਂ ਮੈਨੂੰ ਪਤਾ ਜੀ, ਸੌਰੀ ਆ, ਉਹਦਾ ਮੈਂ ਜਵਾਬ ਨਹੀਂ ਦੇ ਸਕਦਾ। ਉਹ ਤੁਸੀਂ ਜਿਹੜਾ ਵੀ ਇੰਡੀਅਨ ਜਿਹੜੇ ਵੀਜ਼ਿਆਂ ਦਾ ਜਾਂ ਪਾਸਪੋਰਟਸ ਦਾ ਕੰਮ ਕਰਦਾ ਹੈ ਤੁਸੀਂ ਉਹਨਾਂ ਦੇ ਨਾਲ ਪਲੀਜ਼ ਸੰਪਰਕ ਕਰੋ। ਸਾਨੂੰ ਵੀ ਦੱਸ ਦਿਓ ਬਾਅਦ ਰੇਡੀਓ ਕਾਲ ਕਰਕੇ ਜੀ ਵੀ ਕੀ ਬਣਿਆ। ਹਾਂਜੀ, ਅਪਡੇਟ ਕਰ ਦਿਓ। ਸੀਤਲ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੇਰਾ ਕੁਐਸਚਨ ਹੈ ਜੀ, ਮੇਰਾ ਭਤੀਜਾ ਹੈਗਾ ਨਾ ਫਿਲਪਾਈਨ 'ਚ, ਤੇ ਮੈਂ US ਸਿਟੀਜ਼ਨ ਹੈਗੀ ਆ, ਉਹਨੂੰ ਮੰਗਵਾਉਣਾ ਚਾਹੁੰਦੀ, ਤੇ ਕਿਵੇਂ ਮੰਗਾ ਸਕਦੇ ਹਾਂ ਅਸੀਂ? ਉਹ ਕਿੰਨੇ ਸਾਲ ਦਾ ਭਤੀਜਾ ਤੁਹਾਡਾ? ਨਹੀਂ, ਉਹਦੀ ਤਾਂ ਮੈਰਿਜ ਹੋਈ ਹੋਇਆ ਜੀ। ਉਹਨੂੰ ਤਾਂ ਤੁਸੀਂ ਸਿੱਧੇ ਤਾਂ ਨਹੀਂ ਮੰਗਾ ਸਕਦੇ, ਬਿਜ਼ਨਸ ਦੇ ਵੀਜ਼ੇ ਤੇ ਮੰਗਾ ਸਕਦੇ ਆ। ਤੁਸੀਂ ਸੁਣਦੇ ਰਹੋ, ਮੈਂ ਤੁਹਾਨੂੰ ਇਹਦਾ ਜਵਾਬ ਦੇ ਦਿੰਦਾ। ਆਪਾਂ ਅਗਲਾ ਕਾਲਰ ਲੈਣੇ ਆ ਇੱਕ, ਤੇ ਮੈਂ ਤੁਹਾਨੂੰ ਇਹਦਾ ਹੁਣੇ ਦੱਸ ਦਿੰਦਾ ਕਿ E2 ਦੇ ਥੱਲੇ ਆ ਸਕਦੇ ਆ ਕਿ ਨਹੀਂ ਆ ਸਕਦੇ। ਜੀ, ਥੈਂਕ ਯੂ ਜੀ। ਜੀ, ਸੁਣਦੇ ਰਹਿਣਾ ਜੀ। ਅਗਲੇ ਕਾਲਰ ਹਰਵਿੰਦਰ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਤੁਹਾਨੂੰ ਜੁਬਾ ਸਿਟੀ ਮਿਲੇ ਸੀਗੇ, ਬਹੁਤ ਵਧੀਆ ਲੱਗਿਆ ਉੱਥੇ ਵੀ ਮਿਲ ਕੇ ਜੀ। ਪ੍ਰੋਗਰਾਮ ਵੀ ਤੁਹਾਡਾ ਬਹੁਤ 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 ਵਧੀਆ ਹੁੰਦਾ ਜੀ। ਬਹੁਤ ਧੰਨਵਾਦ ਜੀ ਤੁਹਾਡਾ। ਵੀਰ ਜੀ, ਮੇਰਾ ਸਵਾਲ ਇਹ ਸੀਗਾ ਜੀ, ਮੈਂ ਇੱਥੇ ਅਸਾਈਲਮ ਤੇ ਆਂ ਤੇ ਮੇਰੀ ਚੌਥੇ ਮਹੀਨੇ ਦੇ ਵਿੱਚ ਫਾਈਨਲ ਤਰੀਕ ਆ, ਤੇ ਮੇਰੀ ਬੇਟੀ ਨੇ ਆਈਲੈਟਸ ਕੀਤੀ ਆ ਵੀ ਉਹਨੂੰ ਸਟੱਡੀ ਵੀਜ਼ਾ ਇੱਥੇ ਦਾ ਮਿਲ ਜੂ, ਉਹ ਇੱਥੇ ਆ ਸਕਦੀ ਆ। ਤੇ ਜੇ ਉਹ ਇੱਥੇ ਆ ਜਾਂਦੀ ਆ ਤੇ ਬਾਅਦ ਚ ਮੈਨੂੰ PR ਮਿਲਦੀ ਆ ਚੌਥੇ ਮਹੀਨੇ ਚ, ਤਾਂ ਬਾਹਰ ਚ ਪੂਰੇ ਪਰਿਵਾਰ ਨਾਲ ਉਹ ਵੀ PR ਹੋ ਸਕਦੀ ਆ, ਜਾਂ ਉਹਨੂੰ ਇੱਥੇ ਨਹੀਂ ਆਉਣਾ ਚਾਹੀਦਾ, ਉਹਨੂੰ ਕੈਨੇਡਾ ਭੇਜਦਾ ਜੀ? ਜਿਹੜਾ ਟੂਰਿਸਟ ਵੀ, ਜਿਹੜਾ ਉਹਨੇ ਸਟੱਡੀ ਵੀਜ਼ਾ ਲਵਾਉਣਾ, ਉਹ ਬਿਲਕੁਲ ਸੱਚ ਬੋਲ ਕੇ ਲਵਾਵੇ ਕਿ ਮੇਰੇ ਫਾਦਰ ਕਿੱਥੇ ਆ। ਜੇ ਵੀਜ਼ਾ ਉਹਨੂੰ ਲੱਗਦਾ ਤਾਂ ਬਿਲਕੁਲ ਉਹ ਆ ਸਕਦੀ ਆ, ਜੇ ਨਹੀਂ ਵੀ ਲੱਗਦਾ ਕੋਈ ਪ੍ਰੋਬਲਮ ਨਹੀਂ। ਜੇ ਤੁਹਾਡਾ ਅਸਾਈਲਮ ਪਾਸ ਹੋ ਜਾਂਦਾ ਤਾਂ ਉਹ ਤੁਹਾਨੂੰ ਫੋਲੋ ਟੂ ਜੁਆਇਨ ਕਰ ਸਕਦੀ ਆ। ਜੇ ਉਹ 21 ਸਾਲ ਤੋਂ ਥੱਲੇ ਸੀ ਜਦੋਂ ਤੁਸੀਂ ਫਾਈਲ ਕੀਤਾ, ਤੇ ਕੈਨੇਡਾ ਦਾ ਤਾਂ ਸੈਪਰੇਟ ਆ। ਜੇ ਇੱਥੇ ਦਾ ਨਹੀਂ ਲੱਗਦਾ ਤੁਹਾਡਾ, ਤਾਂ ਫਿਰ ਕੈਨੇਡਾ ਮੇਰੇ ਖਿਆਲ ਨਾਲ ਸੈਕੰਡ ਬੈਸਟ ਆਪਸ਼ਨ ਆ। ਤੇ ਹਾਂਜੀ, ਕਰ ਸਕਦੇ ਆ, ਪਰ ਉਹਨਾਂ ਨੂੰ ਸੱਚ ਦੱਸਣਾ ਸਾਰਾ ਕੁਝ। ਜੀ, ਥੈਂਕ ਯੂ ਜੀ। ਜਿਹੜੇ ਦੂਜੇ ਫਿਲੀਪੀਨ ਵਾਲੇ ਪੁੱਛੇ, ਫਿਲੀਪੀਨ ਦਾ ਜੇ ਬੰਦੇ ਕੋਲ ਪਾਸਪੋਰਟ ਹੈਗਾ, ਤੁਹਾਡੇ ਭਤੀਜੇ ਕੋਲ ਫਿਲੀਪੀਨ ਦਾ ਪਾਸਪੋਰਟ ਹੈਗਾ, ਤੇ ਉਹ ਇਨਵੈਸਟਮੈਂਟ ਜਿਹੜਾ E2 ਟ੍ਰੀਟੀ ਵੀਜ਼ਾ ਹੈਗਾ, ਜਿਹਦੇ ਬਾਰੇ ਆਪਾਂ ਡਿਸਕਸ਼ਨ ਕੀਤੀ ਹੈ ਰੇਡੀਓ ਤੇ, ਤੁਹਾਨੂੰ ਸੁਣਨਾ ਪੈਣਾ ਐਪੀਸੋਡ, ਉਹਦੇ ਥੱਲੇ ਉਹ ਆ ਸਕਦਾ। ਉਹਦੀ ਇਨਵੈਸਟਮੈਂਟ ਦੀ ਕੋਈ ਲਿਮਿਟ ਨਹੀਂ ਹੁੰਦੀ, $3 ਲੱਖ ਲਾ ਕੇ ਸਰ ਜਾਂਦਾ ਬੰਦੇ ਦਾ। ਤੇ ਜੇ ਉਹਦੇ ਕੋਲ ਫਿਲੀਪੀਨ ਦਾ ਪਾਸਪੋਰਟ ਨਹੀਂ ਹੈਗਾ, ਉਹ ਇੰਡੀਆ ਦਾ ਸਿਟੀਜ਼ਨ ਆ, ਤੇ ਫਿਰ ਉਹੀ ਜਿਹੜੀ ਇਨਵੈਸਟਮੈਂਟ ਹੈ ਉਹ $5 ਲੱਖ ਜਾਂ $1 ਮਿਲੀਅਨ ਆ, ਡਿਪੈਂਡਿੰਗ ਔਨ ਕਿੱਥੇ ਉਹ ਇਨਵੈਸਟ ਕਰਦਾ EB-5 ਦੇ ਥੱਲੇ। ਸੋ ਇਹ ਦੋਨਾਂ ਦੀ ਇਨਫੋਰਮੇਸ਼ਨ ਤੁਹਾਨੂੰ ਰੇਡੀਓ ਦੇ ਸਾਡੇ ਪੁਰਾਣੇ ਪ੍ਰੋਗਰਾਮ 'ਚ ਮਿਲ ਜਾਣੀ ਹੈ ਜੀ। ਇੱਕ ਫੇਸਬੁੱਕ ਦੇ ਸਾਡੇ ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਹੈਰੀ ਸਿੰਘ, ਕਹਿੰਦੇ ਫਿਲੀਪੀਨਸ ਵਾਲੇ ਸਿਟੀਜ਼ਨਸ਼ਿਪ ਦਿੰਦੇ ਹੀ ਨਹੀਂ ਹੈਗੇ। ਸੋ ਮੋਸਟ ਪ੍ਰੋਬਬਲੀ ਜੇ ਇੰਡੀਅਨ ਸਿਟੀਜ਼ਨ ਹੋਣਗੇ, ਸੋ ਫਿਰ ਉਹ ਬੋਰਨ ਵੀ ਹੋ ਸਕਦਾ ਉੱਥੇ ਦਾ ਬੰਦਾ। ਹਾਂਜੀ, ਬੋਰਨ ਵੀ ਹੋ ਸਕਦਾ ਉੱਥੇ ਦਾ ਭਤੀਜਾ। ਹਾਂਜੀ, ਚਲੋ ਆਪਾਂ ਉਮੀਦ ਜਿਹੜੀ ਉਹ ਕਰਦੇ ਹਾਂ। ਸੋ ਇਦਾਂ ਹੀ ਹੋਵੇ। ਜਸ ਮਾਣੂਕੇ ਗਿੱਲ ਕਹਿੰਦੇ ਵੀ OCI ਵਾਲੇ ਲੈ ਸਕਦੇ ਆ ਜੀ ਇੰਡੀਅਨ ਵੀਜ਼ੇ ਵਾਲਾ। ਸੋ ਉਹਨਾਂ ਨੇ ਅਪਡੇਟ ਇਹ ਕੀਤੀ ਆ। ਇੱਕ ਸਾਡਾ ਸਵਾਲ ਆਇਆ ਆ ਅੰਕਿਤ ਹੋਣਾ ਦਾ, ਕਹਿੰਦੇ ਜੀ ਮੈਂ ਪੈਰਾਮਿਲਟਰੀ ਫੋਰਸ ਦੇ ਵਿੱਚ ਕਲਰਕ ਦੀ ਜੌਬ ਕਰਦਾ ਆ, ਤੇ ਕੀ ਉਹ USA 'ਚ ਅਸਾਈਲਮ ਲਾ ਸਕਦੇ ਆ? ਹੁਣ ਇਹ ਨਹੀਂ ਪਤਾ ਵੀ ਉੱਥੇ ਦੀ ਇੰਡੀਆ ਦੀ ਪੈਰਾਮਿਲਟਰੀ ਫੋਰਸ 'ਚ ਕਰਦੇ ਆ ਜਾਂ ਕਿੱਥੇ ਕਰਦੇ ਆ ਜੀ। ਸੋ ਐਸਾ ਚ ਕੋਈ ਏਦਾਂ ਨਹੀਂ, ਮਤਲਬ ਭਾਵੇਂ ਮਿਲਟਰੀ ਹੋਵੇ, ਭਾਵੇਂ ਬੰਦਾ ਕਲਰਕ ਹੋਵੇ, ਭਾਵੇਂ ਕੁਛ ਵੀ ਨਾ ਹੋਵੇ। ਮਤਲਬ ਮੇਨ ਇਹ ਹੈ ਕਿ ਜਿਹੜਾ ਅਸਾਈਲਮ ਆ, ਉਸ ਗੱਲ ਤੇ ਲੱਗਦਾ ਹੈਗਾ ਕਿ ਤੁਹਾਨੂੰ ਜਦੋਂ ਤੁਹਾਡੀ ਆਪਾਂ ਦੱਸ ਕੇ ਕਿ ਜਦੋਂ ਤੁਹਾਡੀ ਹੀਅਰਿੰਗ ਡੇਟ ਆਊਗੀ, ਉਦੋਂ ਉਹਨਾਂ ਨੇ ਦੇਖਣਾ ਕਿ ਤੁਹਾਨੂੰ ਕੀ ਖਤਰਾ, ਨਾ ਕਿ ਪਿੱਛੇ ਤੁਹਾਡੇ ਨਾਲ ਕੀ ਹੋਇਆ ਸੀ। ਸਿਰਫ ਉਦੋਂ ਤੱਕ ਸੀਮਿਤ ਨਹੀਂ ਹੁੰਦਾ। ਸੋ ਡਿਪੈਂਡ ਕਰਦਾ ਕਿ ਤੁਹਾਡੇ ਕੇਸ ਦੇ ਫੈਕਟਸ ਕੀ ਹੈਗੇ।
ਤੁਹਾਨੂੰ ਮੈਂ ਇਦਾਂ ਹੁਣ ਸਿੱਧੇ ਤੁਹਾਡਾ ਕਿੱਤਾ ਦੇਖ ਕੇ ਨਹੀਂ ਦੱਸਿਆ ਜਾ ਸਕਦਾ, ਲਾਣ ਨੂੰ ਤਾਂ ਡਾਕਟਰ ਵੀ ਲਾ ਦੇਵੇ ਹੁਣ ਅਸਾਈਲਮ। ਸੋ ਤੁਹਾਡੇ ਫੈਕਟਸ ਤੇ ਡਿਪੈਂਡ ਕਰਦਾ ਕਿੱਦਾਂ ਜੀ। ਪਰ ਰੋਕ ਬਾਕੀ ਅਸਾਈਲਮ ਦੀ ਕੋਈ ਹੈਗੀ ਆ, ਉਹ ਬਣਦੀ ਵੀ ਆ ਜਾਂ ਨਹੀਂ ਬਣਦੀ ਹੈਗੀ। ਜਿਹੜਾ ਹੁਣ ਇੱਥੇ ਮੰਨ ਲਓ ਕੋਈ ਸਟੂਡੈਂਟ ਸੀਗਾ, ਉਹਨੇ ਇੱਥੇ ਕੰਮ ਕੀਤਾ ਹੈ ਨਾ, ਮਿਲਟਰੀ ਲਈ ਕੰਮ ਕੀਤਾ, US ਮਿਲਟਰੀ ਲਈ ਜੇ ਕੰਮ ਕੀਤਾ ਜਿੱਦਾਂ ਤੁਸੀਂ ਦੱਸਦੇ ਸੀਗੇ, ਉਹ ਹੁਣ ਕੋਈ ਅਫਗਾਨਿਸਤਾਨ ਜਾਂ ਇਦਾਂ ਦੀ ਕੰਟਰੀ 'ਚ ਹੈਗਾ ਜਿੱਥੇ ਪ੍ਰੂਵਨ ਹੈਗਾ ਕਿ ਜਿਹੜਾ NRI ਨੂੰ ਉਹ ਮਾਰ ਦਿੰਦੇ ਆ, ਮਿਲਟਰੀ ਨੂੰ ਉਹ ਮਾੜਾ ਸਮਝਦੇ ਆ, ਉਹ ਵਾਲੇ ਲੋਕੀ ਆਪਣੇ ਕਿੱਤੇ ਦੇ ਬੇਸ ਤੇ ਅਸਾਈਲਮ ਫਾਈਲ ਕਰ ਸਕਦੇ ਆ। ਇੰਡੀਆ ਦੇ ਵਿੱਚ ਐਸਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਦੀ ਕਿ US ਮਿਲਟਰੀ ਲਈ ਤੁਸੀਂ ਕੰਮ ਕੀਤਾ ਤਾਂ ਤੁਹਾਨੂੰ ਜਾਨ ਦਾ ਖਤਰਾ। ਜੀ। ਅਗਲੇ ਕਾਲਰ ਮਹਿੰਦਰ ਸਿੰਘ ਜੀ, ਆਪਾਂ ਤੁਹਾਨੂੰ ਮੈਂ ਹੋਲਡ ਤੇ ਪਾਉਣਾ ਆ, ਤੇ ਮੈਂ ਬਾਕੀਆਂ ਨੂੰ ਵੀ ਇੱਕ ਵਾਰੀ ਫੇਰ ਦਰਖਾਸਤ ਬੇਨਤੀ ਹੈ, ਜਦੋਂ ਤੁਸੀਂ ਸਾਡੇ ਨਾਲ ਹੋਲਡ ਤੇ ਹੁੰਦੇ ਆ ਤੁਸੀਂ ਫੋਨ ਦੇ ਉੱਤੇ ਪਲੀਜ਼ ਸੁਣਿਆ ਕਰੋ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਤੁਸੀਂ ਫਿਰ ਫੋਨ ਤੇ ਗੱਲ ਕਰੋ, ਫਿਰ ਇਹਦਾ ਫੀਡਬੈਕ ਨਹੀਂ ਆਉਂਦੀ, ਬਾਅਦ ਚ ਵਿੱਚ ਮੁੜ ਕੇ ਆਉਂਦੇ ਆ ਮਹਿੰਦਰ ਸਿੰਘ ਹੋਣਾ ਵੱਲ। ਉਸ ਤੋਂ ਅਗਲੇ ਕਾਲਰ ਸੰਦੀਪ। ਹੈਲੋ ਜੀ ਸਰ, ਮੈਂ ਪੁੱਛਣਾ ਸੀ, ਮੇਰੇ IAS 751 ਦੀ ਪਟੀਸ਼ਨ ਰਿਮੂਵਰ ਦੀ ਮੇਰੇ ਲੱਗੀ ਹੋਈ ਸੀ ਫਾਈਲ, ਤੇ ਮੇਰੀ ਗ੍ਰੀਨ ਕਾਰਡ ਦੀ ਇੰਟਰਵਿਊ ਆਈ ਆ 10 ਸਾਲ ਦੇ ਜਿੱਦਾਂ ਰੀਨਿਊ ਵਾਲੇ ਹੁੰਦੇ, ਤੇ ਗ੍ਰੀਨ ਕਾਰਡ ਦੀ ਇੰਟਰਵਿਊ ਚ ਪੁੱਛਦੇ ਕੀ ਆ ਮੇਰਾ ਕਾਸਟ ਸੀ। 751 ਫਾਈਲ ਕੀਤਾ ਤੁਸੀਂ? ਹਾਂਜੀ, ਕੰਡੀਸ਼ਨ ਰਿਮੂਵਰ ਦਾ। ਹਾਂਜੀ, ਤੇ ਤੁਹਾਡਾ ਕਿਦਾਂ ਵਿਆਹ 'ਚ ਇਕੱਠੇ ਰਹਿ ਰਹੇ ਹੋ ਇਸ ਵੇਲੇ? ਹਾਂਜੀ ਹਾਂਜੀ, ਅਸੀਂ ਸਾਰੇ ਇਕੱਠੇ ਰਹਿ ਰਹੇ ਹਾਂ। ਉਸੇ ਚੀਜ਼ ਦਾ ਟੈਸਟ ਆ, ਉਹਨਾਂ ਨੇ ਦੇਖਣਾ ਕਿ ਮੈਰਿਜ ਜੈਨੂਇਨ ਸੀਗੀ, ਗੁੱਡ ਫੇਥ ਸੀਗੀ, ਤੇ ਇਕੱਠੇ ਰਹਿ ਰਹੇ ਇਹ ਬਿੱਲ ਵਗੈਰਾ ਤੁਹਾਡੇ, ਲੀਜ਼ ਐਗਰੀਮੈਂਟ ਜੇ ਤੁਹਾਡਾ ਘਰ ਇਕੱਠਾ ਹੋ, ਜੁਆਇੰਟ ਅਕਾਊਂਟਸ ਹੋ ਗਏ, ਕ੍ਰੈਡਿਟ ਕਾਰਡ ਸਟੇਟਮੈਂਟਸ ਹੋ ਗਈਆਂ, ਤੇ ਹੈਲਥ ਇੰਸ਼ੋਰੈਂਸ ਵਗੈਰਾ ਇਕੱਠੀ, ਜੋ ਵੀ ਜੁਆਇੰਟ ਡਾਕੂਮੈਂਟਸ ਆ ਉਹ ਲਓਗੇ ਸਾਰਾ। ਜੇ ਬੇਬੀ ਵਗੈਰਾ ਹੈਗਾ ਤਾਂ ਉਹਦਾ ਬਰਥ ਸਰਟੀਫਿਕੇਟ। ਸੋ ਉਹਨਾਂ ਨੇ ਵਿਆਹ ਦੇ ਬਾਰੇ ਪੁੱਛਣਾ ਕਿ ਇਹਨਾਂ ਦਾ ਜੈਨੂਇਨ ਵਿਆਹ ਹੈਗਾ ਕਿ ਨਹੀਂ ਹੈਗਾ। ਜੀ। ਅਗਲੇ ਕਾਲਰ ਮਨਿੰਦਰ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਕਿ ਆਪਣੇ US ਮੈਕਸੀਕੋ ਬਾਰਡਰ ਦੀ ਕੀ ਸਿਚੁਏਸ਼ਨ ਚੱਲ ਰਹੀ ਹੈ ਇਸ ਟਾਈਮ? ਕਿਸ ਹਿਸਾਬ ਦੇ ਨਾਲ, ਲਾਈਕ ਫੌਜਾਂ ਲੱਗੀਆਂ ਨੇ ਉਹ ਤਾਂ ਹੈਗੀ ਹੋਈ ਆ, ਕਿਸ ਹਿਸਾਬ ਦੇ ਨਾਲ ਤੁਸੀਂ ਪੁੱਛਦੇ ਆ ਜੀ? ਜਿੱਦਾਂ ਲੋਕੀ ਹਜੇ ਵੀ ਇੰਡੀਆ ਤੋਂ ਆਈ ਜਾ ਰਹੇ, ਕਿਸੇ ਨੂੰ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ, ਜਾਂ ਵੀ ਮੈਕਸੀਕੋ ਵਿੱਚ ਰਹਿ ਕੇ ਫਾਈਲ ਕਰਦੇ ਪਏ ਆ ਕਿ ਇੰਟਰ ਜੀ, ਰਿਮੇਨ ਇਨ ਮੈਕਸੀਕੋ ਪਾਲਿਸੀ ਦੀ ਅਪਡੇਟ ਕਾਈਂਡ ਆਫ ਜੇ ਤੁਸੀਂ ਦੱਸ ਦਿਓ। ਸੋ ਇਦਾਂ ਕਿ ਭਾਜੀ ਪਹਿਲਾਂ ਵੀ ਦੱਸਿਆ, ਐਜ਼ ਅ ਲਾਇਰ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਆਓ, ਜਿਹਨੂੰ ਜਾਨ ਦਾ ਖਤਰਾ ਉਹ ਆਪਣਾ ਰਿਸਕ ਲੈ ਕੇ ਆ ਰਿਹਾ ਵਾ। ਸੋ ਐਂਟਰੀ ਜਿਹੜੀ ਇਲੀਗਲ ਆ ਉਹ ਤੁਹਾਡੀ ਆਪਣੀ ਉਹਦੇ ਵਿੱਚ ਲਾਇਰ ਐਡਵਾਈਸ ਨਹੀਂ ਦੇ ਸਕਦਾ, ਫਿਰ ਲਾਇਰ ਨੂੰ ਜੇਲ੍ਹ ਹੋ ਜੂਗੀ ਨਹੀਂ ਤਾਂ, ਹਨਾ। ਸੋ ਸਾਡਾ ਜਿਹੜਾ ਕੰਮ ਸ਼ੁਰੂ ਹੁੰਦਾ ਜਦੋਂ ਬੰਦਾ US ਦੇ ਵਿੱਚ ਆ ਜਾਂਦਾ, ਹਰੇਕ ਬੰਦੇ ਦਾ ਨਹੀਂ, ਉਹਨਾਂ ਨੇ ਪਹਿਲਾਂ ਇੱਕ ਸਕਰੀਨਿੰਗ ਕਰਨੀ ਹੁੰਦੀ ਆ ਕਿ ਬੰਦੇ ਨੂੰ ਜਾਨ ਦਾ ਖਤਰਾ ਹੈਗਾ ਕਿ ਨਹੀਂ ਹੈਗਾ। ਉਹਨਾਂ ਨੇ ਸਵਾਲ ਜਵਾਬ ਪੁੱਛਣੇ ਕਿ ਕਿਉਂ ਖਤਰਾ, ਕਿੱਥੋਂ ਖਤਰਾ, ਕਿੱਦਾਂ ਖਤਰਾ, ਉਹਨੂੰ ਜਿਹੜਾ ਆਪਾਂ ਦੱਸਦੇ ਸੀਗੇ ਕ੍ਰੈਡੀਬਲ ਫੇਅਰ ਇੰਟਰਵਿਊ। ਸੋ ਬਹੁਤ ਲੋਕੀ ਹੈਗੇ ਨੇ ਹਜ਼ਾਰਾਂ ਦੀ ਤਾਦਾਦ 'ਚ, ਇੰਡੀਆ ਦਾ ਤਾਂ ਕੀ ਮੈਕਸੀਕੋ ਮਿਲੀਅਨਸ 'ਚ ਲੋਕੀ, ਜਿੱਦਾਂ ਤੁਹਾਨੂੰ ਦੱਸਿਆ ਕਿ ਸਾਲ ਦੇ ਵਿੱਚ 1.7 ਮਿਲੀਅਨ ਲੋਕੀ ਜਿਹੜੇ ਦਾਖਲ ਹੋਏ ਆ, 17 ਲੱਖ ਹੈ ਨਾ। ਸੋ ਪਰ ਆਣ ਉਹਨਾਂ ਨੇ ਉਹਨੂੰ ਦੇਣਾ ਜਿਹੜਾ ਆਪਣਾ ਉੱਥੇ ਡੈਮੋਨਸਟ੍ਰੇਟ ਕਰ ਸਕਦਾ ਕਿ ਉਹਨੂੰ ਖਤਰਾ। ਸੋ ਉਹਦੀ ਪਹਿਲਾਂ ਕ੍ਰੈਡੀਬਲ ਫੇਅਰ ਇੰਟਰਵਿਊ ਦੇ ਪ੍ਰੋਸੈਸ ਦੇ ਵਿੱਚ ਹੈਗਾ, ਤੇ ਸੋ ਇਹ ਹੈ ਕਿ ਉਹਨੂੰ ਆਰਟੀਕੂਲੇਟ ਕਰਨਾ ਆਉਣਾ ਚਾਹੀਦਾ ਕਿ ਕੀ ਖਤਰਾ ਹੈਗਾ, ਨਹੀਂ ਤਾਂ ਉਹਨੂੰ ਵੜਨ ਨਹੀਂ ਦੇਣਾ ਉਹਨਾਂ ਨੇ। ਸੋ ਬਿਲਕੁਲ ਕੋਈ ਵੀ ਤੁਹਾਨੂੰ ਲੀਗਲੀ ਇਹ ਨਹੀਂ ਕਹਿ ਸਕਦਾ ਵੀ ਭਾਈ ਬਾਰਡਰ ਟੱਪ ਕੇ ਆ ਜਾ, ਜਿਹੜੀ ਚੀਜ਼ ਗੈਰ ਕਾਨੂੰਨੀ ਆ ਉਹ ਗੈਰ ਕਾਨੂੰਨੀ ਆ, ਉਸ ਦੇ ਲਈ ਤੁਹਾਨੂੰ ਕੋਈ ਉਤਸ਼ਾਹਿਤ ਨਹੀਂ ਕਰ ਸਕਦਾ। ਅਗਲੇ ਕਾਲਰ ਮਹਿੰਦਰ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ, ਪੁੱਛੋ ਜੀ ਸਵਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ, ਪੁੱਛੋ ਸਵਾਲ। ਮੇਰਾ ਗ੍ਰੀਨ ਕਾਰਡ ਜੀ ਐਕਸਪਾਇਰ ਹੋ ਗਿਆ, ਤਾਂ ਮੈਂ ਉਹ ਗ੍ਰੀਨ ਕਾਰਡ ਅਪਲਾਈ ਕਰਨ ਨੂੰ ਦਿੱਤਾ ਹੈ, ਕਦੋਂ ਤੱਕ ਉਹ ਮੇਰਾ ਫਿੰਗਰਪ੍ਰਿੰਟ ਆਊਗੇ? ਨਹੀਂ, ਐਕਸਪਾਇਰ ਵਾਲੇ ਲਈ ਦੁਬਾਰਾ ਥੋੜੀ ਆਉਂਦੇ ਫਿੰਗਰਪ੍ਰਿੰਟ। ਹਾਂਜੀ, ਫਿੰਗਰਪ੍ਰਿੰਟ ਮੈਨੂੰ ਪਤਾ ਨਹੀਂ ਇਹਦੇ ਬਾਰੇ ਕਿ ਫਿੰਗਰਪ੍ਰਿੰਟ ਆਉਂਦੇ ਆ ਕਿ ਨਹੀਂ ਆਉਂਦੇ ਆ, ਮੇਰੇ ਖਿਆਲ 'ਚ ਆਉਂਦੇ ਆ ਫਿੰਗਰਪ੍ਰਿੰਟਸ। ਠੀਕ ਹੈ ਜੀ। ਤੇ ਤੁਹਾਨੂੰ ਕਿੰਨੇ ਮਹੀਨੇ ਹੋ ਗਏ ਜੀ ਅਪਲਾਈ ਕੀਤੇ ਨੂੰ? 1.5-2 ਮਹੀਨੇ ਹੋ ਗਏ ਜੀ। ਅੱਛਾ, ਫਿਰ ਤਾਂ ਕਾਲੇ ਨਾ ਪਾਓ ਇਹਨੇ, ਉਹਦਾ ਟਾਈਮ ਲੱਗ ਜਾਣਾ ਤੁਹਾਨੂੰ ਜੀ, ਸਾਲ 1.5 ਸਾਲ ਲੱਗ ਜਾਂਦਾ ਜੀ। ਸੋ ਇਹ ਵੀ ਇੰਤਜ਼ਾਰ ਜਿਹੜਾ ਕਰਨਾ ਹੈ। ਤੇ ਬਾਕੀ ਜਿੱਦਾਂ ਪਹਿਲੋਂ ਇੱਕ ਸਭ ਤੋਂ ਪਹਿਲੇ ਕਾਲਰ ਜਿਹੜੇ ਸੀਗੇ ਵੀ ਜੇ ਤੁਸੀਂ ਆਉਣ ਜਾਣ ਦੇ ਲਈ ਸੋਚਦੇ ਆ ਵੀ ਤੁਸੀਂ ਉਹ ਕਰਨਾ ਆ ਤਾਂ ਫਿਰ ਆਪਣੇ ਵੀਜ਼ੇ ਦੇ ਉੱਤੇ ਸਟੈਂਪ ਲਗਵਾ ਲਓ, ਤੇ ਜੇ ਇੰਡੀਆ ਨੂੰ ਫਿਰ ਜਾਣਾ ਫਿਰ ਡਾਇਰੈਕਟ ਫਲਾਈਟ ਫੜ ਕੇ ਜਿਹੜੀ ਆ ਉਹ ਆਉਣ ਜਾਣ ਇੰਡੀਆ ਜਿਹੜੀ ਅਮਰੀਕਨ ਏਅਰਲਾਈਨਸ ਹੈਗੀਆਂ, ਅਮਰੀਕਨ ਬੇਸਡ ਏਅਰਲਾਈਨਸ, ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਜਾਇਓ ਜੀ। ਅਗਲੇ ਕਾਲਰ ਸਤਨਾਮ ਸਿੰਘ। ਜੀ ਸਤਨਾਮ ਜੀ। ਜੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਹੈ ਜੀ, ਮੈਂ 2016 ਅਪ੍ਰੈਲ ਦੇ ਵਿੱਚ ਕੇਸ ਲਾਇਆ ਸੀ ਅਸੈਲਮ ਦਾ, ਉਹਦੀ ਅੱਜ ਤੱਕ ਕੋਈ ਤਰੀਕ ਨਹੀਂ ਆਈ,
ਅਗਰ ਜੀ ਮੈਂ ਇਹ ਕੇਸ ਸੈਕਰਾਮੈਂਟੋ ਮੂਵ ਕਰਾਦਾ ਤੇ ਮੇਰੀ ਤਰੀਕ ਛੇਤੀ ਆ ਸਕਦੀ ਹੈ ਜਾਂ ਇੱਥੇ ਵੇਟ ਕਰਾਂ? ਨਹੀਂ ਜਿਹੜਾ ਕੇਸ ਤੁਹਾਡਾ, ਤੁਸੀਂ ਵੀਜ਼ੇ ਤੇ ਆਏ ਸੀਗੇ? ਹਾਂਜੀ, ਵਿਜ਼ਿਟਰ ਵੀਜ਼ੇ ਤੇ ਆਇਆ ਸੀ 2016 ਨਹੀਂ ਸੈਕਰਾਮੈਂਟੋ ਭਾਜੀ, ਸੈਕਰਾਮੈਂਟੋ ਜਿਹੜਾ ਕੇਸ ਹੁੰਦਾ ਉਹ ਹੁੰਦਾ ਇਮੀਗ੍ਰੇਸ਼ਨ ਕੋਰਟ ਵਾਲੇ ਦੀ ਗੱਲ ਕਰਦੇ ਆ। ਜਿਹੜਾ ਅਸਾਈਲਮ ਆਫਿਸ ਆ ਉਹ ਤਾਂ ਨਾਰਥ ਕੈਲੀਫੋਰਨੀਆ ਦਾ ਛੱਡੋ, ਤੁਸੀਂ ਓਰੀਗਨ, ਵਾਸ਼ਿੰਗਟਨ, ਸਿਆਟਲ, ਉਹਨੂੰ ਵੀ ਸੈਨ ਫ੍ਰਾਂਸਿਸਕੋ ਹੀ ਆਫਿਸ ਬਣਦਾ। ਸੈਨ ਫ੍ਰਾਂਸਿਸਕੋ ਅਸਾਈਲਮ ਆਫਿਸ ਹੈ ਹੀ ਨਹੀਂਗਾ ਕੋਈ ਉੱਤੇ ਨਾਰਥ ਇਤੋਂ ਇਲਾਵਾ ਫਿਰ LA ਦਾ ਆਫਿਸ ਆ, ਤੇ ਅਸਾਈਲਮ ਆਫਿਸ ਨਹੀਂ ਇਦਾਂ ਦਾ ਕੁਛ ਹੈਗਾ। ਸੈਕਰਾਮੈਂਟੋ ਕੋਈ ਅਸਾਈਲਮ ਆਫਿਸ ਨਹੀਂ ਹੈਗਾ। ਸੋ ਉਹ ਸਿਰਫ USCIS ਦਾ ਤੁਸੀਂ ਕਹਿੰਦੇ ਆ ਵੀ ਉਹ ਜੁਰਿਸਡਿਕਸ਼ਨ ਜਿਹੜੀ ਉਹ ਬਦਲ ਜਾਂਦੀ, ਜਿੱਦਾਂ ਇੱਕ ਪਹਿਲੋਂ ਆਪਣੇ ਇੱਕ ਕਾਲਰ ਪੁੱਛੇ ਸੀ ਉਹ ਜੀ ਜਿਹੜਾ ਇਮੀਗ੍ਰੇਸ਼ਨ ਕੋਰਟ ਆ ਨਾ, ਉਹ ਇਮੀਗ੍ਰੇਸ਼ਨ ਕੋਰਟ ਹੈਗਾ। ਕੋਰਟ ਦੇ ਵਿੱਚ ਜੱਜ ਜਿਹੜੀ ਤੁਹਾਨੂੰ ਤਰੀਕ ਦਿੰਦਾ ਕਿ ਫਾਈਨਲ, ਉਹ ਸਾਰਿਆਂ ਨੂੰ ਦਿੰਦੇ ਆ। ਤੇ ਜਿਹਨਾਂ ਕੋਲ ਤਰੀਕ ਨਹੀਂ ਹੈਗੀ ਉਹ ਹੈਗੇ ਅਸਾਈਲਮ ਆਫਿਸ ਵਾਲੇ, ਉਹਨਾਂ ਨੂੰ ਵੇਟ ਹੀ ਕਰਨਾ ਪੈਣਾ। ਉਹ ਤਾਂ ਜਦੋਂ ਦੱਸਿਆ ਕਿ ਲਾਸਟ ਇਨ ਫਸਟ ਆਊਟ ਵਾਲੀ ਪਾਲਿਸੀ ਚੱਲਦੀ ਆ। ਸੋ 16 ਵਾਲਿਆਂ ਨੂੰ ਵੇਟ ਕਰਨੀ ਪੈਣੀ ਆ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਹ 'ਚ ਹੈਗੀ ਅਸਾਈਲਮ ਆਫਿਸ ਵਾਲਿਆਂ ਨੂੰ ਕੰਟੈਕਟ ਕਰਕੇ ਦੇਖ ਸਕਦੇ ਹੋ ਕਿ ਜੇ ਆਪਣੇ ਲੈਵਲ ਤੇ ਉਹ ਤੁਹਾਡੀ ਐਕਸਪੀਡਾਈਟ ਕਰਦੇ ਆ ਕਿ ਨਹੀਂ ਕਰਦੇ ਆ। ਜੀ। ਸੋ ਇੱਕ ਸਾਡੇ YouTube Facebook ਤੋਂ ਸਵਾਲ ਸੀਗਾ, 2017 ਦੇ ਵਿੱਚ ਉਹਨਾਂ ਨੇ ਅਸਾਈਲਮ ਦੇ ਅਪਲਾਈ ਕੀਤਾ, ਅਜੇ ਤੱਕ ਮਾਸਟਰ ਹੀਅਰਿੰਗ ਜਿਹੜੀ ਆ ਉਹ ਵੀ ਨਹੀਂ ਆਈ। ਸੋ ਉਹ ਇੰਤਜ਼ਾਰ ਹੀ ਕਰਨਾ ਪਊਗਾ। ਇਹ ਫਸਟ ਇਨ ਫਸਟ ਆਊਟ ਵਾਲਾ ਤਾਂ ਹੁਣ ਨਿਕਲ ਗਿਆ, ਲਾਸਟ ਇਨ ਫਸਟ ਆਊਟ ਚੱਲਦਾ। ਮਾਸਟਰ ਇਹ ਵੀ ਗਲਤ ਕਹਿ ਰਹੇ ਆ। 17 ਚ ਜੇ ਅਪਲਾਈ ਕੀਤਾ, ਮਾਸਟਰ ਹੀਅਰਿੰਗ ਤਾਂ ਉਦੋਂ ਆਣੀ ਹੈ ਜਦੋਂ ਅਸਾਈਲਮ ਆਫਿਸ ਵਾਲਿਆਂ ਨੇ ਡਿਨਾਈ ਕਰਕੇ ਕੇਸ ਰੈਫਰ ਕਰਨਾ ਉੱਤੇ ਇਮੀਗ੍ਰੇਸ਼ਨ ਜੱਜ ਦੇ ਕੋਲ। ਅਜੇ ਤੱਕ ਫਸਟ ਡੇਟ ਵੀ ਕਹਿੰਦੇ ਨਹੀਂ ਆਈ। ਠੀਕ ਹੈ। ਇੱਕ ਲਵਪ੍ਰੀਤ ਸਿੰਘ ਪੁੱਛਦੇ, ਕਹਿੰਦੇ ਵੀ ਉਹ USA ਦੇ ਸਿਟੀਜ਼ਨ ਨੇ, ਉਹਨਾਂ ਦੀ ਵਾਈਫ ਦਾ ਉਹਨਾਂ ਨੇ ਅਪਲਾਈ ਕੀਤਾ ਆ, ਉਹ ਇੱਥੇ ਆਈ ਸੀ ਵੀਜ਼ੇ ਦੇ ਉੱਤੇ, ਤੇ ਹੁਣ ਉਹਨਾਂ ਦਾ ਇੱਕ ਬੇਬੀ ਵੀ ਹੈ 4 ਸਾਲ ਦਾ ਆ। ਗ੍ਰੀਨ ਕਾਰਡ ਨੂੰ ਕਿੰਨਾ ਕੁ ਸਮਾਂ ਜਿਹੜਾ ਉਹ ਲੱਗਦਾ ਹੈਗਾ ਆ? ਸੋ ਰੈਗੂਲਰ ਜਿਹਾ ਕਹਿੰਦੇ ਸਾਡਾ ਕੇਸ ਹੈਗਾ ਆ। ਐਵਰੇਜ ਜਿਹੜਾ ਮੈਰਿਜ ਬੇਸ ਵਾਲਾ ਜਿਹੜਾ ਕੇਸ ਆ US ਕਰੋ ਤੁਸੀਂ, ਔਨ ਐਵਰੇਜ ਸਾਲ ਤੋਂ 1.5 ਸਾਲ ਲੱਗ ਹੀ ਜਾਂਦਾ। ਜੀ। ਸੋ ਇੰਤਜ਼ਾਰ ਜਿਹੜਾ ਉਹ ਕਰਨਾ ਪੈਣਾ। ਅਗਲੇ ਕਾਲਰ ਪਰਵਿੰਦਰ ਜੀ। ਹਾਂਜੀ ਪਰਵਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ। ਹਾਂਜੀ ਮੇਰਾ ਬ੍ਰਦਰ ਆਇਆ ਸੀ ਪਿਛਲੇ ਮਾਰਚ 2021 ਚ, ਤੇ ਉਹ ਪਰੋਲ ਤੇ ਛੁੱਟ ਗਿਆ ਸੀ, ਤੇ ਉਹਦੀ ਕ੍ਰੈਡੀਬਲ ਇੰਟਰਵਿਊ ਨਹੀਂ ਆ ਰਹੀ, ਤੇ ਉਹ ਤੇ ਕੋਈ ਸਾਲ ਵਾਲਾ ਤੇ ਨਹੀਂ ਕੋਈ ਲੋ ਲੱਗ ਹੁੰਦਾ ਕਿ 1 ਸਾਲ ਦੇ ਅੰਦਰ ਕੇਸ ਲਾਣਾ ਹੁੰਦਾ? ਪੈਰੋਲ ਤੇ ਛੁੱਟਿਆ ਤੁਸੀਂ ਸਾਲ ਦੇ ਅੰਦਰ, ਮੇਰੀ ਰეკਮੈਂਡੇਸ਼ਨ ਉਹਦੀ ਇਹੀ ਹੁੰਦੀ ਹੈ ਕਿ ਦੇਖੋ ਤੁਹਾਨੂੰ ਕੇਸ ਦੇਰ ਸਵੇਰ ਤੁਹਾਨੂੰ ਤਿਆਰੀ ਕਰਨੀ ਪੈਣੀ ਹੈ, ਅੱਜ ਨਹੀਂ ਕੱਲ ਨਹੀਂ, ਵਕੀਲ ਵੀ ਤੁਹਾਨੂੰ ਹਾਇਰ ਕਰਨੇ ਪੈਣਾ। ਸੋ ਤੁਸੀਂ ਇਹਦੇ ਵਿੱਚ ਇਹ ਹੈਗਾ ਕਿ ਆਪਣਾ ਨਾ ਜਿਹੜਾ ਕੇਸ ਆ ਉਹ ਤਿਆਰ ਕਰਾ ਕੇ USCIS ਫਾਈਲ ਕਰ ਲਓ, ਤੇ ਨਾਲ ਇਹ ਹੈ ਕਿ ਤੁਹਾਡੇ ਉਹਦੇ ਬੰਦੇ ਦੀ ਜਿਹੜੀ ਕ੍ਰੈਡੀਬਲ ਦੀ ਵੀ ਕਾਈਂਡ ਆਫ ਤਿਆਰੀ ਹੋ ਜਾਊਗੀ, ਹਨਾ। ਸੋ ਆਪਣਾ ਜਿਹੜਾ ਹਾਂਜੀ ਸਬੂਤ ਇਕੱਠੇ ਕਰ ਲਓ। ਪਰ ਉਹ ਤਾਂ ਮਤਲਬ ਕਿ ਕ੍ਰੈਡੀਬਲ ਫੇਰ ਇੰਟਰਵਿਊ ਹੋਏਗੀ ਨਾ? ਹਾਂਜੀ ਹੋਈ ਤਾਂ ਨਹੀਂ ਹੈਗੀ, ਫਿਰ ਉਹ ਵੇਟ ਕਰਨੀ ਪੈਂਦੀ ਹੈ ਕਿਉਂਕਿ ਬੰਦੇ ਨੂੰ ਪੈਰੋਲ ਆ। ਪਰ ਇਹ ਹੈਗਾ ਕਿ ਹੁਣ ਜਿਹੜਾ ਕਈ ਵਾਰੀ ਜਿਹੜੇ ਇਦਾਂ ਦੇ ਕੇਸ ਆ, ਤੁਸੀਂ ਅਸਾਈਲਮ ਆਫਿਸ ਦੇ ਵਿੱਚ ਟਰਾਈ ਕਰ ਸਕਦੇ ਹੋ। ਜੇ ਅਸਾਈਲਮ ਆਫਿਸ ਨੇ ਤੁਹਾਡੀ 589 ਐਕਸੈਪਟ ਕਰ ਲਿਆ, ਫਿਰ ਇਹ ਹੈ ਕਿ ਵਰਕ ਪਰਮਿਟ ਵਗੈਰਾ ਦੀ ਕਲੌਕ ਚੱਲ ਜਾਂਦੀ ਹੈ। ਸੋ ਕ੍ਰੈਡੀਬਲ ਫੇਰ ਦਾ ਤਾਂ ਕਈ ਵਾਰੀ ਇਦਾਂ ਕਿ ਜੇ ਤੁਸੀਂ ਉਹਨਾਂ ਨੂੰ ਕੰਟੈਕਟ ਨਹੀਂ ਕੀਤਾ, ਹੁਣ ਨੂੰ ਤਾਂ ਉਹ ਤੁਹਾਨੂੰ 3 ਸਾਲ ਨਾਲ ਉਹ ਇੰਟਰਵਿਊ ਦੇਣ ਆਪਣੀ, ਹਨਾ। ਜੀ। ਤੁਸੀਂ ਅਟੈਂਪਟ ਜ਼ਰੂਰ ਕਰੋ। ਤੁਸੀਂ ਕਹੋ ਕਿ ਮੈਂ ਸਾਲ ਦੇ ਅੰਦਰ ਆਪਣਾ ਜਿਹੜਾ ਸੀਗਾ ਅਟੈਂਪਟ ਕੀਤਾ ਸੀਗਾ, ਅਟੈਂਪਟ ਦਾ ਤੁਹਾਨੂੰ ਫਾਇਦਾ ਇਹ ਹੋ ਜਾਣਾ, ਇੱਕ ਤਾਂ ਬੰਦੇ ਦੀ ਤੁਹਾਡੇ ਦੀ ਉਹਨੂੰ ਦੇਰ ਸਵੇਰ ਸਟੇਟਮੈਂਟ ਆਪਣੀ ਦੇਣੀ ਪੈਣੀ ਹੈ, ਅੱਜ ਦੇਵੇ ਕੱਲ ਦੇਵੇ। ਸੋ ਉਹੀ ਚੀਜ਼ ਆ, ਅੱਜ ਪ੍ਰਪੇਅਰ ਕਰੋ ਕੱਲ ਕਰੋ। ਸੋ ਇੱਕ ਤਾਂ ਇਹ ਹੈ ਕਿ ਉਹਦੀ ਤਿਆਰੀ ਜ਼ਿਆਦਾ ਹੋ ਜਾਊਗੀ, ਦੂਜਾ ਉਹਦਾ ਇਹ ਹੈ ਕਿ ਜੇ USCIS ਨੇ ਕਰ ਲਈ ਐਕਸੈਪਟ ਅਸਾਈਲਮ ਆਫਿਸ ਨੇ, ਤਾਂ ਬੰਦੇ ਦੀ ਜਿਹੜੀ ਹੈਗੀ ਆ ਕਲੌਕ ਉਹ ਚੱਲ ਪਊਗੀ। ਸੋ ਇਦਾਂ ਦੇ ਕਾਫੀ ਕੇਸ ਆ ਸਾਡੇ ਕੋਲ, ਜਿੱਦਾਂ ਕੋਵਿਡ ਦੇ ਵਿੱਚ ਛੱਡ ਦਿੱਤੇ ਸੀਗੇ, ਤੇ ਆਪਾਂ ਕੋਰਟ ਦੇ ਵਿੱਚ ਫਾਈਲ ਕੀਤਾ, ਕੋਰਟ ਨੇ ਰਿਜੈਕਟ ਕਰਤਾ, ਤੇ ਆਪਾਂ ਅਸਾਈਲਮ ਆਫਿਸ ਆਪਾਂ ਕਲਾਇੰਟ ਨੂੰ ਕਹਿ ਕੇ ਕਿ ਨਹੀਂ ਇਹ ਬਣਦਾ ਨਹੀਂ ਜੁਰਿਸਡਿਕਸ਼ਨ, ਪਰ ਆਪਾਂ ਟਰਾਈ ਕਰਨੀ, ਤੇ ਅਸਾਈਲਮ ਆਫਿਸ ਨੇ ਐਕਸੈਪਟ ਕਰ ਲਿਆ, ਉਹਨਾਂ ਦੇ ਵਰਕ ਪਰਮਿਟ ਵਗੈਰਾ ਆ ਗਏ ਕਈਆਂ ਦੇ। ਜੀ। ਬਲਜੀਤ ਕੌਰ। ਸਤਿ ਸ੍ਰੀ ਅਕਾਲ ਜੀ। ਜੀ। ਮੈਂ ਪੁੱਛਣਾ ਸੀ ਭਾਜੀ, ਮੈਂ ਤੇ ਅਸੀਂ ਅਪ੍ਰੈਲ ਦੇ ਵਿੱਚ ਆਏ ਸੀ, ਸਾਨੂੰ ਚੌਥੇ ਮਹੀਨੇ ਦੀ 17 ਤਰੀਕ ਨੂੰ ਸਾਨੂੰ ਗ੍ਰੀਨ ਕਾਰਡ ਮਿਲ ਗਿਆ ਸੀਗਾ, ਤੇ ਅਸੀਂ ਜੇ ਹੁਣ ਸਿਟੀਜ਼ਨ ਕਰਨਾ ਹੋਵੇ ਤਾਂ ਕਰ ਸਕਦੇ ਆ? 4 ਸਾਲ ਤੇ 9 ਮਹੀਨੇ ਬਾਅਦ ਤੁਸੀਂ ਫਾਈਲ ਕਰ ਸਕਦੇ ਆ, ਜਦੋਂ ਵੀ ਤੁਸੀਂ ਐਜ਼ ਅ ਗ੍ਰੀਨ ਕਾਰਡ ਹੋਲਡਰ ਐਂਟਰੀ ਲਿੱਤੀ ਸੀ ਪਹਿਲੀ ਵਾਰੀ। ਗ੍ਰੀਨ ਕਾਰਡ ਦੇ ਉੱਤੇ ਜਿਹੜੀ ਤਰੀਕ ਪਈ ਹੈ ਨਾ ਸਟਾਰਟਿੰਗ ਦੀ, ਉਹ ਤੋਂ 4 ਸਾਲ ਤੇ 9 ਮਹੀਨੇ ਬਾਅਦ। ਜੀ। ਸੋ ਉਸ ਤੋਂ ਤੁਸੀਂ ਕਰ ਸਕਦੇ ਆ। ਅਜੇ ਤਾਂ ਜੇ ਹੁਣੇ ਹੀ ਆਏ ਆ, ਫਿਰ ਤਾਂ ਜੇ ਕਾਫੀ ਥੋੜਾ ਇੰਤਜ਼ਾਰ ਤੁਹਾਨੂੰ ਇਸ ਚੀਜ਼ ਦੇ ਲਈ ਕਰਨਾ ਪਵੇਗਾ। ਸੋ ਸਰੋਤਿਓ, ਇਹ ਸੀਗਾ ਸਾਡਾ ਅੱਜ ਦਾ ਇਹ ਪ੍ਰੋਗਰਾਮ। ਤੇ ਬਾਕੀ ਜੇ ਤੁਸੀਂ ਇਮੀਗ੍ਰੇਸ਼ਨ ਦੀ ਕੰਸਲਟੈਂਟ ਲੈਣੀ ਆ, ਕੰਸਲਟੇਸ਼ਨ ਲੈਣੀ ਆ,
ਤੁਸੀਂ ਜੇ ਟਿੜਕੇਣਾ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰੋ। ਇਹਨਾਂ ਦਾ ਫੋਨ ਨੰਬਰ ਹੈ 415 909 0503 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਤੁਸੀਂ ਕਰ ਸਕਦੇ ਹੈਗੇ ਆ। ਬਾਕੀ ਬਹੁਤ ਸਾਰੇ ਕੇਸਾਂ ਦੇ ਵਿੱਚ ਚਾਹੇ ਤੁਸੀਂ ਗ੍ਰੀਨ ਕਾਰਡ ਦੇ ਲਈ ਅਪਲਾਈ ਕੀਤਾ ਆ, ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਆ, ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਆ, ਸਲੋ ਐਂਡ ਸਟੱਡੀ ਕੰਮ ਚੱਲ ਰਿਹਾ ਜੀ। ਸੋ ਵੇਟਸ ਜਿਹੜੀਆਂ ਉਸ ਦੇ ਵਿੱਚ ਕਾਫੀ ਜ਼ਿਆਦੀਆਂ ਅੱਗੇ ਦੇ ਨਾਲੋਂ ਵੱਧ ਚੁੱਕੀਆਂ ਆ। ਸੋ ਜੇ ਤੁਸੀਂ ਜਨਰਲ ਜੀ ਸਲਾਹ ਅਟਰਨੀ ਟਿੜਕੇਣਾ ਜੀ ਜਿਨ੍ਹਾਂ ਨੇ ਅਪਲਾਈ ਕੀਤੇ ਉਹਨਾਂ ਨੂੰ ਜਿਹੜੀ ਦੇਣੀ ਚਾਹੁੰਦੇ ਆ ਵੀ ਉਹ ਕੀ ਆ ਵੀ ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਜਾ ਰਿਹਾ? ਦੇਖੋ ਜੀ, ਜੇ ਆਊਟ ਆਫ ਪ੍ਰੋਸੈਸਿੰਗ ਟਾਈਮ ਹੈ, ਪਹਿਲਾਂ ਤਾਂ ਤੁਸੀਂ USCIS ਨੂੰ ਕਾਲ ਕਰੋ, ਸਰਵਿਸ ਰਿਕੁਐਸਟ ਪਲੇਸ ਕਰੋ ਤੇ ਉਹਦਾ ਤੁਹਾਡਾ 30 ਦਿਨਾਂ 'ਚ ਜਵਾਬ ਦੇ ਦਿੰਦੇ ਆ। ਸੋ ਬੈਸਟ ਤਾਂ ਉਹੀ ਹੈ ਕਿਉਂਕਿ ਕੇਸ ਜਿਹੜਾ ਅਪਰੂਵ ਉਹ ਉਹਨਾਂ ਨੇ ਕਰਨਾ। ਜੇ ਤੁਸੀਂ 2-3 ਸਰਵਿਸ ਰਿਕੁਐਸਟ ਕਰ ਲਈਆਂ, ਮਤਲਬ ਕੇਸ ਤੁਹਾਡਾ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੋਣਾ ਚਾਹੀਦਾ। ਤੇ ਫਿਰ ਵੀ ਜੇ ਇਮੀਗ੍ਰੇਸ਼ਨ ਨਾ ਮੰਨੇ ਤੇ ਫਿਰ ਤੁਸੀਂ ਕਾਂਗਰਸਮੈਨ ਜਾਂ ਸੈਨੇਟਰ ਦੇ ਦਫ਼ਤਰ ਨੂੰ ਕੰਟੈਕਟ ਕਰੋ, ਉਹ ਤੁਹਾਡੀ ਹੈਲਪ ਕਰ ਦਿੰਦੇ, ਚਿੱਠੀ ਲਿਖ ਦਿੰਦੇ ਉਹਨਾਂ ਨੂੰ। ਠੀਕ ਹੈ ਜੀ। ਜੇ ਫਿਰ ਵੀ ਗੱਲ ਨਾ ਬਣੇ ਤੇ ਫਿਰ ਐਂਡ ਦੇ ਵਿੱਚ ਜਿਹੜਾ ਓਮਬਡਸਮੈਨ ਦਾ ਆਫਿਸ ਹੁੰਦਾ ਉਹਦੇ ਵਿੱਚ ਤੁਸੀਂ ਇਨਕੁਆਇਰੀ ਪਾ ਸਕਦੇ ਆ। ਫਿਰ ਓਮਬਡਸਮੈਨ ਦੇਖਦਾ ਕਿੱਦਾਂ। ਜੇ ਫਿਰ ਵੀ ਗੱਲ ਨਾ ਬਣੇ, ਉਹ ਵੀ ਨਾ ਹੋਵੇ, ਫਿਰ ਤੁਸੀਂ ਇਮੀਗ੍ਰੇਸ਼ਨ ਨੂੰ ਲਾਅ ਸੂਟ ਕਰ ਸਕਦੇ ਆ, ਉਹਨਾਂ ਨੂੰ ਕੰਪੈਲ ਕਰ ਸਕਦੇ ਆ। ਫਿਰ ACLU ਵਾਲਿਆਂ ਦੇ ਨਾਲ ਕੰਟੈਕਟ ਕਰਨਾ ਹੈ, ਸਾਡੇ ਨਾਲ ਵੀ ਕੰਟੈਕਟ ਕਰ ਸਕਦੇ ਆ, ਕੋਈ ਕਰ ਸਕਦੇ ਆ। ਅਸੀਂ ਇਸੇ ਗੱਲ ਨਹੀਂ ਆ ਜੀ। ਹਾਂਜੀ, ਪਰ ਇਹ ਹੈ ਕਿ ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੋਣਾ ਚਾਹੀਦਾ। ਇਹ ਨਹੀਂ ਕਿ ਕੱਲ ਨੂੰ ਤੁਸੀਂ ਕਹੋਗੇ ਇਮੀਗ੍ਰੇਸ਼ਨ ਨੂੰ ਸੂ ਕਰਨਾ। ਤੇ ਤੁਹਾਡੀ ਜਿਹੜੀ ਪੋਜੀਸ਼ਨ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਆ। ਤੇ ਜਿਹੜੇ ਸਾਲਮ ਸੋਲਮ ਵਾਲੇ ਕੇਸ ਆ, ਮੈਂ ਉੱਤੇ ਤੁਹਾਨੂੰ ਰეკਮੈਂਡ ਨਹੀਂ ਕਰੂੰਗਾ ਤੁਸੀਂ ਕਹੋ ਕਿ ਮੈਂ ਇਮੀਗ੍ਰੇਸ਼ਨ ਨੂੰ ਸੂ ਕਰ ਦੇਣਾ। ਜੀ ਜੀ ਜੀ। ਤੇ ਜਿਹੜੇ ਵੀ ਜਿਨ੍ਹਾਂ ਦੇ ਮਾਮਲੇ ਚਾਹੇ ਇਮੀਗ੍ਰੇਸ਼ਨ ਕੋਰਟ ਜਾਂ ਅਸਾਈਲਮ ਦੇ ਜਿਹੜੇ ਚੱਲ ਰਹੇ ਆ, ਜੇ ਉਹਨਾਂ ਦਾ ਐਡਰੈਸ ਵਗੈਰਾ ਚੇਂਜ ਹੁੰਦਾ ਆ, ਉਹਨਾਂ ਦੇ ਲਈ ਕੀ ਆ? ਉਹਨਾਂ ਨੇ ਕੋਈ ਫਾਰਮ ਭਰਨਾ ਹੁੰਦਾ ਹੈ, ਕਿਹਨੂੰ ਅਪਡੇਟ ਕਰਨਾ ਹੁੰਦਾ ਹੈ? ਜਿਹੜਾ ਤਾਂ ਅਸਾਈਲਮ ਜਿਹੜਾ ਇਮੀਗ੍ਰੇਸ਼ਨ ਕੋਰਟ ਵਾਲਾ ਹੈਗਾ, ਜਿਹੜੇ ਸਾਡੇ ਕਲਾਇੰਟ ਆ ਇਮੀਗ੍ਰੇਸ਼ਨ ਕੋਰਟ ਵਾਲੇ ਆ, ਉਹ ਤੁਸੀਂ ਸਾਨੂੰ ਦੱਸਣਾ, ਆਪਾਂ ਕਰੂੰਗੇ। ਜਿਹੜਾ ਉਸ ਤੋਂ ਇਲਾਵਾ ਜੋ ਵੀ ਬਾਕੀ ਹੋਰ ਕੋਈ ਹੈਗਾ ਤੁਸੀਂ ਉਹ ਖੁਦ ਕਰਨਾ। ਉਹਨੂੰ AR11 ਫਾਰਮ ਕਹਿੰਦੇ ਆ, ਆਨਲਾਈਨ AR11। ਉਹਦਾ ਲਿੰਕ ਤੁਹਾਨੂੰ ਗੂਗਲ 'ਚ ਲੱਭ ਜਾਣਾ, AR11। ਉਹ ਜਿੰਨੀ ਵਾਰੀ ਮਰਜ਼ੀ ਤੁਸੀਂ ਮੂਵ ਹੁੰਦੇ ਹੋ ਅਪਡੇਟ ਕਰੋ ਸਾਰਾ ਨਾ। ਉਹਦੇ ਵਿੱਚ ਨਹੀਂ ਤੁਸੀਂ ਵਕੀਲ ਨੂੰ ਤੰਗ ਕਰਨਾ। ਜਿਹੜਾ ਇਮੀਗ੍ਰੇਸ਼ਨ ਕੋਰਟ ਵਾਲਾ ਉਹ ਤੁਹਾਡੇ ਕੋਲ ਆਪ ਨਹੀਂ ਕਰ ਹੋਣਾ। EOIR 33 ਫਾਰਮ ਹੁੰਦਾ ਵਾ, ਉਹ ਤੁਸੀਂ ਵਕੀਲ ਨੂੰ ਕਹੋ ਆਪਣੇ ਨੂੰ। ਜੀ, ਤੇ ਬਹੁਤ ਸ਼ੁਕਰੀਆ ਅਟਾਰਨੀ ਟਿੜਕੇਣਾ ਜੀ। ਮਿਲਦੇ ਹਾਂ ਜੀ ਫਿਰ ਅਗਲੇ ਸ਼ਨੀਚਰਵਾਰ ਨੂੰ ਦੁਬਾਰਾ, ਤੇ ਹੋਰ ਇਮੀਗ੍ਰੇਸ਼ਨ ਦੀਆਂ ਖਬਰਾਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ